ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਇਕੱਠ ਜੋ ਕਿ ਦੋ ਸ਼ਖਸੀਅਤਾਂ ਨੂੰ ਮੁੱਖ ਰੱਖਦੇ ਹੋਏ ਰੱਖਿਆ ਗਿਆ। ਦਲ ਖਾਲਸਾ ਜੋ ਕਿ ਇੱਕ ਇਤਿਹਾਸਕ ਜਥੇਬੰਦੀ ਹੈ, 29 ਮਾਰਚ 1748 ਨੂੰ ਸਰਦਾਰ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਸਰਬੱਤ ਖਾਲਸਾ ਦੇ ਵਿੱਚ ਗੁਰਮਤਿ ਤੇ ਰਾਹੀ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ ਦਲ ਖਾਲਸਾ ਹੋਂਦ ਵਿੱਚ ਆਇਆ, ਜਿਸ ਦੀ ਅਗਵਾਈ ਬਾਅਦ ਵਿੱਚ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ। ਦਲ ਖਾਲਸਾ ਨੇ ਸਿੱਖ ਰਿਆਸਤਾਂ ਦੇ ਰੂਪ ਵਿੱਚ ਸਿੱਖ ਰਾਜ ਦੀਆਂ ਨੀਹਾਂ ਦਾ ਜਿਹੜਾ ਮੁੱਢ ਬੰਨਿਆ, ਸਿੱਖ ਰਾਜ ਦੀ ਜੜ ਲਾਈ। ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਕਿ ਸਾਡੀ ਕੌਮ ਨੇ 50 ਸਾਲ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ, 40 ਸਾਲ 10 ਸਾਲ ਉਸ ਤੋਂ ਬਾਅਦ। ਪਰ ਫਿਰ ਇੱਥੇ ਅੰਗਰੇਜ਼ ਹਕੂਮਤ ਦਾ ਰਾਜ ਆਇਆ। ਉਸ ਤੋਂ ਬਾਅਦ ਦਲ ਖਾਲਸਾ ਦੀ ਪੁਨਰ ਸੁਰਜੀਤੀ ਲਈ ਅਜੋਕੇ ਸਮੇਂ ਵਿੱਚ ਸਰਦਾਰ ਗਜਿੰਦਰ ਸਿੰਘ ਹੁਣਾਂ ਦੀ ਅਗਵਾਈ ਦੇ ਵਿੱਚ 6 ਅਗਸਤ 1978 ਨੂੰ ਦਲ ਖਾਲਸਾ ਦਾ ਖਲੜਾ ਤਿਆਰ ਕੀਤਾ ਗਿਆ। 13 ਅਗਸਤ 1978 ਨੂੰ ਦਲ ਖਾਲਸਾ ਫਿਰ ਤੋਂ ਦੁਬਾਰਾ ਪੁਨਰ ਸੁਰਜੀਤ ਕੀਤਾ ਗਿਆ, ਹੋਂਦ ਵਿੱਚ ਆਇਆ, ਜਿਸ ਦਾ ਸਫ਼ਰ ਆਜ਼ਾਦੀ ਦੀ ਲੜਾਈ ਲਈ ਨਿਰੰਤਰ ਜਾਰੀ ਹੈ। ਤੇ ਪਿਛਲੇ ਸਮੇਂ ਸਰਦਾਰ ਗਜਿੰਦਰ ਸਿੰਘ ਹੁਣੀ 3 ਜੁਲਾਈ 2024 ਨੂੰ ਅਕਾਲ ਚਲਾਣਾ ਕਰ ਗਏ ਹਨ। ਤੇ ਉਸ ਦੇ ਨਾਲ ਹੀ ਭਾਈ ਹਰਦੀਪ ਸਿੰਘ ਨਿੱਜਰ ਜੀ ਦੀ ਯਾਦ ਨੂੰ ਸਮਰਪਿਤ, ਜਿਨ੍ਹਾਂ ਨੂੰ ਹਿੰਦ ਹਕੂਮਤ ਦੇ ਕਹਿਣ ਦੇ ਉੱਤੇ ਕੈਨੇਡਾ ਦੇ ਵਿੱਚ 18 ਜੂਨ ਨੂੰ 2023 ਨੂੰ ਸ਼ਹੀਦ ਕੀਤਾ ਗਿਆ। ਇਹਨਾਂ ਦੋਨਾਂ ਸ਼ਖਸੀਅਤਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਆ ਕੌਮ ਦੇ ਲੇਖੇ ਲਾਈ। ਸੋ ਅੱਜ ਜਿਹੜਾ ਇਹ ਇਕੱਠ ਹੋਇਆ, ਉਹਦੇ ਸੰਬੰਧ ਦੇ ਵਿੱਚ ਅਗਲੀ ਰਣਨੀਤੀ ਜਿਹੜੀ ਆ ਉਹ ਤੈਅ ਕਰਨ ਦੇ ਲਈ ਅੱਗੇ ਆਪਾਂ ਨੂੰ ਕੀ ਕਰਨਾ ਚਾਹੀਦਾ। ਸਾਡੇ ਬੁਲਾਰੇ ਜਿਹੜੇ ਇੱਥੇ ਤੁਹਾਨੂੰ ਸਾਰੀ ਗੱਲ ਜਿਹੜੀ ਆ ਆਪਣੇ ਅੱਗੇ ਤੁਹਾਡੇ ਰੱਖਣਗੇ ਗੱਲ ਆਪਣੀ। ਸੋ ਸਾਰਿਆਂ ਨੇ ਆਪਾਂ ਇਕਾਗਰ ਚਿੱਤ ਹੋ ਕੇ ਗੱਲ ਸੁਣਨੀ ਆ। ਉਸ ਤੋਂ ਬਾਅਦ ਜਿਹੜਾ ਆ ਮਾਰਚ ਕੱਢਿਆ ਜਾਏਗਾ। ਸੋ ਮੈਂ ਭਾਈ ਕਮਲਪਾਲ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਜਿਹੜੇ ਆ ਸੰਗਤ ਦੇ ਅੱਗੇ ਰੱਖਣ। ਭਾਈ ਕਮਲਪਾਲ ਸਿੰਘ ਜੀ, ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸਥਾਨ ਤੇ ਬੈਠਣ। ਭਾਈ ਕਮਲਪਾਲ ਸਿੰਘ ਜੀ। ਅੱਜ ਵਿਚਾਰ ਹੋਏਗੀ ਕਿ ਰੈਫਰੈਂਡਮ ਕੀ ਆ, ਉਸ ਦੀ ਰੂਪ ਰੇਖਾ ਕੀ ਹੋਏਗੀ, ਰੈਫਰੈਂਡਮ ਕਿਸੇ ਖਿੱਤੇ ਦਾ ਹੁੰਦਾ ਜਾਂ ਕੌਮਾਂ ਦਾ ਹੁੰਦਾ, ਉਸ ਵਿਸ਼ੇ ਦੇ ਸਾਰੇ ਤੇ ਵਿਚਾਰ ਹੋਏਗੀ। ਤੇ ਅਸੀਂ ਇਸ ਤੋਂ ਅੱਗੇ ਜਿਹੜਾ ਆ ਸਫ਼ਰ ਆਜ਼ਾਦੀ ਲਈ ਤੈਅ ਕਰਨਾ ਹੈ, ਉਹ ਵਿਚਾਰਾਂ ਵੀ ਹੋਣਗੀਆਂ। ਭਾਈ ਕਮਲਪਾਲ ਸਿੰਘ ਪਹਿਲਾਂ ਆਪਣੇ ਵਿਚਾਰ ਰੱਖਣਗੇ ਤੇ ਭਾਈ ਗਜਿੰਦਰ ਸਿੰਘ ਹੁਣਾਂ ਦੀ ਘਾਲ ਕਮਾਈ ਬਾਰੇ ਵੀ ਦੱਸਣਗੇ। ਸੋ ਭਾਈ ਕਮਲਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸਮਾਗਮ ਦਲ ਖਾਲਸਾ ਦੀ 46ਵੀਂ ਸਥਾਪਨਾ ਦਿਵਸ ਮੌਕੇ ਸੱਦਿਆ ਗਿਆ ਔਰ ਇਹ ਸਮਾਗਮ ਇਸ ਵਰੇ ਦਾ ਦੋ ਸ਼ਖਸੀਅਤਾਂ ਨੂੰ, ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਗਜਿੰਦਰ ਸਿੰਘ ਨੂੰ ਸਮਰਪਿਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ
ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਸਾਡੇ ਇਸ ਸਮਾਗਮ ਦੇ ਵਿੱਚ ਉਹ ਚੀਫ ਗੈਸਟ ਦੇ ਰੂਪ ਦੇ ਵਿੱਚ ਆਉਣ। ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪਣੀ ਜਿਹੜਾ ਸੀ ਸੋਵੀਨਰ ਛਾਪਿਆ ਸੀ, ਮੈਂ ਉਸ ਨੂੰ ਰਸਤੇ ਦੇ ਵਿੱਚ ਦੇਖ ਰਿਹਾ ਸੀ, ਮਾਨ ਸਾਹਿਬ ਨੂੰ ਵੀ ਚੇਤੇ ਕਰਵਾਉਣਾ। 26 ਵਰ੍ਹੇ ਪਹਿਲੇ ਮੇਰੇ ਖਿਆਲ 1998 ਦੇ ਵਿੱਚ ਜਦੋਂ ਪਾਬੰਦੀ ਹਟੀ ਦਲ ਖਾਲਸਾ ਤੇ ਉਦੋਂ ਵੀ ਇਸੇ ਤਰ੍ਹਾਂ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਇਜਲਾਸ ਬੁਲਾਇਆ ਸੀ ਆਪਣੀ ਵਰ੍ਹੇਗੰਢ ਤੇ। ਉਸ ਦਿਨ ਵੀ ਸਾਡੇ ਵਰ੍ਹੇਗੰਢ ਦੇ ਸਮਾਗਮ ਤੇ ਜਿਹੜੇ ਮੁੱਖ ਮਹਿਮਾਨ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੀ। ਮੈਂ ਦੇਖਦਾ ਸਫ਼ਰ ਕਿੰਨੀ ਤੇਜ਼ ਦੌੜਦਾ, ਟਾਈਮ ਕਿੰਨੀ ਤੇਜ਼ ਦੌੜਦਾ। 26-27 ਸਾਲ ਬੀਤ ਗਏ ਉਸ ਸਫ਼ਰ ਨੂੰ ਸ਼ੁਰੂ ਕੀਤਿਆਂ ਨੂੰ, ਪਰ ਮੈਂ ਆਪਣੀ ਜਿਹੜੀ ਗੱਲਬਾਤ ਹੈ ਉਹ ਭਾਈ ਗਜਿੰਦਰ ਸਿੰਘ ਦੀ ਜਿਹੜੀ ਇੱਕ ਦੋ ਸਤਰਾਂ ਸੀਗੀਆਂ ਉਹਨਾਂ ਦੇ ਨਾਲ ਸ਼ੁਰੂ ਕਰਦਾ। ਭਾਈ ਗਜਿੰਦਰ ਸਿੰਘ ਲਿਖਦੇ ਨੇ ਕਿ ਦਲ ਖਾਲਸਾ ਜਿਸ ਸੋਚ ਵਿੱਚੋਂ ਜਨਮਿਆ ਉਹ ਸੋਚ ਉਸ ਨਸਲ ਦੀ ਸੀ ਜਿਨ੍ਹਾਂ ਅੱਖਾਂ ਆਜ਼ਾਦ ਭਾਰਤ ਦੀ ਗੁਲਾਮੀ ਵਿੱਚ ਖੋਲੀਆਂ ਸੀ। 6 ਅਗਸਤ ਚੰਡੀਗੜ੍ਹ ਦੇ ਵਿੱਚ ਇਕੱਤਰਤਾ, ਔਰ ਇਕੱਤਰਤਾ ਦਾ ਜਿਹੜਾ ਬੇਸ ਸੀ, ਜਿਹੜੇ ਰੂਟ ਸੀਗੀਆਂ, ਉਹ ਸੀ 13 ਅਪ੍ਰੈਲ 1978 ਦਾ ਨਿਰੰਕਾਰੀ ਸਾਕਾ। ਨਿਰੰਕਾਰੀ ਸਾਕੇ ਦੇ ਵਿੱਚ 13 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਰੋਹ ਭਰੇ ਜਜ਼ਬਾਤ ਕੌਮ ਦੇ ਵਿੱਚ ਜਾਗੇ, ਉਹਨਾਂ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋਏ ਬਹੁਤ ਸਾਰੇ ਪੰਜਾਬ ਤੋਂ ਨੌਜਵਾਨ ਜਥੇਬੰਦੀਆਂ ਚੰਡੀਗੜ੍ਹ ਦੇ ਵਿੱਚ 6 ਅਗਸਤ ਨੂੰ ਇਕੱਤਰ ਹੋਈਆਂ ਗੁਰਦੁਆਰਾ ਅਕਾਲਗੜ੍ਹ ਸਾਹਿਬ। ਔਰ ਉਸ ਗੁਰਦੁਆਰੇ ਦੇ ਵਿੱਚ ਇੱਕ ਮਤਾ ਪਾਇਆ ਗਿਆ ਕਿ ਅਸੀਂ ਇਤਿਹਾਸ ਦੇ ਪੰਨਿਆਂ ਤੋਂ ਇੱਕ ਇਤਿਹਾਸਿਕ ਨਾਮ, ਮਹੱਤਵਪੂਰਨ ਨਾਮ ਜਿਹੜਾ ਉਹ ਦੁਬਾਰਾ ਉਸ ਨੂੰ ਉੱਥੋਂ ਚੁੱਕ ਕੇ ਇਤਿਹਾਸ ਦੇ ਪੰਨਿਆਂ ਤੋਂ ਦੁਬਾਰਾ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਉਸ ਨੂੰ ਪੁਨਰ ਸੁਰਜੀਤ ਕੀਤਾ ਗਿਆ। ਦਲ ਖਾਲਸਾ ਦੇ ਰੂਪ ਦੇ ਵਿੱਚ ਉਹ ਜਥੇਬੰਦੀ ਹੋਂਦ ਵਿੱਚ ਲਿਆਂਦੀ ਗਈ। ਉਸ ਤੋਂ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀ ਭਾਈ ਗਜਿੰਦਰ ਸਿੰਘ ਹੋਣਾ ਦੀਆਂ, ਭਾਈ ਹਰਸਿਮਰਨ ਸਿੰਘ ਦੀਆਂ ਹੋ ਚੁੱਕੀਆਂ ਸੀ, ਔਰ ਉਹ ਸਰਗਰਮ ਸੀ ਪੰਥਕ ਸਫਾ ਦੇ ਵਿੱਚ, ਪੰਥਕ ਪਿੜ ਦੇ ਵਿੱਚ। ਡਾਕਟਰ ਜਗਜੀਤ ਸਿੰਘ ਚੌਹਾਨ, ਸਰਦਾਰ ਕਪੂਰ ਸਿੰਘ, ਸਰਦਾਰ ਗੁਰਤੇਜ ਸਿੰਘ, ਮਾਨ ਸਾਹਿਬ ਦੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਮਾਨ, ਇਹਨਾਂ ਦੇ ਨਾਲ ਉਹਨਾਂ ਦੀ ਨੇੜਤਾ, ਉਹਨਾਂ ਦੇ ਨਾਲ ਇਹਨਾਂ ਦੀਆਂ ਗੱਲਬਾਤ, ਉਹ ਸਭ ਚੱਲ ਰਿਹਾ ਸੀ। ਬਟ ਨਿਰੰਕਾਰੀ ਕਾਂਡ ਨੇ ਉਹ ਦਿਨ, ਉਹ ਸਮਾਂ, ਉਹ ਟਾਈਮ ਲੈ ਆਂਦਾ ਜਦੋਂ ਸਾਰੇ ਨੌਜਵਾਨਾਂ ਨੇ ਇਕੱਤਰ ਹੋ ਕੇ ਦਲ ਖਾਲਸਾ ਨੂੰ ਪੁਨਰ ਸੁਰਜੀਤ ਕਰਨ ਦਾ ਮਤਾ ਪਾਇਆ ਤੇ 13 ਅਗਸਤ 1978 ਨੂੰ ਐਲਾਨ ਕਰਕੇ ਦਲ ਖਾਲਸਾ ਦੀ ਆਰੰਭਤਾ ਕੀਤੀ ਗਈ। ਸਫ਼ਰ ਮੈਂ ਨਾਲ ਦੇ ਨਾਲ ਤੇਜ਼ੀ ਦੇ ਨਾਲ ਦੱਸਦਾ ਜਾਂਦਾ ਕਿ ਜਦੋਂ ਇਹ ਸਫ਼ਰ ਸ਼ੁਰੂ ਹੋਇਆ, ਅਖੰਡ ਕੀਰਤਨੀ ਜਥੇ ਦੇ ਸਿੰਘ ਜਿਹੜੇ ਬਾਅਦ ਵਿੱਚ ਬੱਬਰ ਖਾਲਸਾ ਦੇ ਰੂਪ ਦੇ ਵਿੱਚ ਸਾਹਮਣੇ ਆਏ, ਜਥੇਦਾਰ ਤਲਵਿੰਦਰ ਸਿੰਘ, ਜਥੇਦਾਰ ਨਾਗੋਕੇ ਔਰ ਅਮੋਲਕ ਸਿੰਘ ਹੋਣੀ ਜਥੇਦਾਰ, ਇਹ ਸਾਰੇ ਸਿੰਘ ਉਸ ਵੇਲੇ ਐਕਟਿਵ ਸੀ। ਸਰਦਾਰ ਸੁਖਦੇਵ ਸਿੰਘ, ਬੱਬਰ, ਅਨੋਖ ਸਿੰਘ, ਇਹ ਸਾਰੇ ਉਸ ਵੇਲੇ ਅਖੰਡ ਕੀਰਤਨੀ ਜਥੇ ਦੇ ਰੂਪ ਦੇ ਵਿੱਚ ਬਹੁਤ ਐਕਟਿਵ ਸੀ। ਔਰ ਇਹਨਾਂ ਦੇ ਨਾਲ ਸਾਂਝ ਪਈ। ਉਸ ਤੋਂ ਬਾਅਦ ਜਰਨੈਲ ਸਿੰਘ ਸੀਨ ਤੇ ਉਹਨਾਂ ਦਾ ਉਭਾਰ ਹੁੰਦਾ, ਉਹਨਾਂ ਦੀ ਗ੍ਰਿਫਤਾਰੀ ਦਾ ਇੱਕ ਸਬੱਬ ਬਣਦਾ। ਇਸ ਸਮੇਂ ਦੇ ਵਿੱਚ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਖਾਲਿਸਤਾਨ ਦੇ ਨਾਮ ਤੇ ਮਾਰਚ, ਸੈਮੀਨਾਰ, ਜੋ ਵੀ ਉਹ ਆਯੋਜਿਤ ਉਸ ਵੇਲੇ ਕਰ ਸਕਦੇ ਸੀ ਉਹਨਾਂ ਨੇ ਕੀਤੇ, ਕਿਉਂਕਿ ਦਲ ਖਾਲਸਾ ਨੇ ਆਪਣੇ ਪਹਿਲੇ ਇਜਲਾਸ ਦੇ ਵਿੱਚ ਗੁਰਦਾਸਪੁਰ 1980 ਦੇ ਵਿੱਚ ਜਿਹੜਾ ਪਾਰਟੀ ਦਾ ਏਜੰਡਾ ਸੀ ਉਹ ਸੋਵਰਨ 6 ਸਟੇਟ ਦੀ ਕਾਇਮੀ ਨਿਸ਼ਚਿਤ ਕਰ ਲਿਆ ਸੀ। 1980 ਦੀ ਜਿਹੜੀ ਪਹਿਲਾ ਇਜਲਾਸ ਹੋਇਆ ਬਣਨ ਤੋਂ ਬਾਅਦ
ਉਸ ਵਿੱਚ ਜਿਹੜਾ ਏਜੰਡਾ ਜਿਹੜੇ ਮੁੱਖ ਨਿਸ਼ਾਨੇ ਮਿਥੇ ਗਏ ਉਹਦੇ ਵਿੱਚ ਸੋਵਰਨ ਸਿੱਖ ਸਟੇਟ ਦੀ ਕਾਇਮੀ ਸੀ। ਸੋ ਉਸ ਨਾਮ ਤੇ ਜਦੋਂ ਇਹਨਾਂ ਨੇ ਆਪਣੀਆਂ ਐਕਟੀਵਿਟੀਜ਼ ਸ਼ੁਰੂ ਕੀਤੀਆਂ ਤਾਂ ਜਦੋਂ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਬਾਅਦ ਇਹਨਾਂ ਨੂੰ ਜਹਾਜ਼ ਲੈ ਕੇ ਜਾਣਾ ਪੈਂਦਾ। ਜਹਾਜ਼ ਤੋਂ ਬਾਅਦ ਜਿਹੜੀ ਲੀਡਰਸ਼ਿਪ ਹੈ ਉੱਧਰ ਕੈਦ ਹੋ ਜਾਂਦੀ ਹੈ। ਹਰਸਿਮਰਨ ਸਿੰਘ ਦਰਬਾਰ ਸਾਹਿਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਜਹਾਜ਼ ਅਗਵਾ ਦੀ ਜ਼ਿੰਮੇਵਾਰੀ ਕਬੂਲਦੇ ਨੇ। ਉਹਨਾਂ ਦੀ ਫਿਰ ਬਾਅਦ ਵਿੱਚ ਗ੍ਰਿਫਤਾਰੀ ਹੁੰਦੀ ਹੈ ਉਸੇ ਕੇਸ ਦੇ ਵਿੱਚ। ਬਾਕੀ ਦੇ ਸਿੰਘ ਜਿਹੜੇ ਸੀਗੇ ਜਥੇਬੰਦੀ ਦੇ ਉੱਤੇ 1 ਮਈ 1982 ਨੂੰ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਬੈਨ ਕਰ ਦਿੱਤਾ ਜਾਂਦਾ ਹੈ। 2 ਜਥੇਬੰਦੀਆਂ ਇਕੱਠੇ ਇੱਕੋ ਦਿਨ ਇੱਕ ਨੋਟੀਫਿਕੇਸ਼ਨ ਦੇ ਨਾਲ ਬੈਨ ਕੀਤੀਆਂ ਗਈਆਂ, ਕੌਂਸਲ ਆਫ ਖਾਲਿਸਤਾਨ ਤੇ ਦਲ ਖਾਲਸਾ 1 ਮਈ 1982। ਇਸ ਪਾਬੰਦੀ ਤੋਂ ਬਾਅਦ ਜਿਹੜੇ ਸਿੰਘ ਰੂਪੋਸ਼ ਹੋ ਗਏ ਉਹ ਵਿਦੇਸ਼ਾਂ ਨੂੰ ਨਿਕਲ ਗਏ, ਜਿਹੜੇ ਇੱਥੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਮਾਂ ਤੇਜ਼ੀ ਨਾਲ ਨਿਕਲਦਾ ਗਿਆ। ਭਾਈ ਗਜਿੰਦਰ ਸਿੰਘ ਹੋਣਾ ਨੂੰ, ਸਾਥੀਆਂ ਨੂੰ ਉੱਧਰ ਪਾਕਿਸਤਾਨ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋ ਗਈ। ਜਥੇਬੰਦੀ ਇੱਕ ਤਰ੍ਹਾਂ ਨਾਲ ਪਿੜ ਵਿੱਚੋਂ ਗੈਰ ਹਾਜ਼ਰ ਹੋ ਗਈ। ਲੰਮਾ ਸਮਾਂ ਲੱਗ ਗਿਆ, 15-16 ਸਾਲ ਤਕਰੀਬਨ ਦਲ ਖਾਲਸਾ ਪੰਜਾਬ ਦੇ ਪਿੜ ਤੋਂ ਗੈਰ ਹਾਜ਼ਰ ਰਿਹਾ। 1998 ਦੇ ਵਿੱਚ ਜਦੋਂ ਦੁਬਾਰਾ ਮੌਕਾ ਮਿਲਿਆ ਤੇ ਅਸੀਂ ਜਿਹੜੀ ਪਾਬੰਦੀ ਲੱਗੀ ਸੀ ਉਸ ਨੂੰ ਚੈਲੰਜ ਕਰਨ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਕਿਉਂਕਿ ਉਹ ਹਰ ਸਾਲ ਜਿਹੜੀ ਪਾਬੰਦੀ ਹੁੰਦੀ ਹੈ ਅੰਡਰ UAPA ਹੁੰਦੀ ਹੈ, ਯੂਆਪਾ ਦੇ ਅਧੀਨ ਲੱਗਦੀ ਹੈ। ਤੇ ਪਹਿਲਾਂ ਇਹ 2-2 ਸਾਲ ਲਈ ਲੱਗਦੀ ਸੀ। ਹੁਣ ਜਿੰਨੀਆਂ ਵੀ ਇਹ ਪਾਬੰਦੀਆਂ ਹੁਣ ਜਿਹੜੀਆਂ ਜਥੇਬੰਦੀਆਂ ਤੇ ਲੱਗ ਰਹੀਆਂ 5-5 ਸਾਲ ਦੇ ਵਕਤ ਟਾਈਮ ਪੀਰੀਅਡ ਲਈ ਲੱਗ ਰਹੀਆਂ ਨੇ, ਉਦੋਂ 2-2 ਸਾਲ ਲਈ ਲੱਗਦੀਆਂ ਸੀ। 17-18 ਦੇ ਵਿੱਚ ਸਾਨੂੰ ਉਸ ਵੇਲੇ ਬਹੁਤ ਵੱਡਾ ਹੁਲਾਰਾ ਮਿਲਿਆ ਜਦੋਂ ਭਾਜੀ ਦਲਜੀਤ ਸਿੰਘ ਦੀ ਅਗਵਾਈ ਵਾਲੀ, ਭਾਈ ਜਥੇਦਾਰ ਕੁਲਬੀਰ ਸਿੰਘ ਬੜਾ ਪਿੰਡ ਦੀ ਅਗਵਾਈ ਵਾਲੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਦਲ ਖਾਲਸਾ ਨਾਲ ਏਕਤਾ ਕਰਕੇ ਦੋਨਾਂ ਨੇ ਇੱਕ ਜਥੇਬੰਦੀ ਦੇ ਰੂਪ ਦੇ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ। ਭਾਜੀ ਦਲਜੀਤ ਸਿੰਘ ਏਕਤਾ ਤੱਕ ਨਾਲ ਸੀ, ਪਰ ਏਕਤਾ ਤੋਂ ਬਾਅਦ ਉਹ ਅੰਦਰ ਨਹੀਂ ਆਏ। ਉਹਨਾਂ ਨੇ ਆਪਣਾ ਰਸਤਾ, ਆਪਣੀ ਵਰਕਿੰਗ ਅੱਡ ਵੱਖਰੀ ਕਰ ਲਈ ਔਰ ਉਹ ਆਪਣਾ ਇੰਡੀਪੈਂਡੈਂਟ ਇਸ ਵੇਲੇ ਚੱਲ ਰਹੇ ਨੇ। ਬਟ ਉਹਨਾਂ ਦੇ ਜਿਹੜੇ ਸਾਥੀ ਨੇ ਜਥੇਦਾਰ ਕੁਲਬੀਰ ਸਿੰਘ ਬੜਾ ਪਿੰਡ ਦੀ ਅਗਵਾਈ ਹੇਠ ਜੋ ਆਏ ਸੀ, ਉਹ ਅੱਜ ਪਾਰਟੀ ਦੇ ਅੰਦਰ, ਪਾਰਟੀ ਦੇ ਲਈ ਉਹ ਦਲ ਖਾਲਸਾ ਦਾ ਹੀ ਹੁਣ ਰੂਪ ਨੇ। ਬੜਾ ਪਿੰਡ ਨੂੰ ਕਿਸੇ ਕਾਰਨਾਂ ਕਰਕੇ ਉਹਨਾਂ ਦੀ ਲਾਈਫ ਕਨਵਿਕਸ਼ਨ ਹੋ ਗਈ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਉਸ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਪਾਰਟੀ ਦੀ ਵਾਗਡੋਰ ਉਸ ਦਿਨ ਤੋਂ ਸੰਭਾਲ ਰਹੇ ਨੇ ਔਰ ਅਸੀਂ ਵੇਟ ਕਰਦੇ ਹਾਂ ਕਿ ਭਾਜੀ ਬੜਾ ਪਿੰਡ ਵੀ ਜਲਦੀ ਵਾਪਸ ਆਉਣ। ਜਿਹੜੀ ਸੇਵਾ ਉਹਨਾਂ ਦੇ ਹਿੱਸੇ ਆਈ ਸੀ, ਜਿਹੜੀ ਉਹ ਨਹੀਂ ਕਰ ਸਕੇ, ਉਹ ਆ ਕੇ ਕਰਨ। ਇੱਕ 46 ਵਰ੍ਹੇ ਦਾ ਜਿਹੜਾ ਸਮਾਂ ਹੁੰਦਾ ਹੈ ਬਹੁਤ ਲੰਬਾ ਹੁੰਦਾ ਹੈ। ਬਹੁਤ ਲੋਕ ਤੁਹਾਡੇ ਨੇੜੇ ਆਉਂਦੇ ਨੇ, ਬਹੁਤ ਲੋਕ ਨਾਰਾਜ਼ ਹੋ ਕੇ ਚਲੇ ਵੀ ਜਾਂਦੇ ਨੇ। ਸਾਡੇ ਨਾਲ ਵੀ ਕੁਝ ਜਿਹੜਾ ਸਾਡਾ ਪਰਿਵਾਰ ਸੀ ਉਹਦੇ ਚੋਂ ਕੁਝ ਲੋਕ ਨਾਰਾਜ਼ ਹੋ ਕੇ ਚਲੇ ਗਏ। ਜੇ ਉਹਨਾਂ ਦੇ ਜੈਨੂਇਨ ਗ੍ਰੀਵੈਂਸਿਸ ਹੋਣ ਉਹ ਜ਼ਰੂਰ ਐਡਰੈਸ ਕੀਤੇ ਜਾਣਗੇ। ਅਗਰ ਉਹ ਆਪਣੇ ਵੱਡੇ ਪਰਿਵਾਰ ਦੇ ਵਿੱਚ ਵਾਪਸ ਆ ਕੇ ਕੰਮ ਕਰਨਾ ਚਾਹੁੰਦੇ ਨੇ ਤੇ ਉਹ ਹਮੇਸ਼ਾ ਵੈਲਕਮ ਨੇ। ਬਟ ਜੇ ਉਹਨਾਂ ਨੂੰ ਲੱਗਦਾ ਕਿ ਉਹ ਆਪਣੇ ਤੌਰ ਤੇ ਜ਼ਿਆਦਾ ਕੌਮ ਦੀ ਸੇਵਾ ਕਰ ਸਕਦੇ ਨੇ ਤੇ ਉਹਨਾਂ ਨੂੰ ਮੁਬਾਰਕ, ਉਹਨਾਂ ਦਾ ਰਸਤਾ। ਸਾਡੇ ਵਿੱਚ ਇੱਕ ਬਹੁਤ ਵੱਡੀ ਅਸੀਂ ਤਬਦੀਲੀ ਪਿਛਲੇ 3-4 ਸਾਲ ਤੋਂ ਲਿਆ ਰਹੇ ਹਾਂ, ਪ੍ਰੋਸੈਸ 'ਚ ਹਾਂ ਕਿ ਅਸੀਂ ਆਪਣੀ ਜਿਹੜੀ ਲੀਡਰਸ਼ਿਪ ਹੈ, ਜਿਹੜੇ ਆਪਣੇ ਆਫਿਸ ਬੈਰੀਅਰ ਨੇ, ਉਹ ਨੌਜਵਾਨਾਂ ਨੂੰ ਅਪਾਇੰਟ ਕਰਕੇ ਵਾਗਡੋਰ ਉਹਨਾਂ ਨੂੰ ਦਿੱਤੀ ਜਾਵੇ। ਤੇ ਅੱਜ 46 ਵਰ੍ਹੇ ਅਸੀਂ ਪੂਰੇ ਕਰ ਲਏ ਨੇ, ਜਿਹਦੇ ਚੋਂ 15-16 ਵਰ੍ਹੇ ਅਸੀਂ ਜਲਾਵਤ ਨਹੀਂ ਕੱਟੀ ਹੈ, ਬਾਕੀ ਦਾ ਸਮਾਂ ਸਾਡਾ ਇੱਥੇ ਦਾ। ਸਾਡੀ ਇਹ ਰੀਝ ਹੈ ਔਰ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਜਦੋਂ ਪਾਰਟੀ ਆਪਣਾ 50th ਫਾਊਂਡੇਸ਼ਨ ਡੇ ਮਨਾਵੇ, 50 ਸਾਲ ਪੂਰੇ ਕਰੇ, ਉਦੋਂ ਤੱਕ ਨੌਜਵਾਨ ਇਸ ਜਥੇਬੰਦੀ ਦੀ ਪੂਰਨ ਰੂਪ ਦੇ ਵਿੱਚ ਅਗਵਾਈ ਲੈ ਚੁੱਕੇ ਹੋਣ।
ਇਹ ਕੋਈ ਸਾਡਾ ਦਾਵਾ ਨਹੀਂ ਹੈ ਕਿ ਜਿਹੜੇ ਨੌਜਵਾਨ ਸਾਡੇ ਨਾਲ ਪਿਛਲੇ ਇੰਨੇ ਵਰਿਆਂ ਤੋਂ ਕੰਮ ਕਰ ਰਹੇ ਨੇ ਸਿਰਫ ਉਹੀ ਕੌਮ ਦੀ ਵਾਗਡੋਰ ਦੇ ਹੱਕਦਾਰ ਨੇ। ਨਹੀਂ, ਸਾਡੀਆਂ ਇਹਨਾਂ ਜਥੇਬੰਦੀਆਂ ਤੋਂ ਬਾਹਰੋਂ ਵੀ ਅਗਰ ਆ ਕੇ ਕੋਈ ਆਪਣੀ ਕ੍ਰੈਡੀਬਿਲਿਟੀ, ਆਪਣਾ ਹੁਨਰ, ਆਪਣੀ ਦ੍ਰਿੜਤਾ, ਆਪਣੀ ਕਮਿਟਮੈਂਟ ਪ੍ਰੂਫ ਕਰਦਾ ਹੈ ਔਰ ਅੱਗੇ ਨਿਕਲਦਾ ਹੈ ਤੇ ਅਸੀਂ ਉਹਨੂੰ ਵੀ ਵੈਲਕਮ ਕਰਾਂਗੇ। ਮੂਵਮੈਂਟ ਉੱਠਣੀ ਚਾਹੀਦੀ ਹੈ, ਸੰਘਰਸ਼ ਉੱਠਣਾ ਚਾਹੀਦਾ ਹੈ, ਲਹਿਰ ਤੁਰਨੀ ਚਾਹੀਦੀ ਹੈ ਜਿਹੜੀ ਇੱਕ ਖੜੋਤ ਦੀ ਅਵਸਥਾ 'ਚ ਹੈ। ਉਹ ਕੋਈ ਵੀ ਨੌਜਵਾਨ ਅੱਗੇ ਤੋਰੇ, ਅਸੀਂ ਹਮੇਸ਼ਾ ਉਹਨੂੰ ਵੈਲਕਮ ਕਰਾਂਗੇ। ਆਪਣੇ ਪੱਧਰ 'ਤੇ ਜੋ ਸਾਡੇ ਕੋਲ ਹੋ ਸਕਦਾ ਹੈ ਅਸੀਂ ਨੌਜਵਾਨਾਂ ਨੂੰ ਇੱਕ ਮੌਕਾ ਜ਼ਰੂਰ ਦੇ ਰਹੇ ਹਾਂ। ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਾਂਗਾ, ਖਾਸ ਤੌਰ 'ਤੇ ਮਾਨ ਸਾਹਿਬ ਨੂੰ ਵੀ, ਕਿ ਜਿਹੜੇ ਨੌਜਵਾਨ ਸਾਡੀ ਜਥੇਬੰਦੀ ਵੱਲੋਂ ਅੱਗੇ ਆ ਰਹੇ ਨੇ ਤੁਸੀਂ ਵੀ ਉਹਨਾਂ ਨੂੰ ਉਸੇ ਤਰ੍ਹਾਂ ਥਾਪੜਾ ਦਿਓ ਜਿਵੇਂ ਕਿਸੇ ਵੇਲੇ ਤੁਹਾਡੇ ਪਿਤਾ ਜੀ ਨੇ ਸਰਦਾਰ ਗਜਿੰਦਰ ਸਿੰਘ ਨੂੰ ਦਿੱਤਾ ਸੀ ਤੇ 1998 'ਚ ਤੁਸੀਂ ਸਾਨੂੰ ਦਿੱਤਾ ਸੀ। ਸਫ਼ਰ ਬਹੁਤ ਲੰਬਾ ਹੈ ਔਰ ਕਹਿਣ ਨੂੰ ਵੀ ਬਹੁਤ ਕੁਛ ਹੈ, ਬਟ ਮਕਸਦ ਸਾਡਾ ਇੱਕ ਹੀ ਹੈ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਆਪਣੀ ਇਸ ਉਮਰ ਦੇ ਵਿੱਚ ਆਪਣੇ ਹੁੰਦਿਆਂ ਦੁਬਾਰਾ ਮੂਵਮੈਂਟ ਨੂੰ ਉਸ ਸਿਖਰਾਂ ਤੇ ਦੇਖ ਸਕੀਏ। ਮੂਵਮੈਂਟ ਦੇ ਆਪਣੇ ਪੱਖ ਨੇ, ਜੁਝਾਰੂ ਮੂਵਮੈਂਟ ਵੀ ਹੈ, ਡੈਮੋਕ੍ਰੈਟਿਕ ਮੂਵਮੈਂਟ ਵੀ ਹੈ, ਪੋਲੀਟੀਕਲ ਮੂਵਮੈਂਟ ਵੀ ਹੈ ਔਰ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਇੱਕ ਡਿਪਲੋਮੈਸੀ ਦੀ ਦੌੜ ਹੈ ਉਹ ਵੀ, ਉਹਦੇ 'ਚ ਵੀ ਸਿੱਖਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਬਾਰ-ਬਾਰ ਗੱਲ ਵੀ ਹੁੰਦੀ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ, ਰੈਫਰੈਂਡਮ ਦੀ। ਮੈਂ ਨਾ ਉਹਦਾ ਜਿਹੜਾ UN ਦਾ ਚਾਰਟਰ ਪੜ੍ਹ ਰਿਹਾ ਸੀ ਤੇ ਕਾਫੀ ਜਗ੍ਹਾ ਤੇ ਜਿਹੜਾ ਇਹਦਾ ਜ਼ਿਕਰ ਹੈ UN ਦੇ ਵਿੱਚ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜ਼ਿਕਰ ਹੈਗਾ, ਸਵੈ ਨਿਰਣੇ ਦੇ ਹੱਕ ਦਾ ਜ਼ਿਕਰ ਹੈਗਾ। ਜਦੋਂ ਸਵੈ ਨਿਰਣੇ ਦਾ ਹੱਕ ਮਿਲਦਾ ਤੇ ਫਿਰ ਅੱਗੋਂ ਪਲੇਬੀਸਾਈਡ ਨਾ ਦੇ ਦਿਓ, ਰੈਫਰੈਂਡਮ ਨਾ ਦੇ ਦਿਓ, ਜੋ ਮਰਜ਼ੀ ਤੁਸੀਂ ਉਹਦਾ ਨਾਂ ਦੇ ਦਿਓ, ਪਰ ਪਹਿਲਾਂ ਇੱਕ ਹੱਕ ਤੁਹਾਨੂੰ ਦਿੱਤਾ ਜਾਂਦਾ ਹੈ ਅੰਡਰ UN ਚਾਰਟਰ। ਤੇ ਜਿਹੜੇ ਮੁਲਕਾਂ ਨੂੰ ਮਿਲਿਆ, ਚਾਹੇ ਕੁਇਬਿਕ ਨੂੰ ਮਿਲਿਆ ਚਾਹੇ ਸਕਾਟਲੈਂਡ ਨੂੰ ਮਿਲਿਆ, ਉਹਨਾਂ ਦੋਹਾਂ ਮੁਲਕਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ ਦਿੱਤਾ, ਇਸ ਕਰਕੇ ਉੱਥੇ ਪੀਸਫੁਲ ਰੈਫਰੈਂਡਮ ਹੋਇਆ। ਕੈਟੇਲੋਨੀਆ ਦੇ ਵਿੱਚ ਸਪੇਨ ਤੋਂ ਬਗਾਵਤ ਕਰਕੇ ਉਸ ਸੂਬੇ ਨੇ ਰੈਫਰੈਂਡਮ ਕਰਵਾਇਆ। ਰੈਫਰੈਂਡਮ 'ਚੋਂ ਜਿੱਤ ਵੀ ਗਏ ਨੇ, ਪਰ ਜਿਹੜੀ ਮੇਨ ਸਰਕਾਰ ਸੀ ਸਪੇਨ ਦੀ ਉਹਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਤੇ ਜਿਹੜੇ ਉਹ ਰੈਫਰੈਂਡਮ ਕਰਵਾਉਣ ਵਾਲੇ ਪ੍ਰਬੰਧਕ ਸੀ ਸਾਰਿਆਂ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ। ਹੋਰ ਜਿੱਥੇ UN ਦੇ ਇੰਟਰਵੈਂਸ਼ਨ ਨਾਲ ਹੋਇਆ ਉੱਥੇ ਸੌਖਾ ਨਹੀਂ ਹੋਇਆ, ਬਹੁਤ ਬਲੱਡ ਸ਼ੈਡ ਹੋਇਆ। ਮੈਂ ਸਿਰਫ ਇਹੀ ਕਹਾਂਗਾ ਕਿ ਇਹ ਨਾਮੁਮਕਿਨ ਨਹੀਂ ਹੈ ਪਰ ਇੰਨਾ ਸੌਖਾ ਵੀ ਨਹੀਂ। ਇਹਦੇ ਲਈ ਸਾਨੂੰ ਮਾਹੌਲ ਵੀ ਬਣਾਉਣਾ ਪਏਗਾ, ਸੰਘਰਸ਼ ਵੀ ਖੜਾ ਕਰਨਾ ਪਏਗਾ, ਲੋਕਾਂ ਨੂੰ ਵੀ ਦੇ ਅੰਦਰ ਜਾਗਰਤੀ ਵੀ ਲਿਆਉਣੀ ਪਏਗੀ, ਲੋਕ ਸੜਕਾਂ ਤੇ ਵੀ ਆਉਣਗੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਇੱਕ ਮੁਲਕ, ਇੱਕ ਨਹੀਂ ਇੱਕ ਬਲੌਕ ਮੁਲਕ ਸਾਨੂੰ ਆਪਣੇ ਹੱਕ ਵਿੱਚ ਖੜੇ ਕਰਨੇ ਪੈਣਗੇ ਜਿਹੜੇ UN ਦੇ ਵਿੱਚ ਸਾਡੀ ਗੱਲ ਨੂੰ ਲੈ ਕੇ ਜਾਣ। ਅਸੀਂ ਨਹੀਂ ਲੈ ਕੇ ਜਾ ਸਕਦੇ, ਅਸੀਂ ਮੈਮੋਰੈਂਡਮ ਦੇ ਸਕਦੇ ਹਾਂ। ਜਿਹੜਾ ਬਾਹਰ ਇਹ ਰੈਫਰੈਂਡਮ ਹੋ ਰਹੇ ਨੇ ਇਹ ਸਾਰਾ ਕੁਝ ਇਕੱਠਾ ਕਰਕੇ ਜਾਣਾ UN ਨੂੰ ਹੀ ਹੈ। ਇਹਨਾਂ ਨੇ ਵੀ ਬਾਹਰ ਵਾਲਿਆਂ ਨੇ ਵੀ UN ਨੂੰ ਦੇਣਾ ਹੈ, ਬਟ UN ਨੂੰ ਤੁਸੀਂ ਇੱਥੇ ਦਿੱਲੀ ਦੇ ਦਿਓ, UN ਨੂੰ ਤੁਸੀਂ ਨਿਊਯਾਰਕ ਦੇ ਦਿਓ ਜਾਂ ਬਾਕੀ ਮੁਲਕਾਂ ਦੇ ਜਿਹੜੇ ਜਿੱਥੇ ਉਹਨਾਂ ਦੇ ਹੈੱਡ ਆਫਿਸ ਨੇ ਚਾਹੇ ਉੱਥੇ ਦੇ ਦਿਓ, ਜਿੱਥੇ ਮਰਜ਼ੀ ਦੇ ਦਿਓ, ਬਟ UN ਦੇ ਅੰਦਰ ਤਾਂ ਹੀ ਗੱਲ ਹੋਏਗੀ ਜੇ ਸਾਡੇ ਜਿਹੜੇ ਫਰੈਂਡਸ ਆਫ ਸਿੱਖ ਨੇ ਜਾਂ ਫਰੈਂਡਸ ਆਫ ਪੰਜਾਬ ਨੇ ਜਿਹੜੇ ਮੁਲਕ, ਉਹ ਸਾਡੀ ਗੱਲ ਅੰਦਰ ਰੱਖਣਗੇ। ਮਾਨ ਸਾਹਿਬ ਫਾਰਮਰ MP ਵੀ ਨੇ, 3 ਵਾਰ MP ਰਹੇ ਨੇ। ਡਿਪਲੋਮੈਸੀ ਦੀ ਜਿਹੜੀ ਹੈਗੀ ਹੈ ਉਹਨੂੰ, ਕਲਾ ਨੂੰ ਇਹ ਸਮਝਦੇ ਨੇ ਔਰ ਸਾਡੀ ਰਿਕੁਐਸਟ ਵੀ ਇਹਨਾਂ ਨੂੰ ਕਿ ਇਹ ਆਪਣੇ ਲੈਵਲ ਤੇ ਵੀ ਅਸੀਂ ਕੋਸ਼ਿਸ਼ ਕਰੀਏ ਕਿ ਅਮਰੀਕਾ ਅਗਰ UK ਇਸ ਵੇਲੇ ਇੱਕ ਆਪਣੀ ਜਿਹੜੀ ਪੋਜੀਸ਼ਨ ਹੈ ਸ਼ਿਫਟ ਕਰਕੇ ਪ੍ਰੋ ਇੰਡੀਆ ਕਰਕੇ ਬੈਠਾ ਹੋਇਆ ਹੈ, ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੇ ਬਾਕੀ ਯੂਰਪੀਅਨ ਮੁਲਕ ਨੇ ਉਹਨਾਂ ਨੂੰ ਆਪਣੇ ਹੱਕ ਵਿੱਚ ਖੜਾ ਕਰੀਏ, ਉਹਨਾਂ ਨੂੰ ਆਪਣੇ ਦੋਸਤ ਬਣਾਈਏ ਤਾਂ ਕਿ ਸਾਡੀ ਗੱਲ ਵੀ ਜਿਹੜੀ UN ਦੇ ਵਿੱਚ ਜਾਵੇ। ਕਿਉਂਕਿ ਜਿੰਨੀ ਦੇਰ ਤੱਕ UN ਦੇ ਅੰਦਰ ਕੋਈ ਮੁਲਕ ਸਾਡੀ ਗੱਲ ਨਹੀਂ ਕਰੇਗਾ, ਉਨੀ ਦੇਰ ਤੱਕ ਬਾਹਰੋਂ ਬੈਠ ਕੇ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ, ਰੌਲਾ ਪਾ ਸਕਦੇ ਹਾਂ, ਦੁਹਾਈ ਪਾ ਸਕਦੇ ਹਾਂ, ਬਟ ਅੰਦਰ ਜਾਣ ਲਈ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਦੀ ਸਾਨੂੰ ਲੋੜ ਹੈ, ਇੱਕ ਬਲੌਕ ਦੀ ਲੋੜ ਹੈ, ਕਈ ਮੁਲਕਾਂ ਦੀ ਲੋੜ ਹੈ। ਸੋ ਉਹਦੇ ਲਈ ਵੀ ਅਸੀਂ ਕੰਮ ਕਰੀਏ, ਬਹੁਤ ਸਾਰਾ ਕੰਮ ਕਰਨ ਵਾਲਾ। ਬਟ ਮੈਂ ਇਹੀ ਬੇਨਤੀ ਕਰਾਂਗਾ ਕਿ ਆਓ ਦੋਨੇ ਪਾਰਟੀਆਂ
ਆਪਣੀ ਵਰਕਿੰਗ ਨੂੰ ਹੋਰ ਕਲੋਜ਼ ਕਰਕੇ ਹੋਰ ਵਧੇਰੇ ਬਿਹਤਰ ਕਰਕੇ ਅੱਗੇ ਤੁਰੀਏ ਤੇ ਇਕੱਠੇ ਹੀ ਹਮਲਾ ਮਾਰ ਕੇ ਜਿਹੜੀ ਪੰਜਾਬ ਦੀ ਆਜ਼ਾਦੀ ਦੀ ਜਿਹੜੀ ਪਿਛਲੇ 5 ਦਹਾਕਿਆਂ ਤੋਂ ਸਾਡਾ ਸੰਘਰਸ਼ ਚੱਲ ਰਿਹਾ ਉਸ ਨੂੰ ਕਿਸੇ ਅੰਜਾਮ ਤੇ ਲੈ ਕੇ ਜਾਈਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ ਦੀ ਪਾਰਟੀ, ਹੋਰ ਵੀ ਬਹੁਤ ਸਾਰੇ ਜਿਹੜੇ ਪਬਲਿਕ ਫਿਗਰਸ ਨੇ, ਜਦੋਂ ਅਸੀਂ ਇਕੱਠੇ ਕੰਮ ਕੀਤਾ ਸੀ, ਸਰਦਾਰ ਗੁਰਦੀਪ ਸਿੰਘ ਬਠਿੰਡਾ ਵੀ ਸਾਡੇ ਨਾਲ ਸੀ, ਕਰਨੈਲ ਸਿੰਘ ਪੰਜੋਲੀ ਵੀ ਸਾਡੇ ਨਾਲ ਸੀ, ਪ੍ਰੋਫੈਸਰ ਜਗਮੋਹਨ ਸਿੰਘ ਸੀਗੇ, ਭਾਜੀ ਦਲਜੀਤ ਸੀਗੇ, ਸਾਰਿਆਂ ਦੇ ਨਾਲ ਅਸੀਂ ਮਿਲ ਕੇ ਕੰਮ ਕੀਤਾ ਔਰ ਸਾਰਿਆਂ ਦੇ ਨਾਲ ਸਾਨੂੰ ਮਿਲ ਕੇ ਕੰਮ ਕਰਨ ਦੇ ਵਿੱਚ ਇੱਕ ਸੰਤੁਸ਼ਟੀ ਹੈ। ਤੋ ਤੁਹਾਡੇ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਆਏ ਹੋ ਦੂਰੋਂ ਨੇੜਿਓਂ, ਨੌਜਵਾਨ ਵੀ ਆਏ ਨੇ ਹੁਸ਼ਿਆਰਪੁਰ ਤੋਂ, ਮੇਰੇ ਖਿਆਲ ਹੁਸ਼ਿਆਰਪੁਰ ਯੂਨਿਟ ਦੇ ਨੌਜਵਾਨ ਨੇ, ਇਹਨਾਂ ਦਾ ਸਾਰਿਆਂ ਦਾ ਧੰਨਵਾਦ। ਔਰ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਇੰਨੇ 26 ਵਰ੍ਹਿਆਂ ਤੋਂ ਸਾਡੀ ਸਾਂਝ ਚੱਲ ਰਹੀ ਹੈ, ਆਓ ਇਸ ਸਾਂਝ ਨੂੰ ਹੋਰ ਗੂੜਿਆਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨੋਂ ਬੈਠ ਜਾਓ ਆਪਣੇ ਆਪਣੇ ਸਥਾਨ ਤੇ ਪਲੀਜ਼। ਨਾ ਆਵਾਜ਼ ਥੋੜੀ ਜਿਹੀ ਤੁਹਾਡੀ ਜ਼ਿਆਦਾ ਆ ਰਹੀ ਹੈ, ਬੇਨਤੀ ਹੈ ਕੰਟਰੋਲ ਕਰਿਓ। ਸੋ ਤੁਹਾਨੂੰ ਭਾਈ ਕਮਲਪਾਲ ਸਿੰਘ ਹੋਣਾ ਨੇ, ਜੋ ਕਿ ਪੋਲੀਟੀਕਲ ਅਫੇਅਰਸ ਸੈਕਟਰੀ ਨੇ ਦਲ ਖਾਲਸਾ ਦੇ, ਉਹਨਾਂ ਨੇ ਪੂਰੀ ਗੱਲ ਸਮਝਾਈ ਹੈ ਕਿ ਕਿਸ ਤਰ੍ਹਾਂ UN ਚਾਰਟਰ ਦੇ ਅਧੀਨ ਸਵੈ ਨਿਰਣੇ ਦੇ ਹੱਕ ਜਿਹੜੇ ਆ ਪ੍ਰਾਪਤ ਕੀਤੇ ਜਾ ਸਕਦੇ। ਉਹਦੇ ਲਈ ਨੌਜਵਾਨੋਂ ਸਾਨੂੰ ਕੀ ਕਰਨ ਦੀ ਲੋੜ ਹੈ, ਉਹ ਆਪਾਂ ਕਿਵੇਂ ਕਰਨਾ ਹੈ। ਸਾਨੂੰ ਉਹਦੇ ਲਈ ਜਾਗਰਤੀ ਲਿਆਉਣ ਦੇ ਲਈ ਸਿਰ ਨਾਲ ਸਿਰ ਜੋੜ ਕੇ ਬੈਠ ਕੇ ਪਿੰਡਾਂ ਦੇ ਵਿੱਚ, ਆਪਣੇ ਆਪਣੇ ਇਲਾਕਿਆਂ ਦੇ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨਾ ਕਿ ਅਸੀਂ ਹੱਕ ਲੈਣ ਦੇ ਲਈ ਜੂਝੀਏ ਤੇ ਇਹ ਜਿਹੜੇ ਹੱਕ ਲੈਣ ਦੇ ਲਈ ਅਸੀਂ ਤਤਪਰ ਹਾਂ ਤੇ ਸਾਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਆ ਰੋਕ ਵੀ ਨਹੀਂ ਸਕਦੀ। ਠੀਕ ਆ, ਭਾਈ ਸਾਹਿਬ ਨੇ ਦੱਸਿਆ ਵੀ ਇੰਨਾ ਸੌਖਾ ਤਾਂ ਨਹੀਂ ਹੈ, ਪਰ ਹਿੰਮਤ ਜਿਸ ਕੰਮ ਨੂੰ ਲੱਕ ਬੰਨ ਖਲੋਵੇ, ਸੁੱਕਾ ਕੰਡਾ ਫੁੱਲ ਕੇ ਗੁਲਦਸਤਾ ਹੋਵੇ, ਤੇ ਜੇ ਨੌਜਵਾਨੀ ਡਟ ਜਾਏ ਤਾਂ ਕੁਝ ਔਖਾ ਵੀ ਨਹੀਂ ਹੈ। ਸੋ ਧੰਨਵਾਦ ਭਾਈ ਸਾਹਿਬ ਦਾ। ਹੁਣ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੂੰ ਕਿ ਉਹ ਆਪਣੇ ਵਿਚਾਰ ਰੱਖਣਗੇ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਦੇ ਸੰਘਰਸ਼ ਦੇ ਲੇਖੇ ਲਾਤੀ ਤੇ ਅਜੇ ਵੀ ਡਟੇ ਹੋਏ ਆ। ਨੌਜਵਾਨੋਂ, ਸਾਨੂੰ ਇਹਨਾਂ ਤੋਂ ਸੇਧ ਲੈਣ ਦੀ ਵੀ ਲੋੜ ਆ। ਇਹਨਾਂ ਵੱਲ ਦੇਖ ਕੇ ਸਾਡੇ ਜਜ਼ਬਾ ਇੰਨਾ ਬਣਨਾ ਚਾਹੀਦਾ ਕਿ ਬਜ਼ੁਰਗ ਕਿੰਨੇ ਆਪਣੀ ਉਮਰ ਦੇ ਵਿੱਚ ਵੀ ਲੱਗੇ ਹੋਏ ਆ ਤੇ ਅਸੀਂ ਵੀ ਇਹਨਾਂ ਵਾਂਗ ਹੀ ਆਪਣੀ ਰਹਿੰਦੀ ਜ਼ਿੰਦਗੀ ਜਿਹੜੀ ਆ ਉਹ ਕੌਮ ਦੇ ਲੇਖੇ ਲਾਉਣੀ ਆ, ਕੌਮ ਦੇ ਲਈ ਅਸੀਂ ਵਰਕ ਕਰਨਾ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਦਲ ਖਾਲਸਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸਤਿਕਾਰਯੋਗ ਸਾਧ ਸੰਗਤ ਜੀ, ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਕੌਮ ਦੇ ਲਈ ਫਖਰ ਦਾ ਦਿਨ ਹੈ ਕਿ ਦਲ ਖਾਲਸਾ ਜਿਹੜਾ ਸ਼ੁਰੂ ਤੋਂ ਹੀ ਸਿੱਖ ਕੌਮ ਦੀ ਆਜ਼ਾਦੀ ਦਾ ਜੰਗ ਲੜ ਰਿਹਾ ਹੈ, ਉਸ ਦਾ ਸਥਾਪਨਾ ਦਿਵਸ ਅੱਜ ਮਨਾਇਆ ਜਾ ਰਿਹਾ ਹੈ। ਭਾਈ ਕਮਲਪਾਲ ਸਿੰਘ ਨੇ ਸਾਨੂੰ ਸਾਰਾ ਇਤਿਹਾਸ ਦਲ ਖਾਲਸਾ ਦਾ ਦਿੱਤਾ ਹੈ, ਸ਼ੁਰੂ ਤੋਂ ਦਿੱਤਾ ਹੈ। ਜਦੋਂ ਨਵਾਬ ਕਪੂਰ ਸਿੰਘ ਨੇ ਇਹ ਜਥੇਬੰਦੀ ਖੜੀ ਕੀਤੀ ਸੀਗੀ, ਸੋ ਸਾਡੀ ਪਾਰਟੀ ਨੂੰ, ਪੰਥ ਨੂੰ ਵੀ ਫਖਰ ਹੈ ਕਿ ਦਲ ਖਾਲਸਾ
ਉਹੀ ਲੀਹਾਂ ਦੇ ਉੱਤੇ ਚੱਲ ਰਿਹਾ ਹੈ ਜਿਸ ਲੀਹ ਦੇ ਉੱਤੇ ਨਵਾਬ ਕਪੂਰ ਸਿੰਘ ਨੇ ਜਥੇਬੰਦੀ ਖੜੀ ਕੀਤੀ ਸੀ ਤੇ ਭਾਈ ਗਜਿੰਦਰ ਸਿੰਘ ਜੀ ਨੇ ਆਪਣੀ ਸਾਰੀ ਉਮਰ ਲਾਤੀ ਇਸ ਜਥੇਬੰਦੀ ਨੂੰ ਆਜ਼ਾਦੀ ਦੇ ਰਾਹ ਦੇ ਉੱਤੇ ਤੋਰਨ ਦੀ। ਭਾਈ ਗਜਿੰਦਰਪਾਲ ਸਿੰਘ ਨੇ ਆਪਣਾ ਕਦੇ ਨਹੀਂ ਸੋਚਿਆ, ਆਪਣੇ ਪਰਿਵਾਰ ਦਾ ਨਹੀਂ ਸੋਚਿਆ, ਪਰ ਸਿਰਫ ਉਹਨਾਂ ਨੇ ਆਪਣੀ ਕੌਮ ਦਾ ਸੋਚਿਆ, ਜਿਹੜਾ ਕਿ ਹਰੇਕ ਸਿੱਖ ਨੂੰ ਅੱਜ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਅੱਗੇ ਵਧਣਾ ਹੈ। ਮੈਨੂੰ ਬੜਾ ਫਖਰ ਹੈ ਕਿ ਇਸ ਦਲ ਖਾਲਸਾ ਦੀ ਸਥਾਪਨਾ ਮੇਰੇ ਘਰ ਕਿਲ੍ਹਾ ਸਰਦਾਰ ਹਰਨਾਮ ਸਿੰਘ ਹੋਈ ਸੀ। ਮੇਰੇ ਬਜ਼ੁਰਗ ਸਰਦਾਰ ਜੋਗਿੰਦਰ ਸਿੰਘ ਮਾਨ ਦੇ ਦਫ਼ਤਰ ਦੇ ਵਿੱਚ, ਉੱਥੇ ਭਾਈ ਗਜਿੰਦਰ ਸਿੰਘ ਵੀ ਸੀਗੇ ਤੇ ਡਾਕਟਰ ਜਗਜੀਤ ਸਿੰਘ ਚੌਹਾਨ ਵੀ ਸੀਗੇ। ਪਰ ਮੇਰੇ ਬਜ਼ੁਰਗਾਂ ਨੇ ਮੈਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਦਿੱਤਾ, ਕਿਉਂ ਕਰਕੇ ਮੈਂ ਉਸ ਵੇਲੇ ਇੰਡੀਅਨ ਪੁਲਿਸ ਸਰਵਿਸ ਦੇ ਵਿੱਚ ਸੀਗਾ ਤੇ ਪੁਲਿਸ ਦੇ ਵਿੱਚ ਜਿਹੜੇ ਚੰਗੇ ਗਹਿਰੇ ਸਿਆਸਤਦਾਨ ਹੁੰਦੇ ਹੈ ਉਹ ਪੁਲਿਸ ਦੇ ਵਿੱਚ ਆਪਣਾ ਵਿਸ਼ਵਾਸ ਨਹੀਂ, ਭੇਤ ਨਹੀਂ ਦਿੰਦੇ। ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਜਦੋਂ ਮੈਂ ਇੰਗਲੈਂਡ ਦਾ ਦੌਰਾ ਲਾਇਆ ਤੇ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਮੈਨੂੰ ਸਾਰਾ ਕੁਝ ਦੱਸਿਆ। ਸੋ ਇਹ ਬੜੀਆਂ ਇਤਿਹਾਸਕ ਚੀਜ਼ਾਂ ਹੈਗੀਆਂ ਜਿਹਦੇ ਲਈ ਤੁਸੀਂ ਤੇ ਮੈਂ ਅਸੀਂ ਸਾਰੇ ਆਏ ਹਾਂ। ਸਾਡੀ ਪਾਰਟੀ ਨੇ ਹਮੇਸ਼ਾ ਦਲ ਖਾਲਸਾ ਦੀ ਸਪੋਰਟ ਕੀਤੀ ਹੈ ਤੇ ਭਾਈ ਹਰਪਾਲ ਸਿੰਘ ਚੀਮਾ ਤੇ ਬੜੇ ਪਿੰਡ ਜੀ ਜਦੋਂ ਇਹ ਅਮਰੀਕਾ ਦੇ ਵਿੱਚ ਸੀਗੇ, ਮੈਂ ਇਹਨਾਂ ਦੋਨਾਂ ਨੂੰ ਅਮਰੀਕਾ ਦੇ ਅਦਾਲਤ ਦੇ ਵਿੱਚ ਵੀ ਤੇ ਜੇਲ੍ਹ ਦੇ ਵਿੱਚ ਵੀ ਮਿਲਿਆ ਸੀ। ਸੋ ਸਾਡੇ ਤਲਕਾਤ ਬੜੇ ਗਹਿਰੇ ਹੈ ਔਰ ਡੂੰਘੇ ਹੈ। ਅਸੀਂ ਚਾਹੁੰਦੇ ਹਾਂ ਕਿ ਸਿੱਖ ਕੌਮ ਇੱਕ ਆਜ਼ਾਦ ਹੋਵੇ ਤੇ ਕਮਿਊਨਿਸਟ ਚੀਨ, ਇਸਲਾਮਿਕ ਪਾਕਿਸਤਾਨ ਤੇ ਹਿੰਦੂ ਇੰਡੀਆ ਦੇ ਵਿਚਕਾਰ ਇੱਕ ਬਫਰ ਸਟੇਟ ਹੋਵੇ ਸਿੱਖਾਂ ਦੀ, ਜਿਹਦੇ ਨਾਲ ਇਹ ਤਿੰਨੇ ਤਾਕਤਾਂ ਜਿਹੜੀਆਂ ਪਰਮਾਣੂ ਹਥਿਆਰ ਦੇ ਨਾਲ ਲਾਂਸ ਨੇ, ਇਹ ਇੱਕ ਦੂਜੇ ਦੇ ਨਾਲ ਕਿਸੇ ਤਰ੍ਹਾਂ ਟੱਕਰ ਨਾ ਖਾਣ। ਕਿਉਂ ਕਰਕੇ ਜੇ ਕਦੇ ਵੀ ਪਰਮਾਣੂ ਯੁੱਧ ਇਹਨਾਂ ਤਿੰਨਾਂ ਤਾਕਤਾਂ ਦਾ ਹੁੰਦਾ ਤਾਂ ਸਾਡਾ ਪੰਜਾਬੀਆਂ ਦਾ, ਬੇਸ਼ੱਕ ਅਸੀਂ ਇੱਧਰਲੇ ਪਾਸੇ ਚੜ੍ਹਦੇ ਵਾਲੇ ਪਾਸੇ ਪੰਜਾਬੀ ਹੈਗੇ ਹੈ, ਬੇਸ਼ੱਕ ਲਹਿੰਦੇ ਵੱਲ ਪਾਕਿਸਤਾਨ ਦੇ ਪੰਜਾਬੀ ਹਾਂ, ਸਾਡਾ ਬਿਲਕੁਲ ਸਤਿਆਨਾਸ਼, ਸਾਡੀ ਜਿਹੜੀ ਜੜ੍ਹ ਹੈ ਉਹ ਵੱਢੀ ਜਾਊਗੀ। ਸੋ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਆਪਣੀ ਲੜਾਈ ਤੁਹਾਡੇ ਦਲ ਖਾਲਸਾ ਦੇ ਨਾਲ ਚੱਲ ਕੇ ਲੜ ਰਹੇ ਹਾਂ ਔਰ ਆਸ ਕਰਦੇ ਕਿ ਜਿੰਨਾ ਚਿਰ ਅਸੀਂ ਆਪਣੇ ਨਿਸ਼ਾਨੇ 'ਤੇ ਨਹੀਂ ਪਹੁੰਚਦੇ ਉਨਾ ਚਿਰ ਅਸੀਂ ਆਪਣੀ ਜਦੋਜਹਿਦ ਪੂਰੀ ਤਰ੍ਹਾਂ ਕਰਦੇ ਰਹਾਂਗੇ। ਜਿਹੜੀਆਂ ਨਵੀਆਂ ਚੀਜ਼ਾਂ ਹੁਣ
ਹੋਈਆਂ, ਜਿਵੇਂ ਭਾਈ ਕਬਰਪਾਲ ਸਿੰਘ ਜੀ ਨੇ ਨਿੱਜਰ ਸਾਹਿਬ ਦਾ ਨਾਂ ਲਿਆ, ਉਹਨਾਂ ਦੇ ਨਾਲ ਭਾਈ ਸੁਖਦੂਲ ਸਿੰਘ ਤੇ ਮਲਕ ਸਾਹਿਬ ਵੀ, ਰਿਪੁਦਮਨ ਸਿੰਘ ਮਲਕ ਵੀ, ਇਹ ਸਰਕਾਰ, ਮੋਦੀ ਸਰਕਾਰ ਨੇ, ਇੰਡੀਆ ਦੀ ਸਰਕਾਰ ਨੇ ਦੂਜੇ ਮੁਲਕ ਦੇ ਵਿੱਚ ਉਹਨਾਂ ਦੀ ਬਾਦਸ਼ਾਹੀ ਸੋਵਰੇਨਿਟੀ ਦੇ ਵਿੱਚ ਦਖਲ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ। ਔਰ ਇਸ ਦੇ ਬਾਰੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇੰਡੀਆ ਦੇ ਉੱਤੇ ਇਲਜ਼ਾਮ ਲਾਇਆ ਕਿ ਇਹ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਨੇ ਇਹ ਵਾਰ ਕੀਤੇ ਹੈ। ਔਰ ਹੁਣ 4 ਦੋਸ਼ੀ ਫੜੇ ਗਏ ਹੈ ਜਿਨ੍ਹਾਂ ਨੇ ਇਹ ਸਿੱਖਾਂ ਨੂੰ ਸ਼ਹੀਦ ਕੀਤਾ। ਬਰਤਾਨੀਆ ਵਲੈਤ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ, ਉਸ ਨੂੰ ਜ਼ਹਿਰ ਦਿੱਤਾ, ਜਿਹੜਾ ਰੂਸ ਦੀ ਇੰਟੈਲੀਜੈਂਸ ਏਜੰਸੀ ਜਿਹਨੂੰ ਮਾਰਨਾ ਹੁੰਦਾ ਉਸ ਨੂੰ ਉਹ ਜ਼ਹਿਰ ਦੇ ਕੇ ਖਤਮ ਕੀਤਾ ਗਿਆ। ਪਰ ਅਜੇ ਤੱਕ ਬਰਤਾਨੀਆ ਨੇ ਕੋਈ ਕਦਮ ਨਹੀਂ ਚੁੱਕਿਆ ਇਸ ਦੀ ਤਫਤੀਸ਼ ਜਾਂ ਪੈਰਵੀ ਕਰਨ ਦੇ ਲਈ। ਸਾਨੂੰ ਆਸ ਹੈ ਕਿ ਜਿਹੜੀ ਨਵੀਂ ਸਰਕਾਰ ਲੇਬਰ ਦੀ ਆਈ ਹੈ ਉਹ ਖੰਡਾ ਸਾਹਿਬ ਦੀ ਮੌਤ ਦੀ ਸ਼ਹੀਦੀ ਦੀ ਪੂਰੀ ਤਰ੍ਹਾਂ ਤਫਤੀਸ਼ ਕਰਨਗੇ। ਪਾਕਿਸਤਾਨ ਦੇ ਵਿੱਚ ਜਿਹੜਾ ਨਾਲ ਲੱਗਦਾ ਮੁਲਕ ਹੈ ਉੱਥੇ ਵੀ ਪਰਮਜੀਤ ਸਿੰਘ ਪੰਜਪੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਸ਼ਹੀਦ ਕੀਤਾ, ਜਿਹਦਾ ਮਤਲਬ ਹੈ ਕਿ ਮੋਦੀ ਤੇ ਹਿੰਦੂਤਵ ਸਰਕਾਰ ਨੇ ਕਿਹਾ ਕਿ ਜਿਹੜੇ ਲੋਕ ਖਾਲਿਸਤਾਨ ਤੇ ਆਜ਼ਾਦੀ ਦੀ ਗੱਲ ਕਰਨਗੇ, ਇਹ ਮੋਦੀ ਦੇ ਲਫ਼ਜ਼ ਨੇ ਕਿ ਪਹਿਲਾਂ ਤਾਂ ਸਾਡੀਆਂ ਸਰਕਾਰਾਂ ਬਾਹਰ ਦੇ ਮੁਲਕਾਂ ਦੇ ਵਿੱਚ ਉਹਨਾਂ ਦਾ ਕੇਸ ਬਣਾ ਕੇ ਭੇਜਦੀ ਸੀ ਕਿ ਇਹ ਸੱਜਣਾਂ ਨੇ ਜਾਂ ਇਹਨਾਂ ਸਿੱਖਾਂ ਨੇ ਇੱਥੇ ਹਿੰਦੁਸਤਾਨ ਦੇ ਵਿੱਚ ਕੀ ਕੀਤਾ। ਪਰ ਹੁਣ ਮੋਦੀ ਨੇ ਕਿਹਾ ਕਿ ਹੁਣ ਅਸੀਂ ਸਿੱਧਾ ਐਕਸ਼ਨ ਲੈਂਦੇ ਹਾਂ ਅਤੇ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਸ਼ਹੀਦ ਕੀਤਾ ਅਤੇ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਸ਼ਹੀਦ ਕੀਤਾ। ਜਦ ਦਾ ਪੰਨੂ ਦੇ ਉੱਤੇ ਵਾਰ ਹੋਣਾ ਸੀਗਾ, ਉਹ ਅਮਰੀਕਾ ਦੀ ਖੁਫੀਆ ਏਜੰਸੀ ਨੇ ਪਹਿਲਾਂ ਹੀ ਫੜ ਲਿਆ ਔਰ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਕਿ ਸਿੱਧਾ ਤੁਹਾਡਾ ਹੱਥ ਹੈ ਕਿ ਅਮਰੀਕਨ ਸਿਟੀਜ਼ਨ ਪੰਨੂ ਨੂੰ ਤੁਸੀਂ ਕਤਲ ਕਰਾਉਣਾ ਸੀ ਅਤੇ ਜਿਹੜਾ ਗੁਪਤਾ ਹੈ ਜਿਹੜਾ ਅਸੀਂ ਫੜ ਲਿਆ ਉਹਨੇ ਵੀ ਦੱਸਿਆ ਕਿ ਅਸੀਂ ਫਲਾਣੀ ਜਥੇਬੰਦੀਆਂ ਤੋਂ ਅਤੇ ਅਮਰੀਕਾ ਦੀ ਸਰਕਾਰ ਦੀ ਖੁਫੀਆ ਏਜੰਸੀਆਂ ਤੋਂ ਗੁਪਤੇ ਅਤੇ ਇੰਡੀਆ ਨੂੰ ਨਹੀਂ ਸੀ ਪਤਾ ਕਿ ਗੁਪਤਾ ਅਤੇ ਇੰਡੀਆ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨਾਲ ਗੱਲ ਕਰ ਰਿਹਾ ਹੈ ਕਿ ਅਸੀਂ ਪੰਨੂ ਨੂੰ ਮਾਰਨਾ। ਸੋ ਇਹਦੀ ਗਹਿਰੀ ਤੌਰ 'ਤੇ ਅਮਰੀਕਾ ਨੇ ਤਫਤੀਸ਼ ਕੀਤੀ ਹੈ ਅਤੇ ਗੁਪਤਾ ਹੁਣ ਨਿਊਯਾਰਕ ਦੀ ਅਦਾਲਤ ਦੇ ਵਿੱਚ ਇਹ ਚੀਜ਼ਾਂ ਭੁਗਤ ਰਿਹਾ ਹੈ। ਕੱਲ੍ਹ ਹੀ ਮੈਂ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਇੰਡੀਆ ਨਵਾਂ ਹਵਾਈ ਜਹਾਜ਼
ਮਾਰਕ 3 ਜਾਂ 2 ਬਣਾ ਰਿਹਾ ਹੈ, ਉਹਦੇ ਵਿੱਚ ਜਿਹੜੀ ਅਮਰੀਕਾ ਨੇ ਟੈਕਨੋਲੋਜੀ ਦੇਣੀ ਹੈ ਉਹ ਅਜੇ ਨਾ ਦੇਵੇ, ਜਿੰਨਾ ਚਿਰ ਪੰਨੂ ਸਾਹਿਬ ਦਾ ਕੇਸ ਦੀ ਪੂਰੀ ਸਮਝ, ਤਫਤੀਸ਼ ਤੇ ਜਿਹੜੀ ਜੁੰਡਲੀ ਹੈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਜੁੰਡਲੀ ਕਿਹੜੀ ਹੈ? ਪ੍ਰਾਈਮ ਮਿਨਿਸਟਰ ਮੋਦੀ ਹੈ, ਉਹਨਾਂ ਦਾ ਗ੍ਰਹਿ ਵਜ਼ੀਰ ਅਮਿਤ ਸ਼ਾਹ ਹੈ, ਵਿਦੇਸ਼ੀ ਵਜ਼ੀਰ ਜੈ ਸ਼ੰਕਰ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਇਲ ਹੈ ਤੇ ਰੌ ਦਾ ਮੁਖੀ ਸਿਨਹਾ ਤੇ ਪੁਰਾਣਾ ਗੋਇਲ ਹੈ, ਸੁਮਿਤ ਗੋਇਲ, ਜਿਹੜਾ ਸਾਡਾ ਗੁਰਦਾਸਪੁਰ ਦਾ SSP ਵੀ ਰਿਹਾ ਹੈ ਤੇ ਉਸ ਨੇ ਆਪਣੇ SSP ਹੋਣ ਦੇ ਮੌਕੇ ਦੇ ਵਿੱਚ ਕਾਫੀ ਸਿੱਖਾਂ ਨੂੰ ਸ਼ਹੀਦ ਕੀਤਾ। ਸੋ ਇਹ ਜਿਹੜੀ ਪਾਲਿਸੀ ਹੈ ਇੰਡੀਆ ਦੀ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਨੂੰ ਅਸੈਸੀਨੇਟ, ਗੋਲੀ ਮਾਰ ਕੇ ਜਾਂ ਜ਼ਹਿਰ ਦੇ ਕੇ ਮਾਰਿਆ ਜਾਵੇ, ਇਹ ਜਿਹੜੀ ਸਾਜ਼ਿਸ਼ ਹੈ ਇਹ ਮੈਂ ਸਮਝਦਾ ਨਾ ਤਾਂ ਬ੍ਰਿਟਾਨੀਆ ਨੂੰ, ਨਾ ਕੈਨੇਡਾ ਨੂੰ, ਨਾ ਅਮਰੀਕਾ ਨੂੰ, ਨਾ ਜਾਪਾਨ ਨੂੰ, ਨਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਇਸ ਨੂੰ ਠੀਕ ਸਮਝਿਆ ਗਿਆ, ਬਲਕਿ ਆਸਟ੍ਰੇਲੀਆ ਦੀ ਸਰਕਾਰ ਬਹੁਤ ਫਿਕਰਮੰਦ ਹੈ ਕਿ ਇੰਡੀਆ ਦੀਆਂ ਏਜੰਸੀਆਂ ਜਿਹੜੇ ਵੀ ਸਾਡੇ ਸਿੱਖ ਹੈਗੇ ਆ ਆਸਟ੍ਰੇਲੀਆ ਦੇ ਵਿੱਚ, ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਹੈਗੇ ਹੈ ਉੱਥੇ ਉਹਨਾਂ ਦਾ ਪਿੱਛਾ ਕਰਦੀ ਹੈ ਤੇ ਜਿਹੜੇ ਸਿੱਖ ਇਹਨਾਂ ਏਜੰਸੀਆਂ ਦੇ ਨਾਲ ਚੱਲਣ ਨੂੰ ਹਾਂ ਕਰ ਦਿੰਦੇ ਹੈ ਉਹਨਾਂ ਨੂੰ ਇੰਡੀਆ ਜਦੋਂ ਆਉਂਦੇ ਹੈ ਹਰੇਕ ਸਹੂਲਤ ਦਿੱਤੀ ਜਾਂਦੀ ਹੈ। ਪਰ ਜਿਹੜੇ ਸਿੱਖ ਇਸ ਰੋਹ ਤੇ ਇਹ ਫੋਰਨ ਆਫਿਸ ਦੇ ਨਾਲ ਨਹੀਂ ਚੱਲਦੇ ਉਹਨਾਂ ਨੂੰ ਇੰਡੀਆ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ ਜਾਂ ਹੋਰ ਕੋਈ ਸਹੂਲਤ ਜਿਹੜੀ ਦੂਜਿਆਂ ਨੂੰ ਦਿੱਤੀ ਜਾਂਦੀ ਹੈ। ਸੋ ਇਹ ਦੁਨੀਆ ਦੇ ਵਿੱਚ ਬਹੁਤ ਵੱਡਾ ਇੱਕ ਸਵਾਲ ਹੈ। ਹੁਣ ਸਵਾਲ ਇਹ ਹੈ ਕਿ ਹਿੰਦੁਤਵਾ ਵੀ ਆਪਣੇ ਟਰੈਵਲ ਏਜੰਟਾਂ ਤੋਂ ਤੇ ਹੋਰਾਂ ਤੋਂ ਜਿਹੜੇ ਸਾਡੇ ਨੌਜਵਾਨ ਬਾਹਰ ਜਾਣਾ ਚਾਹੁੰਦੇ ਹੈ ਉਹਨਾਂ ਤੋਂ ਇਹ ਕਹਾਉਂਦੇ ਹੈ ਕਿ ਜੇ ਤੁਸੀਂ ਬਾਹਰ ਜਾਣਾ ਤੇ ਸਿਰ ਮੂੰਹ ਮੁੰਨ ਦਿਓ, ਜਿਸ ਕਰਕੇ ਕਾਫੀ ਸਾਡੇ ਨੌਜਵਾਨ ਉਹਨਾਂ ਨੇ ਸਿਰ ਮੁੰਨੇ ਹੋਏ ਹੈ, ਦਾੜ੍ਹੀਆਂ ਵੱਢੀਆਂ ਹੋਈਆਂ ਔਰ ਇਸ ਟਰੈਪ ਦੇ ਵਿੱਚ ਆ ਚੁੱਕੇ ਹੈ। ਹੁਣ ਨਵੀਂ ਗੱਲ ਹੈ ਕਿ ਓਲੰਪਿਕ ਖੇਡਾਂ ਹੋਈਆਂ ਸੀ, ਹਾਕੀ ਦੀ ਟੀਮ ਦੇ ਵਿੱਚ 10 ਸਿੱਖ ਸੀਗੇ, ਸਿਰਫ ਇੱਕੋ ਸਿੱਖ ਖਿਡਾਰੀ ਦਾ ਦਾੜਾ ਪ੍ਰਕਾਸ਼ ਸੀ ਤੇ ਕੇਸ ਸੀ, ਬਾਕੀ ਸਾਰੇ ਮੁੰਨੇ ਰੋਡੇ ਸੀਗੇ। ਹੁਣ ਜਦੋਂ ਉਹ ਵਾਪਸ ਆਏ ਹੈ ਇੱਕ ਬ੍ਰੌਂਜ਼ ਦਾ ਤਕਮਾ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਗਏ, ਤੁਸੀਂ ਦੇਖਦੇ ਹੋ ਕਿ ਹੱਥ ਜੋੜ ਕੇ ਉਹਨਾਂ ਨੇ ਫੋਟੋਆਂ ਖਿਚਾਈਆਂ। ਬੜੀ ਸੋਹਣੀ ਗੱਲ ਹੈ ਕਿ ਇਹ ਜਿੱਤ ਕੇ ਆਏ, ਪਰ ਸਿੱਖ ਜਿਹੜੇ ਸਾਰੀ ਦੁਨੀਆ ਦੇ ਵਿੱਚ ਐਡੇ ਪ੍ਰੈਸ਼ਰ ਦੇ ਵਿੱਚ ਹੈ ਕਿ ਇਹਨਾਂ ਦੀ ਨਸਲਕੁਸ਼ੀ ਹੋਈ ਹੈ, ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲੇ ਹੋਏ ਹੈ ਤੇ ਅੱਜ ਵੀ ਫੜੋ ਫੜਾਈ ਹੋ ਰਹੀ ਹੈ ਕਿ ਜੇ ਇਹ 9 ਖਿਡਾਰੀ ਕੇਸਾਂ ਸਣੇ
ਦਾੜੀ ਸਣੇ ਖੇਡਦੇ ਹੁੰਦੇ ਤਾਂ ਬਾਹਰ ਦੇ ਲੋਕਾਂ ਨੂੰ ਵੀ ਪਤਾ ਹੋਣਾ ਸੀ ਕਿ ਇਹ ਸਾਰੇ ਸਿੱਖ ਨੇ, ਕਿਉਂ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਿੱਖਾਂ ਦੇ ਉੱਤੇ ਕੀ ਹਿੰਦੁੱਤਵਾ ਜ਼ੁਲਮ ਕਰ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੈ। ਭਾਈ ਕਮਲਪਾਲ ਸਿੰਘ ਜੀ ਨੇ ਭਾਈ ਤਲਵਿੰਦਰ ਸਿੰਘ ਦੀ ਗੱਲ ਕੀਤੀ, ਬੜੇ ਤਕੜੇ ਯੋਧੇ ਸੀਗੇ। ਇਹਨਾਂ ਦੇ ਉੱਤੇ ਕੈਨੇਡਾ ਦੀ ਪੁਲਿਸ ਨੇ ਇਲਜ਼ਾਮ ਲਾਇਆ ਸੀ ਕਿ ਜਿਹੜਾ ਕਨਿਸ਼ਕਾ ਹਵਾਈ ਜਹਾਜ਼ ਗਿਰਿਆ ਏਅਰ ਇੰਡੀਆ ਦਾ, ਉਹਦੇ ਵਿੱਚ ਇਹਨਾਂ ਦਾ ਹੱਥ ਸੀਗਾ। ਪਰ ਭਾਈ ਤਲਵਿੰਦਰ ਸਿੰਘ ਨੂੰ ਤਾਂ ਪੰਜਾਬ ਦੇ ਵਿੱਚ ਫੜਿਆ ਗਿਆ ਸੀ ਅਤੇ KPS ਗਿੱਲ ਨੇ ਉਹਨਾਂ ਨੂੰ ਸ਼ਹੀਦ ਕਰਤਾ ਸੀ। ਅਤੇ ਮੈਂ ਪੁੱਛਦਾ ਕਿ ਜੇ ਹਿੰਦੁਤਵਾ ਇੰਡੀਆ ਇੰਨੀ ਦਿਲਚਸਪੀ ਲੈਂਦਾ ਕਨਿਸ਼ਕਾ ਦੇ ਵਿੱਚ, ਫਿਰ ਤਲਵਿੰਦਰ ਸਿੰਘ ਨੂੰ ਇਹਨਾਂ ਨੇ ਕੈਨੇਡਾ ਦੀ ਪੁਲਿਸ ਨੂੰ ਕਿਉਂ ਨਹੀਂ ਦਿੱਤਾ ਕਿ ਇਹਦੀ ਪੁੱਛਗਿੱਛ ਹੁੰਦੀ। ਇੱਥੇ ਹੀ KPS ਗਿੱਲ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਾਂ ਦੇ ਖਿਲਾਫ ਹੋ ਰਹੀਆਂ, ਤੁਸੀਂ ਤੇ ਮੈਂ ਇਹਨਾਂ ਨੂੰ ਦਰਜ ਕਰ ਰਹੇ ਹਾਂ ਔਰ ਅਮਨ ਪਸੰਦ ਤਰੀਕੇ ਦੇ ਨਾਲ ਅਸੀਂ ਆਪਣੀ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਵੀ ਕਰਦੇ ਹਾਂ, ਜਿਹੜੀ ਕਿ ਹੁਣ ਸਾਰੀ ਦੁਨੀਆ ਦੇ ਵਿੱਚ ਉੱਭਰ ਕੇ ਅੱਗੇ ਆ ਰਹੀ ਹੈ। ਸੋ ਮੈਂ ਆਸ ਕਰਦਾ ਕਿ ਜਿਹੜੀਆਂ ਵੀ ਜਥੇਬੰਦੀਆਂ ਆਜ਼ਾਦੀ, ਰੈਫਰੈਂਡਮ, ਪਲੇਬਸਾਈਟ ਦੀ ਗੱਲ ਕਰਦੀਆਂ, ਉਹ ਉੱਭਰ ਕੇ ਆਪਣਾ ਕੰਮ ਕਰਦੀਆਂ ਰਹਿਣਗੀਆਂ ਔਰ ਦਲ ਖਾਲਸਾ ਵਰਗਣ ਇਹ ਕਦੇ ਪਿੱਛੇ ਨਹੀਂ ਹਟਣਗੀਆਂ ਔਰ ਆਜ਼ਾਦੀ ਲੈਣ ਤੱਕ ਅਸੀਂ ਆਪਣੀ ਜਦੋਜਹਿਦ ਦੇ ਵਿੱਚ ਲੜਦੇ ਘੁਲਦੇ ਅਮਨ ਪਸੰਦ ਤਰੀਕੇ ਦੇ ਨਾਲ ਆਪਾਂ ਆਪਣਾ ਮੁਲਕ ਸੁਰਜੀਤ ਕਰਾਂਗੇ। ਜਿਹੜੀ ਬਾਦਸ਼ਾਹੀ 1899 ਦੇ ਵਿੱਚ ਸਾਡੀ ਅੰਗਰੇਜ਼ਾਂ ਨੇ ਮੁਅੱਤਲ ਕਰਤੀ ਸੀ। ਹੁਣ ਤੁਸੀਂ ਦੇਖੋ, ਜਦੋਂ ਕਿਸੇ ਨੂੰ ਮੁਅੱਤਲ ਕਰੀਦਾ ਉਹ ਬਾਅਦ ਦੇ ਵਿੱਚ ਸੁਰਜੀਤ ਵੀ ਹੋ ਜਾਂਦਾ, ਪਰ ਜਿਹੜੀ ਚੀਜ਼ ਨੂੰ ਭੰਗ ਕਰ ਦਈਏ ਉਹ ਚੀਜ਼ ਸੁਰਜੀਤ ਨਹੀਂ ਹੋਇਆ ਕਰਦੀ। ਸਾਡਾ ਰਾਜ ਭਾਗ, ਸਾਡੀ ਬਾਦਸ਼ਾਹੀ, ਸੋਵਰੇਨਿਟੀ ਭੰਗ ਨਹੀਂ ਕੀਤੀ ਗਈ, ਇਸ ਨੂੰ ਮੁਅੱਤਲ ਕੀਤਾ। ਅਤੇ ਅੰਗਰੇਜ਼ ਜਦੋਂ 1947 ਦੇ ਵਿੱਚ ਹਿੰਦ ਦੇ 2 ਟੁਕੜੇ ਕਰਕੇ ਗਏ ਹੈ, ਮੁਸਲਮਾਨਾਂ ਦੇ ਲਈ ਪਾਕਿਸਤਾਨ, ਹਿੰਦੂਆਂ ਦੇ ਲਈ ਇੰਡੀਆ, ਉਹਨਾਂ ਦਾ ਕਾਨੂੰਨੀ ਤੌਰ 'ਤੇ, ਅਖਲਾਕੀ ਤੌਰ 'ਤੇ ਉੱਤੇ ਫਰਜ਼ ਬਣਦਾ ਸੀ ਕਿ ਜਿਹੜੀ ਬਾਦਸ਼ਾਹੀ ਸਿੱਖਾਂ ਦੀ ਅਸੀਂ ਭੰਗ ਮੁਅੱਤਲ ਕੀਤੀ ਹੈ ਉਸ ਨੂੰ ਸੁਰਜੀਤ ਕਰੀਏ। ਪਰ ਇਹ ਬਹੁਤ ਭਾਰੀ ਅਣਗਹਿਲੀ ਕੀਤੀ ਹੈ ਅਤੇ ਸਾਡੇ ਜਿਹੜੇ ਉਸ ਵੇਲੇ ਦੇ ਲੀਡਰ ਸੀਗੇ ਜਿਨ੍ਹਾਂ ਨੇ ਆਜ਼ਾਦੀ ਲੈਣੀ ਸੀ, ਉਹ ਥੋੜ੍ਹੇ ਜਿਹੇ ਪੜ੍ਹਨ ਦੇ ਵਿੱਚ, ਪੜ੍ਹਾਈ ਦੇ ਵਿੱਚ ਪਛੜੇ ਹੋਏ ਸੀ। ਅਤੇ ਮੁਸਲਮਾਨਾਂ ਦਾ ਲੀਡਰ ਜਿਨ੍ਹਾਂ, ਹਿੰਦੂਆਂ ਦੇ ਲੀਡਰ ਨਹਿਰੂ ਅਤੇ ਗਾਂਧੀ, ਇਹ ਵਲੈਤ ਤੋਂ ਆਪਣੀ ਵਕਾਲਤ ਕਰਕੇ ਆਏ ਸੀਗੇ। ਇਸ ਕਰਕੇ ਆਪਾਂ ਮਾਰ ਖਾਧੀ ਹੈ। ਤੋ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਜਿੱਥੇ ਜੋਸ਼ ਵੀ ਪੂਰਾ ਹੋਣਾ ਚਾਹੀਦਾ, ਸਾਰਾ ਕੁਝ ਹੋਣਾ ਚਾਹੀਦਾ, ਪਰ ਪੜ੍ਹਾਈ ਦੇ ਵਿੱਚ ਆ ਕੇ ਇਲਮ ਵੀ ਪੂਰਾ ਹੋਣਾ ਚਾਹੀਦਾ ਕਿ ਅਸੀਂ ਆਪਣੀ ਆਜ਼ਾਦੀ ਨੂੰ ਕਿਵੇਂ ਲੈਣਾ। ਸੋ ਮੈਂ ਬਹੁਤ ਵਧਾਈ ਦਿੰਦਾ ਤੁਹਾਨੂੰ ਸਾਰਿਆਂ ਨੂੰ, ਦਲ ਖਾਲਸਾ ਨੂੰ, ਕਿ ਤੁਸੀਂ ਇਹ ਦਿਨ ਰੱਖਿਆ ਹੈਗਾ ਅਤੇ ਬੜਾ ਮਹੱਤਵਪੂਰਨ ਹੈ ਕਿ ਦਲ ਖਾਲਸਾ ਨੇ ਅੱਜ ਆਜ਼ਾਦੀ ਦੀ ਮਾਰਚ ਵੀ ਕੱਢਣੀ ਹੈ ਔਰ
ਸਾਰੀ ਸਿੱਖ ਕੌਮ ਨੂੰ ਦਲ ਖਾਲਸਾ ਨੂੰ ਵਧਾਈ ਦੇਣੀ ਚਾਹੀਦੀ ਹੈ ਔਰ ਇਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਅਤੇ ਆਸ ਕਰਦਾ ਹੋਇਆ ਕਿ ਸਾਡਾ ਜਿਹੜਾ ਨਿਸ਼ਾਨਾ ਹੈ ਉਹਦੇ 'ਤੇ ਅਸੀਂ ਪਹੁੰਚਾਂਗੇ ਔਰ ਫਤਿਹ ਹੋਊਗੀ। ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ, ਜਿਨ੍ਹਾਂ ਨੇ ਇੰਨਾ ਤਸ਼ੱਦਦ ਚੱਲਦੇ ਹੋਏ ਵੀ ਹਕੂਮਤ ਦਾ ਤੇ ਆਪਣਾ ਰੁਤਬਾ ਕਾਇਮ ਰੱਖਿਆ ਤੇ ਨਿਰੰਤਰ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਣਾ ਕਾਫਲਾ ਲੈ ਕੇ ਜਿਹੜਾ ਅੱਗੇ ਵੱਧ ਰਹੇ ਨੇ। ਸੋ ਨੌਜਵਾਨੋ, ਬੇਨਤੀ ਹੈ ਕਿ ਸਾਡੇ ਪੁਰਖਿਆਂ ਨੇ ਜੋ ਕਾਰਜ ਆਰੰਭਿਆ ਉਸ ਦੀ ਪ੍ਰਾਪਤੀ ਲਈ ਉਹਨਾਂ ਨੇ ਜੋ ਕਰਨਾ ਸੀ ਕਰ ਗਏ ਨੇ। ਅੱਜ ਭਾਈ ਗਜਿੰਦਰ ਸਿੰਘ ਨੂੰ ਸਾਰੇ ਅਸੀਂ ਯਾਦ ਕਰ ਰਹੇ ਹਾਂ, ਪਰ ਉਹਨਾਂ ਨੇ ਜੋ ਕਾਰਜ ਆਪਣਾ ਆਰੰਭਿਆ ਸੀ ਉਹ ਪੂਰਾ ਕਰ ਗਏ ਨੇ। ਜਾਣ ਵਾਲੇ ਕਦੇ ਮੁੜ ਨਹੀਂ ਆਉਂਦੇ, ਸਾਨੂੰ ਆਪਣਾ ਆਪਣਾ ਬਣਦਾ ਫਰਜ਼ ਜਿਹੜਾ ਨਿਭਾਉਣਾ ਪੈਣਾ। ਸਾਡਾ ਰਾਜ ਕਿਵੇਂ ਬ੍ਰਿਟਿਸ਼ ਹਕੂਮਤ ਨੇ ਸਾਡੇ ਕੋਲੋਂ ਧੋਖੇ ਨਾਲ ਖੋਇਆ, ਹੁਣੇ ਸਰਦਾਰ ਸਾਹਿਬ ਗੱਲ ਕਰਕੇ ਗਏ ਨੇ। ਉਹ ਰਾਜ, ਜਿਸ ਰਾਜ ਦੇ ਵਿੱਚ ਕੋਈ ਜੇਲ੍ਹ ਵੀ ਨਹੀਂ ਸੀ ਤੇ ਉਸ ਰਾਜ ਦੇ ਵਿੱਚ ਘੱਟ ਗਿਣਤੀਆਂ ਇੰਨੀਆਂ ਖੁਸ਼ ਸਨ ਕਿ ਕੋਈ ਇੱਕ ਵੀ ਉਦਾਹਰਨ ਨਹੀਂ ਹੈਗੀ ਵੀ ਕੋਈ ਮੰਦਰ ਢਾਇਆ ਗਿਆ ਹੋਵੇ, ਕੋਈ ਮਸਜਿਦ ਢਾਈ ਗਈ ਹੋਵੇ ਜਾਂ ਕੋਈ ਗਿਰਜਾ ਢਾਇਆ ਗਿਆ ਹੋਵੇ। ਉਹ ਰਾਜ ਦੁਬਾਰਾ ਹਾਸਲ ਕਰਨ ਦੇ ਲਈ ਨੌਜਵਾਨੋ ਅਸੀਂ ਇਕੱਠੇ ਹੋਈਏ ਤੇ ਆਪਣਾ ਕਾਫਲਾ ਬਣਾ ਕੇ ਅੱਗੇ ਚੱਲੀਏ। ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਮੰਡ, ਜੋ ਕਿ ਮਾਰਚ ਦੀ ਅਗਵਾਈ ਕਰਨਗੇ ਤੇ ਉੱਥੇ ਜਿੱਥੇ ਸਮਾਪਤੀ ਹੋਏਗੀ ਉੱਥੇ ਆਪਣੇ ਵਿਚਾਰ ਵੀ ਰੱਖਣਗੇ। ਆਪਾਂ ਸਾਰਿਆਂ ਨੇ ਉਹਨਾਂ ਦੇ ਵਿਚਾਰ ਉੱਥੇ ਸੁਣਨੇ ਹਨ ਤੇ ਸਾਰਿਆਂ ਨੇ ਅਸੀਂ ਮਾਰਚ ਦੇ ਵਿੱਚ ਡਿਸਪਲਿਨ ਦੇ ਨਾਲ ਚੱਲਣਾ। ਅਸੀਂ ਸਾਰੇ ਭਾਈ ਗਜਿੰਦਰ ਸਿੰਘ ਨੂੰ ਪਿਆਰ ਕਰਦੇ ਹਾਂ ਨਾ, ਕਰਦੇ ਪਿਆਰ ਸਾਰੇ? ਜੈਕਾਰਾ ਲਾਈਏ ਉਹਨਾਂ ਨਾਂ ਦਾ, ਬੋਲੇ ਸੋ ਨਿਹਾਲ। ਅਸੀਂ ਸਾਰੇ ਭਾਈ ਗਜਿੰਦਰ ਸਿੰਘ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਸਾਰਿਆਂ ਨੇ ਗੁਰੂ ਦੀ ਹਜ਼ੂਰੀ ਵਿੱਚ ਇਹ ਸ਼ਾਦੀ ਭਰੀ ਆ। ਤੇ ਹੁਣ ਮੇਰੀ ਇੱਕ ਬੇਨਤੀ ਆ ਸਾਰੇ ਨੌਜਵਾਨਾਂ ਨੂੰ, ਚਾਹੇ ਕੋਈ ਬਜ਼ੁਰਗ ਹੈ ਚਾਹੇ ਨੌਜਵਾਨ, ਅਸੀਂ ਇੱਕ ਦਰਦ ਲੈ ਕੇ ਚੱਲੇ ਹੋਏ ਹਾਂ ਤੇ ਸਾਰਿਆਂ ਨੇ ਅਸੀਂ ਡਿਸਪਲਿਨ ਨਾਲ ਜਾਣਾ ਤੇ ਇੱਕ ਦਰਦ ਜਿਹੜਾ ਆ ਸਾਡੇ ਇਸ ਮਾਰਚ ਦੇ ਵਿੱਚ ਜ਼ਰੂਰ ਝਲਕੇ ਤੇ ਜੋਸ਼ ਵੀ, ਦਰਦ ਵੀ ਤੇ ਜੋਸ਼ ਵੀ ਦੋਨੋਂ ਝਲਕਣੇ ਚਾਹੀਦੇ ਆ। ਤੇ ਦਰਦ ਇੰਨਾ ਹੋਣਾ ਚਾਹੀਦਾ ਕਿ ਅਸੀਂ ਕਿਸੇ ਵੀ ਨੌਜਵਾਨ ਨੇ ਲਾਈਨ ਤੱਕ ਨਹੀਂ ਤੋੜਨੀ। ਸਾਡੇ ਵਲੰਟੀਅਰ ਜਿਨ੍ਹਾਂ ਦੀ ਡਿਊਟੀ ਲੱਗੀ ਆ ਉਹ ਲਾਈਨਾਂ ਬਣਾਉਣਗੇ ਤੇ 2 ਲਾਈਨਾਂ ਵਿੱਚ ਮਾਰਚ ਜਾਏਗਾ। ਕੋਈ ਵੀ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਨਾ ਕਰੇ। ਸਰਦਾਰ ਸਿਮਰਜੀਤ ਸਿੰਘ ਮਾਨ ਤੇ ਸਾਡੇ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਜੀ, ਨੌਜਵਾਨੋ ਬੇਨਤੀ ਹੈ ਬੈਠੋ, ਅਜੇ ਵਿਚਾਰ ਰਹਿੰਦੇ ਨੇ, ਪ੍ਰਧਾਨ ਸਾਹਿਬ ਨੇ ਬੋਲਣਾ ਅਜੇ। ਤੇ ਸਾਡੇ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਜੀ, ਇਹ ਦੋਨੋਂ ਸ਼ਖਸੀਅਤਾਂ ਜਿਹੜੀਆਂ ਇਹਨਾਂ ਲਈ ਸਪੈਸ਼ਲ ਅਸੀਂ ਜੀਪ ਤਿਆਰ ਕੀਤੀ ਹੈ। ਇਹ ਜੀਪ ਵਿੱਚ ਬੈਠਣਗੇ, ਅਸੀਂ ਸਾਰਿਆਂ ਨੇ ਇਹਨਾਂ ਦੇ ਨਾਲ ਪੈਦਲ ਚੱਲਣਾ ਹੈ ਤੇ ਕਿਸੇ ਨੇ ਵੀ ਲਾਈਨ ਨਹੀਂ ਤੋੜਨੀ। ਸੋ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਜੀ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਉਹ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨ। ਬਾਕੀ ਸਾਰਿਆਂ ਨੇ ਉੱਥੇ ਜਾ ਕੇ ਅਸੀਂ ਸਮਾਪਤੀ, ਮਤਲਬ ਜਦ ਤੱਕ ਮਾਰਚ ਦੀ ਸਮਾਪਤੀ ਨਹੀਂ ਹੁੰਦੀ ਡਿਸਪਲਿਨ ਨਾਲ ਜਾਣਾ। ਕੋਈ ਵੀ ਵੀਰ ਅੱਗੇ ਪਿੱਛੇ ਨਿਕਲਣ ਦੀ ਕਾਹਲ ਨਾ ਕਰੇ। ਸੋ ਵਲੰਟੀਅਰਾਂ ਨੂੰ ਬੇਨਤੀ ਹੈ ਕਿ ਉਹ ਜਿਹੜਾ ਆ ਆਪਣਾ ਬਣਦਾ ਫਰਜ਼ ਨਿਭਾਉਣ। ਸੋ ਸਰਦਾਰ ਹਰਪਾਲ ਸਿੰਘ ਚੀਮਾ ਜੀ ਪ੍ਰਧਾਨ ਦਲ ਖਾਲਸਾ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਪਾਇਮਾਨ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ
ਦਲ ਖਾਲਸਾ ਦਾ ਸਥਾਪਨਾ ਦਿਵਸ ਹੈ ਜਿਹੜਾ ਉਹ ਮਨਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ। ਤੇ ਨਾਲ ਆਜ਼ਾਦੀ ਮਾਰਚ ਜੋ ਦਲ ਖਾਲਸਾ ਦਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਡਾ ਨਿਸ਼ਾਨਾ ਹੈ ਕਿ ਕੌਮ ਹੈ ਜਿਹੜੀ ਉਹ ਇੱਕ ਰਾਜ ਕੌਮ ਨੂੰ ਲੈ ਕੇ ਦਿੱਤਾ ਜਾਵੇ, ਖਾਲਸਾ ਰਾਜ, ਉਹਦੀ ਦੇ ਲਈ ਅਸੀਂ ਆਜ਼ਾਦੀ ਮਾਰਚ ਵੀ ਜਿਹੜਾ ਅੱਜ ਕੱਢ ਰਹੇ ਹਾਂ। ਦਲ ਖਾਲਸਾ 1978 ਦੇ ਵਿੱਚ ਇਹਦੀ ਸਥਾਪਨਾ ਹੋਈ। ਉਸ ਤੋਂ ਬਾਅਦ ਬਹੁਤ ਕੁਰਬਾਨੀਆਂ ਜਿਹੜੀਆਂ ਉਹ ਨੌਜਵਾਨਾਂ ਨੇ ਇਸ ਜੋ ਸਾਡਾ ਨਿਸ਼ਾਨਾ ਹੈ ਖਾਲਿਸਤਾਨ ਦਾ ਉਹਦੇ ਲਈ ਦਿੱਤੀਆਂ। 1984 ਦੇ ਜੋ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਉਸ ਤੋਂ ਬਾਅਦ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਨਿਸ਼ਾਨਾ ਹੈ ਜਿਹੜਾ ਮਿੱਥਿਆ। ਹਾਲਾਂਕਿ ਦਲ ਖਾਲਸਾ ਨੇ 1978 ਦੇ ਵਿੱਚ ਹੀ ਇਹ ਗੱਲ ਹੈ ਜਿਹੜੀ ਕਹਿ ਦਿੱਤੀ ਸੀ ਕਿ ਜਿਹੜਾ ਸਾਡਾ ਕੌਮ ਹੈ ਉਹਨੂੰ ਸਿੱਖ ਆਜ਼ਾਦੀ ਦਾ ਜਿਹੜਾ ਉਹ ਆਜ਼ਾਦ ਸਿੱਖ ਰਾਜ ਹੈ ਜਿਹੜਾ ਲੈ ਕੇ ਦਿੱਤਾ ਜਾਵੇਗਾ। ਸੋ ਪਰ ਉਸ ਨਿਸ਼ਾਨੇ ਤੋਂ ਬਾਅਦ ਪੰਥਕ ਕਮੇਟੀ ਤੋਂ ਬਾਅਦ ਜਿਹੜੀ ਇੱਕ ਸਾਡੀ ਆਰਮਡ ਫੋਰਸ ਵੀ ਬਣੀਆਂ, ਉਹਦੇ ਵਿੱਚ ਜੋ ਮਤਾ ਪਾਸ ਹੋਇਆ ਕਿ ਜਿਹੜਾ ਸਾਡਾ ਕੌਮ ਦਾ ਹੁਣ ਨਿਸ਼ਾਨਾ ਆ ਉਹ ਖਾਲਿਸਤਾਨ ਹੈ ਅਤੇ ਉਸ ਖਾਲਿਸਤਾਨ ਦੇ ਲਈ ਆਰਮਡ ਤੌਰ ਦੇ ਉੱਤੇ ਵੀ ਲੜਾਈ ਹੈ ਜਿਹੜੀ ਉਹ ਲੜੀ ਜਾਏਗੀ ਔਰ ਉਹਦੇ ਵਿੱਚ ਖਾਲਿਸਤਾਨ 'ਚ ਉਸ ਲੜਾਈ 'ਚ 10 ਸਾਲ ਦੀ ਦੇ ਵਿੱਚ ਹਜ਼ਾਰਾਂ ਨੌਜਵਾਨ ਬਜ਼ੁਰਗ ਹੈ ਜਿਹੜੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਾਡੇ ਉਹ ਹੀਰੋ ਨੇ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ ਚੱਲੀਆਂ, ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ, ਉਹਨਾਂ ਦਾ ਸਨਮਾਨ ਕਰਦੇ ਹਾਂ ਅਤੇ ਕਰਦੇ ਰਹਾਂਗੇ। ਜਿਨ੍ਹਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਇਹ ਜਮਾਤ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ, ਇਹ ਵੀ ਨਾਲ ਦੀ ਨਾਲ ਕਾਬਜ਼ ਹੈ ਆਪਣਾ ਕਮੇਟੀ ਦੇ ਉੱਤੇ ਔਰ ਉਸ ਕਾਬਜ਼ਾਂ ਦੇ ਵਿੱਚ ਆਪਣੇ ਤੌਰ ਦੇ ਉੱਤੇ ਇਹ ਵੀ ਚੱਲ ਰਹੇ ਆ। ਪਰ ਸਾਡੀਆਂ ਜੋ ਦੋ ਜਥੇਬੰਦੀਆਂ ਉਹਨਾਂ ਦਾ ਨਿਸ਼ਾਨਾ ਜਿਹੜਾ ਉਹ ਖਾਲਿਸਤਾਨ ਹੈ ਅਤੇ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਅਸੀਂ ਦਿਨ ਰਾਤ ਇੱਕ ਕਰਦੇ ਹਾਂ। ਮਾਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਚੰਡੀਗੜ੍ਹ ਦੇ ਵਿੱਚ ਫੰਕਸ਼ਨ ਕੀਤਾ ਸੀਗਾ ਗਜਿੰਦਰ ਸਿੰਘ ਉਹਨਾਂ ਦੀ ਯਾਦ ਦੇ ਵਿੱਚ, ਉਦੋਂ ਵੀ ਇਹ ਗੱਲ ਕਹੀ ਸੀ ਕਿ ਮੈਂ ਆਸ ਰੱਖਦਾ ਕਿ ਦਲ ਖਾਲਸਾ ਹੈ ਜਿਹੜਾ ਉਹ ਆਪਣੇ ਨਿਸ਼ਾਨੇ ਦੇ ਉੱਤੇ ਕਾਇਮ ਰਹੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਹਾਲਤ ਦੇ ਵਿੱਚ ਖਾਲਿਸਤਾਨ ਦੇ ਲਈ ਜਿਹੜੀ ਲੜਾਈ ਹੈ ਉਹ ਲੜਦਾ ਰਹੇਗਾ। ਮੈਂ ਬਿਲਕੁਲ ਅੱਜ ਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਦਲ ਖਾਲਸਾ ਦੇ ਪ੍ਰਧਾਨ ਹੋਣ ਦੇ ਨਾਤੇ ਇਹ ਗੱਲ ਵਿਸ਼ਵਾਸ ਦਿਵਾਉਣਾ ਚਾਹੁੰਦਾ ਕੌਮ ਨੂੰ ਅਤੇ ਮਾਨ ਸਾਹਿਬ ਨੂੰ ਕਿ ਬਿਲਕੁਲ ਦਲ ਖਾਲਸਾ ਜਿਹੜਾ ਆ ਉਹ ਹਰ ਹਾਲਤ ਦੇ ਵਿੱਚ ਜਿਹੜਾ ਨੌਜਵਾਨਾਂ ਦੀ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਦੀ ਅਗਵਾਈ ਦੇ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਜਿਹੜਾ ਜੰਗ ਹੈ ਉਹ ਸੰਘਰਸ਼ ਹੈ ਜਿਹੜਾ ਉਹ ਕਰਦਾ ਰਹੇਗਾ। ਇਸ ਨਿਸ਼ਾਨੇ ਦੀ ਪ੍ਰਾਪਤੀ ਦੇ ਲਈ ਬਾਹਰ ਤੋਂ ਵਿਦੇਸ਼ਾਂ ਤੋਂ ਬਹੁਤ ਜਥੇਬੰਦੀਆਂ ਜਿਹੜੀਆਂ ਨੇ ਉਹ ਸਾਡੀਆਂ ਜਿਹੜੀਆਂ ਨੇ ਸਪੋਰਟ ਕਰਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮਾਨ ਸਾਹਿਬ ਉਹਨਾਂ ਦੀ ਵੀ ਸਪੋਰਟ ਕਰਦੇ ਨੇ, ਦਲ ਖਾਲਸਾ ਦੀ ਵੀ ਸਪੋਰਟ ਕਰਦੇ ਨੇ। ਸਿੱਖ ਯੂਥ ਫੈਡਰੇਸ਼ਨ UK ਧੰਨਵਾਦੀ ਹਾਂ ਅਸੀਂ ਉਹਨਾਂ ਦੇ, ਸਿੱਖ ਯੂਥ ਆਫ ਅਮਰੀਕਾ ਉਹਨਾਂ ਦੇ ਧੰਨਵਾਦੀ ਹਾਂ, ਸਿੱਖ ਯੂਥ ਆਫ ਯੂਰਪ ਹੈ ਜਿਹੜਾ ਉਹਨਾਂ ਦੇ ਧੰਨਵਾਦੀ ਹਾਂ, ਜਿਹੜੀ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਦੇ ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਨੇ ਉਹਨਾਂ ਦੇ ਧੰਨਵਾਦੀ ਹਾਂ। ਸੋ ਇਹਨਾਂ ਸਾਰੇ ਜਥੇਬੰਦੀਆਂ ਦੇ ਧੰਨਵਾਦੀ ਹਾਂ ਜਿਹੜੇ ਟਾਈਮ ਟੂ ਟਾਈਮ ਸਾਡੀ ਜਿਹੜੀ ਮਦਦ ਹੈ ਉਹ ਕਰਦੇ ਰਹਿੰਦੇ ਨੇ ਅਤੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਹਿੱਸਾ ਪਾਉਂਦੇ ਰਹੇ ਨੇ। ਸੋ ਅੱਜ ਜੋ ਵੀਰ ਜੋ ਟਾਈਮ ਕੱਢ ਕੇ ਸਮਾਂ ਕੱਢ ਕੇ ਇਸ ਆਜ਼ਾਦੀ ਦੇ ਮਾਰਚ ਦੇ ਵਿੱਚ ਹਿੱਸਾ ਲੈਣ ਦੇ ਲਈ ਇੱਥੇ ਪਹੁੰਚੇ ਆ, ਉਹਨੇ ਸਾਰੇ ਵੀਰਾਂ ਦਾ ਕੋਟਨ ਕੋਟ ਧੰਨਵਾਦ। ਸਪੈਸ਼ਲੀ ਧੰਨਵਾਦ ਮਾਨ ਸਾਹਿਬ ਦਾ ਜਿਹੜੇ ਆਪਣੇ ਜ਼ਰੂਰੀ ਕੰਮਕਾਜ ਛੱਡ ਕੇ ਅੱਜ ਸਾਡੇ ਸਥਾਪਨਾ ਦਿਵਸ ਦੇ ਪ੍ਰੋਗਰਾਮ ਦੇ ਉੱਤੇ ਅਤੇ ਆਜ਼ਾਦੀ ਮਾਰਚ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਮੁੱਚੀਆਂ
ਹਰੇਕ ਜ਼ਿਲ੍ਹੇ ਦੀਆਂ ਸਮੁੱਚੀਆਂ ਟੀਮਾਂ ਦਾ ਧੰਨਵਾਦ। ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ, ਖਾਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦਾ ਵਿਸ਼ੇਸ਼ ਤੌਰ 'ਤੇ ਤੁਹਾਨੂੰ ਧੰਨਵਾਦ ਆ, ਜਿਹੜੇ ਅੱਜ ਸਾਡੇ ਇਸ ਪ੍ਰੋਗਰਾਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ। ਸੋ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਸਰਬਜੋਤ ਸਿੰਘ ਜੀ ਵੀ ਹਰਿਆਣੇ ਤੋਂ ਆਏ ਨੇ। ਸਾਰੇ ਮਤਲਬ ਜਿਨ੍ਹਾਂ ਦੇ ਨਾਂ ਨਹੀਂ ਲੈ ਸਕੇ ਮਾਫੀ ਮੰਗਦੇ, ਜੇ ਨਾਂ ਸਾਰਿਆਂ ਲੈਣ ਲੱਗੇ। ਸਾਡੇ ਲਈ ਸਾਰੇ ਹੀ ਸਤਿਕਾਰਯੋਗ ਨੇ, ਜੋ ਦੂਰੋਂ ਨੇੜੋਂ ਚੱਲ ਕੇ ਆਏ, ਸਾਡੇ ਸਿਰ ਮੱਥੇ ਨੇ। ਸਾਰਿਆਂ ਦਾ ਧੰਨਵਾਦ ਆ। ਸੋ ਬੇਨਤੀ ਹੈ, ਪਹਿਲਾਂ ਵੀ ਗੱਲ ਕੀਤੀ ਵੀ ਮਾਰਚ ਵਿੱਚ ਡਿਸਿਪਲਿਨ ਨਾਲ ਚੱਲਣਾ। ਹੁਣ ਆਨੰਦ ਸਾਹਿਬ ਦੇ 6 ਪੌੜੀਆਂ ਦੇ ਜਾਪ ਹੋਣਗੇ, ਅਰਦਾਸ ਹੋਏਗੀ, ਅਰਦਾਸ ਬੇਨਤੀ ਹੋਏਗੀ ਮਹਾਰਾਜ ਦੇ ਚਰਨਾਂ ਦੇ ਵਿੱਚ। ਉਸ ਤੋਂ ਬਾਅਦ ਗੁਰੂ ਸਾਹਿਬ ਦਾ ਹੁਕਮ ਲੈ ਕੇ ਫਿਰ ਆਪਾਂ ਚਾਲੇ ਪਾਉਣੇ ਮਾਰਚ ਦੇ ਲਈ। ਸੋ ਹੁਣ ਆਪਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪਿ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਊਚੇ ਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੇ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ। ਨਾਨਕ ਦਾਸ ਸਦਾ ਕੁਰਬਾਨੀ, ਤੁਧ ਆਗੇ ਅਰਦਾਸ ਹਮਾਰੀ। ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ, ਅਰਦਾਸ ਏਕ ਓੰਕਾਰ
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ। ਵੰਡ ਛਕਿਆ ਦੇਗ ਚਲਾਈ ਤੇਗ ਵਾਹੀ। ਦੇਖ ਕੇ ਅਣਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਧੰਨ 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 ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀਓ। ਆਪ ਜੀ ਦੀ ਕਿਰਪਾ ਰਹਿਮਤ ਸਦਕਾ ਸਤਿਗੁਰੂ ਜੀਓ। ਦਲ ਖਾਲਸਾ ਵੱਲੋਂ ਸਤਿਗੁਰੂ ਜੀਓ ਦਲ ਖਾਲਸਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸਤਿਗੁਰੂ ਜੀ ਭਾਈ ਹਰਦੀਪ ਸਿੰਘ ਜੀ ਅਤੇ ਭਾਈ ਗਜਿੰਦਰ ਸਿੰਘ ਜੀ ਦੀ ਯਾਦ ਦੇ ਵਿੱਚ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ
ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਪੰਥਕ ਵਿਚਾਰਾਂ ਹੋਈਆਂ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ। ਅੱਗੇ ਤੋਂ ਸਮਤ ਬਖਸ਼ਣੀ ਸਤਿਗੁਰੂ ਜੀ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦੇਸਾਂ ਪਰਦੇਸਾਂ ਵਿੱਚ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ। ਕਿਰਪਾ ਰਹਿਮਤ ਕਰਨੀ। ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀਓ। ਦਲ ਖਾਲਸਾ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਤਿਗੁਰੂ ਜੀ ਮਾਰਚ ਕੱਢਿਆ ਜਾ ਰਿਹਾ ਹੈ। ਆਪ ਜੀ ਨੇ ਕਿਰਪਾ ਕਰਨੀ, ਆਗਿਆ ਬਖਸ਼ਣੀ। ਅੰਗ ਸੰਗ ਸਹਾਈ ਹੋ ਕਰਕੇ ਕਾਰਜ ਰਾਸ ਕਰਨੇ। ਸਮੂਹ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ। ਜੋ ਜੀ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ। ਕਿਰਪਾ ਕਰੋ ਜੀ, ਇਲਾਹੀ ਫਰਮਾਨ ਬਖਸ਼ੋ। ਸੰਗਤਾਂ ਨੂੰ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ। ਖਵਾਰ ਹੋਏ ਸਭ ਮਿਲਾਂਗੇ। ਖਵਾਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਏ ਇਕੱਤਰ ਮਿਲੋ ਮੇਰੇ ਭਾਈ। ਦੁਬਿਧਾ ਦੂਰ ਕਰੋ ਲਿਵ ਲਾਏ। ਹਰ ਨਾਮੈ ਕੇ ਹੋਵੋ ਜੋਰੀ। ਗੁਰਮੁਖ ਬੈਸੋ ਸਫਾ ਵਿਛਾਏ। ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੇ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਨਾਇਕ ਖਸਮ ਹਮਾਰੇ।
निमख निमख तुम ही प्रतिपालो, हम बारिक तुमरे तारे। तुम दाते ठाकुर प्रतिपालक, नायक खसम हमारे। निमख निमख तुम ही प्रतिपालो, हम बारिक तुमरे तारे। जेहवा एक कवन गुण कहिए, बेसुमार बेअंत स्वामी। तेरो अंत न किन्ही लहिए, रहाओ कोट पराध हमारे खंडो। अनेक विधि समझावो, हमें अज्ञान अल्प मत थोरी। तुम आपन बिरद रखावो, तुम्हारी शरण तुम्हारी आशा। तुम ही सजन सोहेले, राखो राखनहार दयाला। नानक करके गोले, तुम्हारी शरण तुम्हारी आशा। तुम ही सजन सोहेले, राखो राखनहार दयाला। नानक करके गोले। वाहिगुरु जी का खालसा, वाहिगुरु जी की फतेह। ਖਾਲਸਾ ਪੰਥ ਨੂੰ ਬਹੁਤ ਫਖਰ ਹੈ ਕਿ ਦਲ ਖਾਲਸਾ ਦਾ ਸਥਾਪਨਾ ਦਿਵਸ ਅੱਜ ਮਨਾਇਆ ਗਿਆ। ਮੈਂ ਦਲ ਖਾਲਸਾ ਦੀ ਲੀਡਰਸ਼ਿਪ ਕਵਰਪਾਲ ਸਿੰਘ ਜੀ ਨੂੰ, ਹਰਪਾਲ ਸਿੰਘ ਜੀ ਨੂੰ ਤੇ ਸਾਰਿਆਂ ਨੂੰ ਬਹੁਤ ਮੁਬਾਰਕ ਦਿੰਦਾ ਕਿ ਅੱਜ ਦੇ ਦਿਨ ਤੁਸੀਂ ਭਾਈ ਗੁਰਜਿੰਦਰ ਸਿੰਘ ਜੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਿੱਖਾਂ ਦੀ ਆਜ਼ਾਦੀ ਖਾਲਿਸਤਾਨ ਦੇ ਉੱਤੇ ਲਾਤੀ ਤੇ ਅੰਤ ਤੱਕ ਆਪਣੀ ਆਜ਼ਾਦੀ ਦੀ ਗੱਲ ਕਰਦੇ ਰਹੇ। ਜਿਹੜਾ ਮੋਦੀ ਸਰਕਾਰ ਤੇ ਉਹਨਾਂ ਦੀ ਵਜ਼ਾਰਤ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਗੋਇਲ, ਵਿਦੇਸ਼ੀ ਵਜ਼ੀਰ ਜੈ ਸ਼ੰਕਰ, ਇਹਨਾਂ ਨੇ ਗ੍ਰਹਿ ਵਜ਼ੀਰ ਅਮਿਤ ਸ਼ਾਹ ਨੇ ਪਾਲਿਸੀ ਬਣਾਈ ਹੈ ਕਿ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਜਾਂ ਅੰਦਰ ਇੱਥੇ ਸ਼ਹੀਦ ਕੀਤਾ ਜਾਏ, ਅਸੈਸੀਨੇਟ ਕੀਤਾ ਜਾਵੇ। ਇਹ ਮਨੁੱਖਤਾ ਦੇ ਵਿਰੁੱਧ ਹੈ ਤੇ ਕੋਈ ਜਾਨਵਰ, ਪ੍ਰਕਿਰਤੀ ਦਾ ਬੰਦਾ ਜਾਂ ਬੰਦੇ ਇਹੋ ਜਿਹੀ ਨਿਸ਼ਾਨਦੇਹੀ ਲੋਕਾਂ ਨੂੰ ਮਰਵਾਉਣ ਦੇ ਆਰਡਰ ਦਿੰਦੇ ਹੈ। ਵਾਹਿਗੁਰੂ ਬਹੁਤ ਵੱਡਾ ਹੈ। ਹੁਣ ਬੰਗਲਾਦੇਸ਼ ਦੇ ਵਿੱਚ RSS ਨੇ ਤੇ ਹਿੰਦ ਹਕੂਮਤ ਮੋਦੀ ਸਾਹਿਬ ਨੇ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ। ਟਾਰਗੇਟ ਕਿਲਿੰਗ ਦਾ ਮਤਲਬ ਹੈ ਕਿ ਹਿੰਦੂਆਂ ਨੂੰ ਨਿਸ਼ਾਨੇ 'ਤੇ ਲਿਆਇਆ ਜਾਂਦਾ ਹੈ ਤੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ। ਅਸੀਂ ਇਹ ਦੁਰਘਟਨਾ ਦੇ ਬਿਲਕੁਲ ਖਿਲਾਫ ਹੈ ਤੇ ਜਿਨ੍ਹਾਂ ਨੇ ਇਹ ਆਰਡਰ ਦਿੱਤੇ ਹੈ ਕਿ ਹਿੰਦੂਆਂ ਨੂੰ ਟਾਰਗੇਟ ਕਿਲਿੰਗ ਕਰ ਦਈਏ, ਉਹ ਵੀ ਜਾਨਵਰ ਪ੍ਰਕਿਰਤੀ ਦੇ ਹੈਗੇ ਹੈ। ਜਿਵੇਂ ਸਾਡੇ ਹਿੰਦੂਤਵਾ ਦੇ ਲੀਡਰ ਮੋਦੀ ਸਾਹਿਬ ਤੇ ਉਹਨਾਂ ਦੀ ਜੁੰਡਲੀ, ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ,
मेरा मतलब है कोई एक सिविलाइज्ड आदमी किवें ऑर्डर कर सकता है कि किसी कौम नूं निशाना बना के उन्हां नूं जानों मार दिता जाए। मोदी साहब इहदा असर तो बहुत पैना है। जिवें हिटलर ने कतलेआम करवाई सी, कॉन्सनट्रेशन कैंप्स दे विच दिते गए सीगे, फिर न्यूरमबर्ग दे विच ट्रायल्स होए, टोक्यो दे विच ट्रायल्स होए, ते जिन्हां ने मनुखी अधिकारां दी उलंघनी कीती सी उन्हां नूं जां तां फायरिंग स्क्वाड दे अगे जां फांसी दित्ती गई। सो मोदी साहब, अमित शाह जी, जयशंकर जी, गोयल जी, रॉ दे मुखी, साबका रॉ दे मुखी गोयल जी, डिफेंस मिनिस्टर राजनाथ सिंह, मैं आप जी नूं बेनती करदा कि जिहड़ा काम तुसीं ये करोगे ਇਹਦਾ ਤੁਹਾਨੂੰ ਸਾਰਿਆਂ ਨੂੰ ਭੁਗਤਣਾ ਪੈਣਾ। ਜਿਵੇਂ ਅੱਜ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਜਾ ਰਿਹਾ ਹੈ, ਉਹਨਾਂ ਨੂੰ ਵੀ ਭੁਗਤਣਾ ਪਊਗਾ। ਤੇ ਜਿਹੜੀ ਪੀੜ ਤੁਹਾਨੂੰ ਹਿੰਦੂਆਂ ਦੇ ਲਈ ਹੋਈ ਹੈ ਉਹੀ ਪੀੜ ਸਿੱਖਾਂ ਦੇ ਲਈ ਹੋਣੀ ਚਾਹੀਦੀ ਹੈ ਤੁਹਾਡੇ ਦਿਲ ਦੇ ਵਿੱਚ। ਨਹੀਂ ਤਾਂ ਤੁਸੀਂ ਜਾਨਵਰ ਹਿਟਲਰ ਨਾਟਸੀਜ਼ਮ ਦੇ ਵਿੱਚ ਪ੍ਰਵੇਸ਼ ਹੋ ਗਏ ਹੋ, ਜਿਹਦਾ ਫੈਸਲਾ ਰੱਬ ਹੀ ਕਰੂਗਾ, ਤੁਸੀਂ ਨਹੀਂ ਕਰ ਸਕੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹੁੰਚੇ ਹੋਏ ਨੌਜਵਾਨ ਵੀਰੋ, ਭਾਈ ਗਜਿੰਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਮਾਰਚ ਆਰੰਭ ਹੋਣ ਜਾ ਰਿਹਾ ਹੈ। ਨੌਜਵਾਨ ਵੀਰਾਂ ਨੂੰ ਬੇਨਤੀ ਹੈ, ਜਿਸ ਸੁਹਿਰਦਗੀ ਦੇ ਨਾਲ ਭਾਈ ਗਜਿੰਦਰ ਸਿੰਘ ਹੋਰਾਂ ਨੇ ਆਪਣੀ ਗੱਲ ਰੱਖਦੇ ਰਹੇ ਨੇ, ਹਕੂਮਤ ਦੇ ਨਾਲ ਲੜਦੇ ਰਹੇ ਨੇ, ਅਸੀਂ ਵੀ ਅੱਜ ਦਾ ਸੁਨੇਹਾ ਭਾਰਤੀ ਹਕੂਮਤ ਨੂੰ ਤੇ ਦੁਨੀਆ ਨੂੰ ਦੱਸਣ ਦੇ ਲਈ ਅੱਜ ਦਾ ਮਾਰਚ ਕਰ ਰਹੇ ਹਾਂ। ਸੋ ਸਾਰੀ ਨੌਜਵਾਨੀ ਨੂੰ ਬੇਨਤੀ ਹੈ ਕਿ ਗੱਡੀ ਜਿਹੜੀ ਭਾਈ ਪਰਮਜੀਤ ਸਿੰਘ ਮੰਡ ਕਾਰਜਕਾਰੀ ਪ੍ਰਧਾਨ ਦਲ ਖਾਲਸਾ ਅਗਵਾਈ ਕਰਨਗੇ ਤੇ ਸਾਰੇ ਨੌਜਵਾਨਾਂ ਨੇ ਉਸ ਗੱਡੀ ਦੇ ਪਿੱਛੇ ਦੋ ਕਤਾਰਾਂ ਦੇ ਵਿੱਚ ਹੋ ਕੇ ਚੱਲਣਾ ਹੈ, ਤਾਂ ਜੋ ਰਸਤਾ ਟ੍ਰੈਫਿਕ ਚੱਲਦੀ ਰਹੇ ਤੇ ਨਾਲ ਦੇ ਲੰਘਣ ਵਾਲੇ ਲੋਕ ਨੇ ਤੁਹਾਡੇ ਹੱਥਾਂ ਵਿੱਚ ਫੜੇ ਹੋਏ ਪਲੇ ਕਾਰਡ ਤੋਂ ਸੁਨੇਹਾ ਆਪਣੇ ਘਰਾਂ ਵਿੱਚ ਲੈ ਜਾ ਸਕਣ। ਸੋ ਸਾਰੀ ਨੌਜਵਾਨੀ ਨੂੰ ਬੇਨਤੀ ਹੈ ਕਿ ਦੋ ਕਤਾਰਾਂ ਦੇ ਵਿੱਚ ਲਾ ਕੇ ਚੱਲਣਾ। ਮੋਰੇ ਨੌਜਵਾਨ ਦੋ ਲਾਈਨਾਂ ਬਣਾ ਰਹੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਲਾਈਨਾਂ ਦੇ ਵਿੱਚ ਚੱਲੋ। बोले नौजवानों को बेनती है, दो कतारां दे विच चलो, दो लाइनां दे विच चलना है। सारे ने लाइन तोड़ रही है। वलंटियरां को बेनती है कि सारे दो लाइनां विच करो जी। राज करेगा, राज करेगा, राज करेगा, राज करेगा, राज करेगा, राज करेगा। चूल के निशान रहे, चूल के निशान रहे।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਆਜ਼ਾਦੀ ਮਾਰਚ ਭਾਈ ਹਰਦੀਪ ਸਿੰਘ ਨਿੱਜਰ ਦਲ ਖਾਲਸਾ ਦੇ ਬਾਨੀ ਭਾਈ ਤੇਜਿੰਦਰ ਸਿੰਘ ਉਹਨਾਂ ਨੂੰ ਸਮਰਪਿਤ ਦਲ ਖਾਲਸਾ ਵੱਲੋਂ ਕੱਢਿਆ ਜਾ ਰਿਹਾ ਹੈ। ਸੋ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ, ਦੋ ਲਾਈਨਾਂ ਦੇ ਵਿੱਚ ਹੋ ਕੇ ਸਾਰਿਆਂ ਨੇ ਅਸੀਂ ਚੱਲਣਾ ਹੈ। ਹੱਥਾਂ ਵਿੱਚ ਫੜੀਆਂ ਹੋਈਆਂ ਤਖਤੀਆਂ ਬਾਹਰ ਵੱਲ ਨੂੰ ਕਰਕੇ ਚੱਲਣਾ ਹੈ, ਤਾਂ ਜੋ ਤੁਹਾਡੇ ਹੱਥਾਂ ਵਿੱਚ ਫੜੇ ਹੋਏ ਪਲੇਕਾਰਡ ਅੱਜ ਦੁਨੀਆ ਨੂੰ ਦੱਸਣ ਕਿ ਭਾਰਤੀ ਹਕੂਮਤ ਜਿਨ੍ਹਾਂ ਨੂੰ ਅੱਤਵਾਦੀ ਕਹਿੰਦੀ ਹੈ, ਜਿਹੜੇ ਭਾੜੇ ਦੇ ਕੱਟੂ ਖਰੀਦ ਕੇ ਜਿਨ੍ਹਾਂ ਦੇ ਕਤਲ ਕਰਵਾਉਂਦੀ ਹੈ, ਉਹ ਸਾਡੇ ਹੀਰੋ ਨੇ, ਉਹ ਪੰਜਾਬ ਦੀ ਨੌਜਵਾਨੀ ਦੇ ਨਾਇਕ ਨੇ, ਉਹ ਸਾਡੇ ਦਿਲਾਂ 'ਚ ਵਸਦੇ ਨੇ। ਸਾਡੇ ਹੱਥਾਂ ਵਿੱਚ ਫੜੇ ਹੋਏ ਪਲੇਕਾਰਡ ਦੁਨੀਆ ਨੂੰ ਸੁਨੇਹਾ ਨੇ, ਭਾਰਤੀ ਹਕੂਮਤ ਨੂੰ ਸੁਨੇਹਾ ਨੇ। ਇਸ ਕਰਕੇ ਸਾਰੇ ਪਲੇਕਾਰਡ ਉੱਪਰ ਚੁੱਕ ਕੇ ਬਾਹਰਲੇ ਪਾਸੇ ਨੂੰ ਕਰਕੇ ਜਾਣਾ ਹੈ, ਜਾਂ ਤਾਂ ਜੋ ਸ਼ਾਹਪੁਰ ਦੇ ਲੋਕ ਇਸ ਸੁਨੇਹਾ ਲੈ ਕੇ ਜਾ ਸਕਣ। ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ। ਭਾਈ ਜਗਿੰਦਰ ਸਿੰਘ ਦਾ ਕੀ ਅਰਮਾਨ ਬਣੇਗਾ ਖਾਲਿਸਤਾਨ। ਭਾਈ ਜਗਿੰਦਰ ਸਿੰਘ ਦਾ ਕੀ ਅਰਮਾਨ ਬਣੇਗਾ ਖਾਲਿਸਤਾਨ। ਭਾਈ ਹਰਦੀਪ ਸਿੰਘ ਨਿੱਜਰ ਦਾ ਕੀ ਅਰਮਾਨ ਬਣੇਗਾ ਖਾਲਿਸਤਾਨ। ਭਾਈ ਹਰਦੀਪ ਸਿੰਘ ਨਿੱਜਰ ਦਾ ਕੀ ਅਰਮਾਨ ਬਣੇਗਾ ਖਾਲਿਸਤਾਨ। ਭਾਈ ਜਗਿੰਦਰ ਸਿੰਘ ਦਾ ਕੀ ਪੈਗਾਮ ਬਣੇਗਾ ਖਾਲਿਸਤਾਨ। ਭਾਈ ਜਗਿੰਦਰ ਸਿੰਘ ਦਾ ਕੀ ਪੈਗਾਮ ਬਣੇਗਾ ਖਾਲਿਸਤਾਨ। ਭਾਈ ਜਗਿੰਦਰ ਸਿੰਘ ਦਾ ਕੀ ਪੈਗਾਮ। ਅਧਿਕਾਰ ਹੈ ਸਾਡਾ ਖਾਲਿਸਤਾਨ, ਅਸੀਂ ਖੋ ਕੇ ਲਵਾਂਗੇ ਖਾਲਿਸਤਾਨ, ਅਸੀਂ ਲੜ ਕੇ ਲਵਾਂਗੇ। ਇਹ ਹੱਕ ਹੈ ਸਾਡਾ, ਅਸੀਂ ਮਰ ਵੀ ਗਏ ਤਾਂ ਸਾਡੇ ਬੱਚੇ ਲੈਣਗੇ ਖਾਲਿਸਤਾਨ, ਅਸੀਂ ਲੈ ਕੇ ਰਹਾਂਗੇ ਖਾਲਿਸਤਾਨ, ਅਸੀਂ ਖੋ ਕੇ ਲਵਾਂਗੇ ਖਾਲਿਸਤਾਨ, ਅਸੀਂ ਲੜ ਕੇ ਲਵਾਂਗੇ ਖਾਲਿਸਤਾਨ, ਅਸੀਂ ਮਰ ਵੀ ਗਏ ਤਾਂ ਖਾਲਿਸਤਾਨ, ਅਸੀਂ ਮਰ ਵੀ ਗਏ ਤਾਂ ਖਾਲਿਸਤਾਨ, ਅਸੀਂ ਲੈ ਕੇ ਰਹਾਂਗੇ ਖਾਲਿਸਤਾਨ, ਅਸੀਂ ਲੈ ਕੇ ਰਹਾਂਗੇ ਖਾਲਿਸਤਾਨ, ਅਸੀਂ ਖੋ ਕੇ ਲਵਾਂਗੇ ਖਾਲਿਸਤਾਨ, ਅਸੀਂ ਖੋ ਕੇ ਲਵਾਂਗੇ ਖਾਲਿਸਤਾਨ। ਗਜਿੰਦਰ ਸਿੰਘ ਦਾ ਕੀ ਪੈਗਾਮ ਪੰਜਾਬ ਬਣੇਗਾ ਖਾਲਿਸਤਾਨ। ਭਾਈ ਗਜਿੰਦਰ ਸਿੰਘ ਦਾ ਕੀ ਪੈਗਾਮ ਪੰਜਾਬ ਬਣੇਗਾ ਖਾਲਿਸਤਾਨ। ਭਾਈ ਹਰਦੀਪ ਸਿੰਘ ਨਿੱਜਰ ਦਾ ਕੀ ਅਰਮਾਨ ਪੰਜਾਬ ਬਣੇਗਾ ਖਾਲਿਸਤਾਨ। ਭਾਈ ਹਰਦੀਪ ਸਿੰਘ ਨਿੱਜਰ ਦਾ ਕੀ ਅਰਮਾਨ ਪੰਜਾਬ ਬਣੇਗਾ ਖਾਲਿਸਤਾਨ। ਹਰ ਜਿੰਦਾਬਾਦ ਇਹ ਹੱਕ ਹੈ ਸਾਡਾ ਖਾਲਿਸਤਾਨ, ਇਹ ਹੱਕ ਹੈ ਸਾਡਾ ਖਾਲਿਸਤਾਨ, ਇਹ ਹੱਕ ਹੈ ਸਾਡਾ ਖਾਲਿਸਤਾਨ, ਅਸੀਂ ਲੈ ਕੇ ਰਹਾਂਗੇ ਖਾਲਿਸਤਾਨ, ਅਸੀਂ ਖੋ ਕੇ ਲਵਾਂਗੇ ਖਾਲਿਸਤਾਨ, ਅਸੀਂ ਖੋ ਕੇ ਲਵਾਂਗੇ ਖਾਲਿਸਤਾਨ, ਅਸੀਂ ਮਰ ਵੀ ਗਏ ਤਾਂ ਖਾਲਿਸਤਾਨ, ਅਸੀਂ ਮਰ ਵੀ ਗਏ ਤਾਂ ਖਾਲਿਸਤਾਨ, ਸਾਡੇ ਬੱਚੇ ਲੈਣਗੇ ਖਾਲਿਸਤਾਨ, ਉਹ ਸਾਡੇ ਬੱਚੇ ਲੈਣਗੇ ਖਾਲਿਸਤਾਨ, ਇਹ ਹੱਕ ਹੈ ਸਾਡਾ ਖਾਲਿਸਤਾਨ, ਇਹ ਹੱਕ ਹੈ ਸਾਡਾ ਖਾਲਿਸਤਾਨ। ਹਰ ਸਿੱਖ ਕੀ ਚਾਹੁੰਦਾ ਖਾਲਿਸਤਾਨ, ਹਰ ਸਿੱਖ ਕੀ ਚਾਹੁੰਦਾ ਖਾਲਿਸਤਾਨ, ਹਰ ਸਿੱਖ ਕੀ ਚਾਹੁੰਦਾ ਖਾਲਿਸਤਾਨ, ਹਰ ਪੰਜਾਬੀ ਕੀ ਚਾਹੁੰਦਾ ਖਾਲਿਸਤਾਨ, ਹਰ ਪੰਜਾਬੀ ਕੀ ਚਾਹੁੰਦਾ ਖਾਲਿਸਤਾਨ, ਇਹ ਹੱਕ ਹੈ ਸਾਡਾ ਖਾਲਿਸਤਾਨ, ਇਹ ਹੱਕ ਹੈ ਸਾਡਾ ਖਾਲਿਸਤਾਨ, ਅਸੀਂ ਲੈ ਕੇ ਰਹਾਂਗੇ ਖਾਲਿਸਤਾਨ, ਖੋ ਕੇ ਲਵਾਂਗੇ ਖਾਲਿਸਤਾਨ, ਇਹ ਹੱਕ ਹੈ ਅਸੀਂ ਲੈ ਕੇ ਰਹਾਂਗੇ ਆਜ਼ਾਦੀ ਆਜ਼ਾਦੀ, ਅਸੀਂ ਲੜ ਕੇ ਲਵਾਂਗੇ ਆਜ਼ਾਦੀ, ਅਸੀਂ ਮਰ ਵੀ ਗਏ ਆਜ਼ਾਦੀ, ਸਾਡੇ ਬੱਚੇ ਲੈਣਗੇ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਉਹ ਪਿੰਡਰਾਂ ਵਾਲਿਆਂ ਵਾਲੀ ਉਹ ਬੱਬਰਾਂ ਵਾਲੀ ਆਜ਼ਾਦੀ, ਉਹ ਬੱਬਰਾਂ ਵਾਲੀ ਆਜ਼ਾਦੀ, ਅਸੀਂ ਖੋ ਕੇ ਲਵਾਂਗੇ ਆਜ਼ਾਦੀ, ਅਸੀਂ ਲੈ ਕੇ ਰਹਾਂਗੇ ਆਜ਼ਾਦੀ, ਅਸੀਂ ਲੜ ਕੇ ਲਵਾਂਗੇ ਆਜ਼ਾਦੀ, ਅਸੀਂ ਮਰ ਵੀ ਗਏ ਤਾਂ ਆਜ਼ਾਦੀ, ਅਸੀਂ ਮਰ ਵੀ ਗਏ ਤਾਂ ਆਜ਼ਾਦੀ, ਸਾਡੇ ਬੱਚੇ ਲੈਣਗੇ ਆਜ਼ਾਦੀ, ਸਾਡੇ ਬੱਚੇ ਲੈਣਗੇ ਆਜ਼ਾਦੀ, ਇਹ ਹੱਕ ਹੈ ਸਾਡਾ ਆਜ਼ਾਦੀ, ਜਨਮ ਸਿੱਧ ਅਧਿਕਾਰ ਹੈ ਸਾਡਾ ਆਜ਼ਾਦੀ, ਇਹ ਜਨਮ ਸਿੱਧ ਅਧਿਕਾਰ ਤੁਹਾਡਾ ਆਜ਼ਾਦੀ, ਇਹ ਹੱਕ ਹੈ ਸਾਡਾ ਆਜ਼ਾਦੀ, ਅਸੀਂ ਖੋ ਕੇ ਲਵਾਂਗੇ
ਰਹਾਂਗੇ ਆਜ਼ਾਦੀ ਸੰਗਰਾਮੀ ਗਾਇਤਾ ਆਜ਼ਾਦੀ ਉਹ ਪਿੰਡਰਾ ਵਾਲਿਆਂ ਵਾਲੀ ਆਜ਼ਾਦੀ ਗਜਿੰਦਰ ਸਿੰਘ ਵਾਲੀ ਆਜ਼ਾਦੀ ਗਜਿੰਦਰ ਸਿੰਘ ਵਾਲੀ ਆਜ਼ਾਦੀ ਗਜਿੰਦਰ ਸਿੰਘ ਵਾਲੀ ਆਜ਼ਾਦੀ ਭਾਈ ਨਿੱਜਰ ਵਾਲੀ ਆਜ਼ਾਦੀ ਭਾਈ ਨਿੱਜਰ ਵਾਲੀ ਆਜ਼ਾਦੀ ਭਾਈ ਨਿੱਜਰ ਵਾਲੀ ਆਜ਼ਾਦੀ ਗੁਰੂ ਨਾਨਕ ਵਾਲੀ ਆਜ਼ਾਦੀ ਗੁਰੂ ਨਾਨਕ ਵਾਲੀ ਆਜ਼ਾਦੀ ਤੇ ਹੱਕੇ ਸਾਡਾ ਆਜ਼ਾਦੀ ਤੇ ਹੱਕੇ ਸਾਡਾ ਆਜ਼ਾਦੀ ਲੈ ਕੇ ਰਹਾਂਗੇ ਆਜ਼ਾਦੀ ਅਸੀਂ ਕੋ ਕੇ ਲਵਾਂ ਆਜ਼ਾਦੀ ਤੇ ਹੱਕੇ ਸਾਡਾ ਆਜ਼ਾਦੀ ਇਸ ਮਨੂਵਾਦ ਤੋਂ ਆਜ਼ਾਦੀ ਇਸ ਹਿੰਦੁਸਤਾਨ ਤੋਂ ਆਜ਼ਾਦੀ ਇਸ ਹਿੰਦੁਸਤਾਨ ਤੋਂ ਆਜ਼ਾਦੀ ਅਸੀਂ ਲੈ ਕੇ ਰਹਾਂਗੇ ਆਜ਼ਾਦੀ ਤੇ ਹੱਕੇ ਸਾਡਾ ਆਜ਼ਾਦੀ ਜਨਮ ਸਿੱਧ ਅਧਿਕਾਰ ਹੈ ਸਾਡਾ ਆਜ਼ਾਦੀ ਜਨਮ ਸਿੱਧ ਅਧਿਕਾਰ ਤੁਹਾਡਾ ਜਿਹੜੇ ਭਾਰਤੀ ਹਕੂਮਤ ਵੱਲੋਂ ਮੋਸਟ ਵਾਂਟਡ ਐਲਾਨੇ ਹੋਏ ਸੀ ਤੇ ਲੰਮੇ ਸਮੇਂ ਤੋਂ ਜਲਾਵਤ ਨਹੀਂ ਹਟਾ ਰਹੇ ਸੀ ਭਾਰਤੀ ਹਕੂਮਤ ਜਿਨ੍ਹਾਂ ਨੂੰ ਅੱਤਵਾਦੀ ਦੱਸਦੀ ਏ ਉਹਨਾਂ ਦੀਆਂ ਤਖਤੀਆਂ ਅੱਜ ਹੱਥਾਂ ਵਿੱਚ ਫੜ ਕੇ ਪੰਜਾਬ ਦਾ ਨੌਜਵਾਨ ਸੁਨੇਹਾ ਦੇ ਰਿਹਾ ਦਿੱਲੀ ਨੂੰ ਕਿ ਇਹ ਸਾਡੇ ਹੀਰੋ ਨੇ ਸਾਡੇ ਨਾਇਕ ਨੇ ਤੇ ਨੌਜਵਾਨ ਨੂੰ ਬੇਨਤੀ ਕਰਦਾ ਜਿਨ੍ਹਾਂ ਤਸਵੀਰਾਂ ਤੁਹਾਡੇ ਹੱਥਾਂ ਵਿੱਚ ਨੇ ਇਹ ਉਤਾਰ ਕਰਕੇ ਫੜੋ ਇਹ ਉੱਪਰ ਵੱਲ ਕਰਕੇ ਫੜੋ ਇਹ ਸਾਈਡਾਂ ਦੇ ਦੁਕਾਨਦਾਰਾਂ ਨੂੰ ਪੜੀਆਂ ਜਾਣ ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੀ ਨੌਜਵਾਨੀ ਦੇ ਹੀਰੋ ਨੇ ਇਹ ਸਾਡੇ ਦਿਲਾਂ 'ਚ ਵਸਦੇ ਨੇ ਭਾਈ ਗਜਿੰਦਰ ਸਿੰਘ ਦਾ ਗੀਤ ਜੋ ਬਣੇਗਾ ਖਾਲਿਸਤਾਨ ਭਾਈ ਗਜਿੰਦਰ ਸਿੰਘ ਦਾ ਗੀਤ ਪੰਜਾਬ ਬਣੇਗਾ ਖਾਲਿਸਤਾਨ ਸਾਡੀ ਜੰਗ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਸਾਡੀ ਜੰਗ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਨਿੱਜਰ ਸਿੰਘ ਦਾ ਕੀ ਪੈਗਾ ਪੰਜਾਬ ਬਣੇਗਾ ਖਾਲਿਸਤਾਨ ਨਿੱਜਰ ਸਾਹਿਬ ਦਾ ਕੀ ਪੈਗਾ ਪੰਜਾਬ ਬਣੇਗਾ ਖਾਲਿਸਤਾਨ ਨਿੱਜਰ ਸਿੰਘ ਦਾ ਕੀ ਪੈਗਾ ਪੰਜਾਬ ਬਣੇਗਾ ਖਾਲਿਸਤਾਨ ਸੱਚ ਕਿਤਾਉਂਦਾ ਆਜ਼ਾਦੀ ਸੱਚ ਕਿਤਾਉਂਦਾ ਆਜ਼ਾਦੀ ਲੈ ਕੇ ਰਹਾਂਗੇ ਆਜ਼ਾਦੀ ਲੈ ਕੇ ਰਹਾਂਗੇ ਆਜ਼ਾਦੀ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਆਜ਼ਾਦੀ ਸਾਡਾ ਹੱਕ ਆਜ਼ਾਦੀ ਪੰਜਾਬੀ ਕਿਤਾਉਂਦਾ ਆਜ਼ਾਦੀ ਪੰਜਾਬੀ ਕਿਤਾਉਂਦੇ ਆਜ਼ਾਦੀ ਸੱਚ ਕਿਤਾਉਂਦਾ ਆਜ਼ਾਦੀ ਸੱਚ ਕਿਤਾਉਂਦਾ ਆਜ਼ਾਦੀ ਲੈ ਕੇ ਰਹਾਂਗੇ ਆਜ਼ਾਦੀ ਲੈ ਕੇ ਰਹਾਂਗੇ ਆਜ਼ਾਦੀ ਮੇਰੀ ਜੰਗ ਮੇਰੀ ਜਾਨ ਖਾਲਿਸਤਾਨ ਖਾਲਿਸਤਾਨ ਮੇਰੀ ਜੰਗ ਮੇਰੀ ਜਾਨ ਖਾਲਿਸਤਾਨ ਖਾਲਿਸਤਾਨ ਮੇਰੀ ਜੰਗ ਮੇਰੀ ਜਾਨ ਖਾਲਿਸਤਾਨ 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 ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਹੁਣ ਬਣ ਕੇ ਰਵੇਗਾ ਖਾਲਿਸਤਾਨ ਬਣ ਕੇ ਰਵੇਗਾ ਖਾਲਿਸਤਾਨ ਬਣ ਕੇ ਰਵੇਗਾ ਖਾਲਿਸਤਾਨ ਸਾਡੀ ਜੰਗ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਸਾਡੀ ਜੰਗ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਸਾਡੀ ਜੰਗ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਹੁਣ ਬਣ ਕੇ ਰਵੇਗਾ ਖਾਲਿਸਤਾਨ ਹੁਣ ਬਣ ਕੇ ਰਵੇਗਾ ਖਾਲਿਸਤਾਨ ਬਣ ਕੇ ਰਵੇਗਾ ਖਾਲਿਸਤਾਨ ਪੰਜਾਬੀ ਕਿਤਾਉਂਦੇ ਖਾਲਿਸਤਾਨ ਪੰਜਾਬੀ ਕਿਤਾਉਂਦੇ ਆਜ਼ਾਦੀ ਹਰ ਸੱਚ ਕਿਤਾਉਂਦਾ ਆਜ਼ਾਦੀ ਹਰ ਸੱਚ ਕਿਤਾਉਂਦਾ ਆਜ਼ਾਦੀ ਹਰ ਸੱਚ ਕਿਤਾਉਂਦਾ ਆਜ਼ਾਦੀ ਅਸੀਂ ਲੈ ਕੇ ਰਹਾਂਗੇ ਆਜ਼ਾਦੀ ਅਸੀਂ ਲੈ ਕੇ ਰਹਾਂਗੇ ਆਜ਼ਾਦੀ ਅਸੀਂ ਲੈ ਕੇ ਰਹਾਂਗੇ ਆਜ਼ਾਦੀ ਪੰਜਾਬ ਵਾਲਿਆਂ ਦਾ ਕੀ ਪੈਗਾ ਪੰਜਾਬ ਬਣੇਗਾ ਖਾਲਿਸਤਾਨ ਪੰਜਾਬ ਵਾਲਿਆਂ ਦਾ ਕੀ ਪੈਗਾ ਪੰਜਾਬ ਬਣੇਗਾ ਖਾਲਿਸਤਾਨ ਜਿੰਦਰ ਸਿੰਘ ਦਾ ਕੀ ਪੈਗਾ ਪੰਜਾਬ ਬਣੇਗਾ ਖਾਲਿਸਤਾਨ ਜਿੰਦਰ ਸਿੰਘ ਦਾ ਕੀ ਪੈਗਾ ਪੰਜਾਬ ਬਣੇਗਾ ਖਾਲਿਸਤਾਨ ਸਾਡੀ ਜੰਗ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਸਾਡੀ ਜੰਗ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਬਣ ਕੇ ਰਵੇਗਾ ਖਾਲਿਸਤਾਨ ਬਣ ਕੇ ਰਵੇਗਾ ਖਾਲਿਸਤਾਨ ਲੈ ਕੇ ਰਹਾਂਗੇ ਖਾਲਿਸਤਾਨ ਅਸੀਂ ਲੈ ਕੇ ਰਹਾਂਗੇ ਖਾਲਿਸਤਾਨ ਸਾਡੀ ਜੰਗ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਸਾਡੀ ਜੰਗ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਪੰਜਾਬੀ ਕਿਤਾਉਂਦੇ ਪੰਜਾਬੀ ਕਿਤਾਉਂਦੇ ਪੰਜਾਬੀ ਕਿਤਾਉਂਦੇ ਬੋਲੇ ਸੋ
ਪੰਜਾਬ ਦਾ ਨੌਜਵਾਨ ਕੀ ਕਹੇਗਾ? ਭਾਈ ਗਜਿੰਦਰ ਸਿੰਘ ਦਾ ਕੀ ਪੈਗਾਮ? ਜੋ ਬਣੇਗਾ ਖਾਲਿਸਤਾਨ। ਭਾਈ ਗਜਿੰਦਰ ਸਿੰਘ ਦਾ ਕੀ ਪੈਗਾਮ? ਜੋ ਬਣੇਗਾ ਖਾਲਿਸਤਾਨ। ਭਾਈ ਹਰਦੀਪ ਸਿੰਘ ਨਿੱਜਰ ਦਾ ਕੀ ਅਰਮਾਨ? ਜੋ ਬਣੇਗਾ ਖਾਲਿਸਤਾਨ। ਭਾਈ ਹਰਦੀਪ ਸਿੰਘ ਨਿੱਜਰ ਦਾ ਕੀ ਅਰਮਾਨ? ਜੋ ਬਣੇਗਾ ਦਲ ਖਾਲਸਾ ਦੀ 46ਵੀਂ ਵਰ੍ਹੇਗੰਢ ਮੌਕੇ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ ਇਕੱਤਰ ਹੋਏ ਸਾਰੀ ਸਾਧ ਸੰਗਤ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਠੀਕ 46 ਸਾਲ ਪਹਿਲਾਂ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਸਫ਼ਰ ਸ਼ੁਰੂ ਕੀਤਾ ਸੀ। ਇੱਕ ਅੱਖਾਂ ਦੇ ਵਿੱਚ ਸੁਪਨਾ ਲੈ ਕੇ ਇਸ ਸੰਘਰਸ਼ ਦੇ ਵਿੱਚ ਉਹ ਕੁੱਦੇ ਸੀ। ਇੱਕ ਸੁਪਨਾ ਸਵੈਮਾਨ ਨਾਲ ਜੀਣ ਦਾ, ਇੱਕ ਸੁਪਨਾ ਇਸ ਧਰਤੀ ਦੇ ਉੱਤੇ ਖਾਲਸਾਈ ਪਰਚਮ ਲਹਿਰਾਉਣ ਦਾ, ਇੱਕ ਸੁਪਨਾ ਖਾਲਿਸਤਾਨ ਨੂੰ ਰੂਪਮਾਨ ਹੁੰਦੇ ਵੇਖਣ ਦਾ। ਉਹ ਸੁਪਨਾ ਕੱਲਾ ਨੀਂਦ ਦੇ ਵਿੱਚ ਲਿਆ ਗਿਆ ਸੁਪਨਾ ਨਾ ਸਮਝੇ ਕੋਈ, ਉਹ ਇਹਨਾਂ ਜਾਗਦੀਆਂ ਅੱਖਾਂ ਦੇ ਨਾਲ ਹੋਸ਼ੋ ਹਵਾਸ਼ ਦੇ ਵਿੱਚ ਲਿਆ ਗਿਆ ਸੁਪਨਾ ਸੀ। ਤੇ ਉਹ ਸੁਪਨਾ ਸਾਕਾਰ ਕਰਨ ਦੇ ਲਈ ਦਲ ਖਾਲਸਾ ਪਿਛਲੇ 46 ਸਾਲਾਂ ਤੋਂ ਵਚਨਬੱਧ ਆ। ਔਰ ਇਹਨਾਂ 46 ਸਾਲਾਂ ਦੇ ਵਿੱਚ ਸਾਨੂੰ ਮਾਣ ਆ ਕਿ ਕੋਈ ਵੀ ਇਹੋ ਜਿਹਾ ਸਮਾਂ ਨਹੀਂ ਆਇਆ ਜਦੋਂ ਦਲ ਖਾਲਸਾ ਦੀ ਕਿਸੇ ਲੀਡਰਸ਼ਿਪ ਨੇ ਹਿੰਦੁਸਤਾਨ ਦੀ ਹਕੂਮਤ ਦੇ ਸਾਹਮਣੇ ਗੋਡੇ ਟੇਕੇ ਹੋਣ। ਤੇ ਸਾਡਾ ਤੁਹਾਡੇ ਨਾਲ ਵਾਅਦਾ ਆ, ਜਦੋਂ ਤੱਕ ਖਾਲਿਸਤਾਨ ਇਸ ਧਰਤੀ ਦੇ ਉੱਤੇ ਰੂਪਮਾਨ ਹੋ ਨਹੀਂ ਜਾਂਦਾ, ਜਦੋਂ ਤੱਕ ਇਸ ਧਰਤੀ ਦੇ ਅਸੀਂ ਖਾਲਸੇ ਦੇ ਰਾਜ ਦਾ ਝੰਡਾ ਪਰਚਮ ਬੁਲੰਦ ਕਰ ਨਹੀਂ ਦਿੰਦੇ, ਉਦੋਂ ਤੱਕ ਇਹ ਸੰਘਰਸ਼ ਨਹੀਂ ਰੁਕੇਗਾ ਤੇ ਨਾ ਹੀ ਉਦੋਂ ਤੱਕ ਦਲ ਖਾਲਸਾ ਦਿੱਲੀ ਦੀ ਹਕੂਮਤ ਦੇ ਸਾਹਮਣੇ ਗੋਡੀਆਂ ਟੇਕੇਗਾ। ਬੇਸ਼ੱਕ ਸਮੇਂ-ਸਮੇਂ ਦੇ ਉੱਤੇ ਹਿੰਦੁਸਤਾਨ ਦੀ ਹਕੂਮਤ ਨੇ ਸਾਨੂੰ ਬੜੇ ਟੈਗ ਦਿੱਤੇ। ਭਾਈ ਗਜਿੰਦਰ ਸਿੰਘ ਨੂੰ ਅੱਤਵਾਦੀ ਕਿਹਾ, ਭਾਈ ਨਿੱਜਰ ਨੂੰ ਅੱਤਵਾਦੀ ਕਹਿ ਕੇ ਸ਼ਹੀਦ ਕੀਤਾ। ਪਿਛਲੇ ਸਾਲਾਂ ਦੇ ਵਿੱਚ ਸਾਡੇ ਹਜ਼ਾਰਾਂ ਨੌਜਵਾਨ ਇਹਨਾਂ ਨੇ ਕੋ ਕੇ ਮਾਰੇ, ਬਹੁਤ ਸਾਰੇ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ। ਕਈ ਤੇ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਇਹਨਾਂ ਨੇ ਮਾਰ ਮੁਕਾ ਦਿੱਤਾ, ਪਤਾ ਨਹੀਂ ਕਿੱਥੇ ਸੁੱਟ ਦਿੱਤਾ, ਕਿੱਥੇ ਸਾੜ ਦਿੱਤਾ। ਤੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਤੱਕ ਦੱਸਿਆ ਹੀ ਨਹੀਂ ਗਿਆ ਵੀ ਤੁਹਾਡਾ ਪੁੱਤ ਧੀ ਅਸੀਂ ਮਾਰ ਦਿੱਤਾ ਕਿ ਨਹੀਂ ਮਾਰਿਆ। ਉਹਨਾਂ ਲਾਪਤਾ ਧੀਆਂ ਪੁੱਤਾਂ ਨੂੰ, ਜਿਹੜੇ ਪੰਜਾਬ ਦੇ ਧੀ ਪੁੱਤ ਆ, ਉਹਨਾਂ ਨੂੰ ਉਹਨਾਂ ਦੀਆਂ ਮਾਵਾਂ ਸ਼ਾਇਦ ਅੱਜ ਵੀ ਉਡੀਕਦੇ ਹਨ ਕਿ ਕਦੋਂ ਉਹਦਾ ਪੁੱਤ ਦਰਵਾਜ਼ਾ ਖੋਲ੍ਹ ਕੇ ਘਰ ਦਾ ਅੰਦਰ ਆਵੇ। ਸੋ ਉਹ ਸਾਰੇ ਦਰਦ ਨੂੰ ਲੈ ਕੇ ਨੌਜਵਾਨੋਂ ਆਪਾਂ ਅੱਗੇ ਜਾਣਾ ਹੈ। ਸਾਡਾ ਇਹ ਸੰਘਰਸ਼ ਜਮਹੂਰੀਅਤ ਦਾ ਆ। ਅਸੀਂ ਹਥਿਆਰਬੰਦ ਸੰਘਰਸ਼ ਲੜਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ। ਅੱਜ ਦਲ ਖਾਲਸਾ ਉਸੇ ਹੀ ਸੰਘਰਸ਼ ਨੂੰ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਅੱਗੇ ਲੈ ਕੇ ਜਾ ਰਿਹਾ। ਅਸੀਂ ਦੁਨੀਆ ਦੇ ਵਿੱਚ ਆਪਣਾ ਮੈਸੇਜ ਦੇਣਾ ਚਾਹੁੰਦੇ ਹਾਂ, ਇਸੇ ਕਰਕੇ ਸੜਕਾਂ ਦੇ ਉੱਤੇ ਉਤਰਦੇ ਹਾਂ। ਪਰ ਸਾਡਾ ਇਹ ਸੜਕਾਂ ਦੇ ਉੱਤੇ ਉਤਰਨਾ ਵੀ ਕਈ ਵਾਰੀ ਸਾਡਾ ਦੁਸ਼ਮਣ ਸਾਡੇ ਆਮ ਸੰਗਤ ਦੇ ਵਿੱਚ ਗਲਤ ਮੈਸੇਜ ਭੇਜ ਦਿੰਦਾ। ਮੈਨੂੰ ਪਤਾ ਹੈ ਹੋਣਾ ਹੈ, ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ ਕੁਝ ਉੱਠਣਗੇ ਸਰੀਰ। ਕੱਲ ਜਾਂ ਪਰਸੋਂ ਤੁਸੀਂ ਵੇਖਿਓ, ਇੱਥੋਂ ਉੱਠਣੀਆਂ 2-4 ਆਵਾਜ਼ਾਂ। ਉਹਨਾਂ ਕਹਿਣਾ ਜੀ ਕੱਲ ਹੀ ਖਾਲਿਸਤਾਨ ਦੇ ਇੱਥੇ ਨਾਰੇ ਵੱਜਦੇ, ਕਾਹਦੇ ਦੀ ਇੱਥੇ ਮਾਹੌਲ ਖਰਾਬ ਹੁੰਦਾ ਹੈ। ਮਤਲਬ ਇਹ ਨਾਮ, ਇਹ ਲਕਬ ਸਾਨੂੰ ਦੇਤੇ ਜਾਣਗੇ ਵੀ ਤੁਸੀਂ ਮਾਹੌਲ ਖਰਾਬ ਕਰਦੇ ਹੋ। ਅਸੀਂ ਕੋਈ ਮਾਹੌਲ ਖਰਾਬ ਨਹੀਂ ਕਰਦੇ, ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ। ਸਾਡੀ ਲੜਾਈ ਆਪਣੀ ਆਜ਼ਾਦੀ ਦੀ ਲੜਾਈ ਆ ਤੇ ਇਹ ਲੜਾਈ ਇਕੱਲੀ ਸਿੱਖਾਂ ਦੀ ਨਹੀਂ ਗੀ ਪਾਈ ਜਾਣੀ ਹੈ ਇਕੱਲੀ ਸਾਡੀ ਝੋਲੀ ਦੇ ਵਿੱਚ ਕਿ ਇਕੱਲੇ ਸਿੱਖੀ ਤੁਰੇ ਫਿਰਦੇ ਆ। ਜਿਹੜਾ ਹੁਸ਼ਿਆਰਪੁਰ ਦਾ ਹਿੰਦੂ ਵਿਚਾਰਾ ਕੋਈ ਸੁਣਦਾ ਪਿਆ ਆ, ਉਹ ਮੇਰੀ ਗੱਲ ਸੁਣੇ ਗੌਰ ਦੇ ਨਾਲ। ਆਪਣੇ ਸਿੱਖ ਭਰਾਵਾਂ ਨੂੰ ਤੇ ਅਸੀਂ ਸਮਝਾ ਲਾਂਗੇ ਗਾਹੇ ਬਗਾਹੇ, ਪਰ ਤੁਹਾਡੇ ਲਈ ਇਹ ਗੱਲ ਸੁਣਨੀ ਵੀ ਬੜੀ ਜ਼ਰੂਰੀ ਹੈ। ਖਾਲਿਸਤਾਨ ਕੱਲਾ ਸਿੱਖਾਂ ਦਾ ਨਹੀਂਗਾ, ਤੁਸੀਂ ਵੀ ਸਾਡੇ ਨਾਲ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਹੈ। ਅਸੀਂ ਪੰਜਾਬੀਆਂ ਨੇ ਰਲ ਕੇ ਰਾਜ ਕਰਨਾ ਆ। ਪੰਜਾਬ ਪੰਜਾਬੀਆਂ ਦਾ ਆ, ਇਹ ਆ ਸਾਡਾ ਨਾਰਾ। ਪਰ ਹਕੂਮਤ ਇੰਜ ਪੇਸ਼ ਕਰਦੀ ਹੈ ਕਿ ਨਹੀਂ, ਜਦੋਂ ਖਾਲਿਸਤਾਨ ਬਣ ਗਿਆ ਸ਼ਾਇਦ ਇਹਨਾਂ ਨੇ ਕੋਈ ਹਿੰਦੂ ਰਹਿਣ ਹੀ ਨਹੀਂ ਦੇਣਾ ਜਾਂ ਮੋਨਾ ਕੋਈ ਰਹਿਣ ਹੀ ਨਹੀਂ ਦੇਣਾ। ਇਦਾਂ ਦੀ ਕੋਈ ਗੱਲ ਨਹੀਂ ਗੀ। ਆਪਣੇ ਮਨਾਂ ਦੇ ਵਿੱਚੋਂ ਖਾਲਿਸਤਾਨ ਦੇ ਪ੍ਰਤੀ ਭੁਲੇਖੇ ਦੂਰ ਕਰੋ। ਸਾਡਾ ਇਸ ਟਾਈਮ ਜਿਹੜਾ ਪੰਜਾਬ ਦਾ ਬਹੁਤਾਤ ਹਿੰਦੂ ਆ, ਮੈਂ ਸਾਰੇ ਦੀ ਗੱਲ ਨਹੀਂ ਕਰਦਾ, ਜਿਹੜਾ ਬਹੁਤਾਤ ਹਿੰਦੂ ਭਰਾ ਵਾ ਸਾਡਾ, ਉਹਦਾ ਹਾਲ ਇੱਕ ਮੱਛੀ ਵਰਗਾ ਹੋਇਆ ਪਿਆ। ਕਿਹੜੀ ਮੱਛੀ ਵਰਗਾ? ਜਿਹਨੂੰ ਸ਼ਿਕਾਰੀ ਨੇ ਜਾਲ ਸੁੱਟਿਆ, ਸਮੁੰਦਰ ਦੇ ਵਿੱਚੋਂ ਕੈਦ ਕੀਤਾ ਤੇ ਬਾਹਰ ਕੱਢ ਲਿਆ, ਤੇ ਮਛਲੀ ਤੜਫਦੀ ਨੂੰ ਪਤਾ ਕੀ ਕਹਿਣ ਡਿਆ, ਤੈਨੂੰ ਮੈਂ ਬਚਾ ਲਿਆ ਡੁੱਬਣੋਂ। ਇਹੋ ਹਾਲ ਹਿੰਦੂ ਭਰਾਵਾਂ ਦਾ, ਸਾਡਾ ਪੰਜਾਬ ਦਿਆਂ ਦਾ। ਉਹਨੂੰ ਸਮੁੰਦਰ ਦੇ ਵਿੱਚੋਂ, ਜਿਹੜਾ ਖਾਲਿਸਤਾਨ ਰੂਪੀ ਸਮੁੰਦਰ ਆ, ਉਹਦੇ ਤੋਂ ਬਾਹਰ ਕੱਢ ਕੇ
ਤੜਫਾ ਰਹੇ ਆ, ਇਹਨਾਂ ਦੀ ਆਰਥਿਕਤਾ ਲੁੱਟ ਰਹੇ ਆ, ਇਹਨਾਂ ਦਾ ਸੱਭਿਆਚਾਰ ਲੁੱਟਿਆ ਜਾ ਰਿਹਾ ਸਾਡਾ ਪੰਜਾਬੀਆਂ ਦਾ। ਸਾਡੇ ਬੱਚੇ ਘਰੋਂ ਬੇਘਰ ਹੋ ਰਹੇ ਆ, ਸਾਡੇ ਬੱਚੇ ਨਸ਼ੇ ਦੇ ਵਿੱਚ ਮਰ ਰਹੇ ਆ, ਤੇ ਦਿੱਲੀ ਦੀ ਹਕੂਮਤ ਹਿੰਦੂ ਵਿਚਾਰੇ ਨੂੰ ਕੀ ਕਹਿੰਦੀ ਆ, ਤੈਨੂੰ ਤੇ ਅਸੀਂ ਬਚਾ ਰਹੇ ਆ ਖਾਲਿਸਤਾਨ ਤੋਂ ਦੂਰ ਰੱਖ ਕੇ। ਇਹਨਾਂ ਦਾ ਹਾਲ ਉਸੇ ਮੱਛੀ ਵਰਗਾ, ਤੜਫਦੀ ਮੱਛੀ ਵਰਗਾ। ਸੋ ਹਿੰਦੂ ਭਰਾਵੋ, ਤੁਸੀਂ ਵੀ ਇਹ ਚੀਜ਼ ਸੋਚੋ ਕਿ ਤੁਸੀਂ ਇੱਕ ਸਮੁੰਦਰ ਤੋਂ ਨਿਕਲ ਕੇ ਤੇ ਹਿੰਦੁਸਤਾਨ ਦੇ ਐਕਵੇਰੀਅਮ ਦੇ ਵਿੱਚ ਰਹਿਣਾ ਸਿਰਫ ਇਹਨਾਂ ਦੀ ਮਨੋਰੰਜਨ ਦੇ ਲਈ, ਜਾਂ ਆਜ਼ਾਦ ਫਿਜ਼ਾ ਦੇ ਵਿੱਚ ਵਿਚਰ ਕੇ ਆਪਣੇ ਕਾਰੋਬਾਰ ਅੱਗੇ ਵਧਾਉਣੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੰਮ੍ਰਿਤਸਰ ਨੂੰ ਕਦੀ ਖੁਸ਼ਕ ਬੰਦਰਗਾਹ ਕਿਹਾ ਜਾਂਦਾ ਸੀ। ਅੱਜ ਤੁਹਾਡਾ ਇੱਥੋਂ ਜਿੰਨਾ ਵਪਾਰ ਆ ਤੁਸੀਂ ਵੇਖੋ ਕਿੱਧਰ ਨੂੰ ਹੁੰਦਾ ਆ। ਅੰਮ੍ਰਿਤਸਰ ਦੇ ਨਾਲ ਲੱਗਦਾ ਲਾਹੌਰ ਆ, ਸਾਡਾ ਚੱਕਾ ਉਧਰ ਨੂੰ ਨਹੀਂ ਕੱਢਣ ਦਿੰਦੇ, ਤੇ ਜਿੰਨਾ ਅੰਮ੍ਰਿਤਸਰ ਦਾ ਵਪਾਰ ਆ ਸਾਰਾ ਹਿੰਦੂ ਭਰਾਵਾਂ ਦੇ ਕੋਲ ਆ। ਸੋ ਇਹ ਕੱਲੀ ਲੜਾਈ ਕੱਲੀ ਸਿੱਖਾਂ ਦੀ ਨਹੀਂ ਗੀ, ਇਹ ਸਾਡੇ ਵਪਾਰ ਦੀ ਲੜਾਈ ਆ, ਸਾਡੀ ਆਰਥਿਕਤਾ ਦੀ ਲੜਾਈ ਆ, ਸਾਡੇ ਸੱਭਿਆਚਾਰ ਦੀ ਲੜਾਈ ਆ। ਇਹ ਸਾਰੀ ਲੜਾਈ ਸਾਡੀ ਸਾਰਿਆਂ ਦੀ ਸਾਂਝੀ ਆ, ਤੇ ਸਾਨੂੰ ਸਾਂਝੇ ਹੋ ਕੇ ਲੜਨਾ ਪੈਣਾ ਹੈ। ਇਹ ਜਿਹੜੇ ਹਉਏ ਖਾਲਿਸਤਾਨ ਦੇ ਪ੍ਰਤੀ ਤੁਹਾਡੇ ਮਨਾਂ 'ਚ ਪਾਏ ਨੇ, ਇਹਨਾਂ ਨੂੰ ਦੂਰ ਕਰੀਏ ਰਲ ਮਿਲ ਕੇ। ਔਰ ਅਗਲੀ ਗੱਲ, ਇਹ ਖਾਲਿਸਤਾਨ ਹੁਣ ਮੌਜੂਦਾ ਸਮੇਂ 'ਚ ਬਣੇ ਕਿਵੇਂ? ਕਈ ਕਹਿ ਦਿੰਦੇ ਜੀ ਦੂਰ ਦਾ ਖਾਬ ਐ ਨਹੀਂ ਬਣਨਾ। ਜਿਹੜਾ ਵੀ ਖਾਬ ਲਿਆ ਗਿਆ ਹੋਵੇ ਉਹ ਤਾਂ ਹੀ ਲਿਆ ਜਾਂਦਾ ਜੇ ਉਹਦੀ ਸੱਚ ਹੋਣ ਦੀ ਕੋਈ ਪਰਸੈਂਟੇਜ ਹੋਵੇ। ਕੋਈ ਚੀਜ਼ ਉਦਾਂ ਨਹੀਂ ਤੁਹਾਡੇ ਦਿਮਾਗ ਦੇ ਵਿੱਚ ਆਉਂਦੀ। ਸੋ ਜੇ ਖਾਲਿਸਤਾਨ ਦਾ ਨਿਸ਼ਾਨਾ ਜਾਂ ਖਾਲਿਸਤਾਨ ਦੀ ਵਿਚਾਰਧਾਰਾ ਇਸ ਦੁਨੀਆ 'ਚ ਆ, ਤੇ ਇਹ ਇੱਕ ਨਾ ਇੱਕ ਦਿਨ ਸੱਚ ਹੋਣੀ ਹੋਣੀ। ਹੁਣ ਉਹਦੇ ਲਈ ਅਸੀਂ ਮੌਜੂਦਾ ਸਮੇਂ 'ਚ ਕੀ ਕਰੀਏ? ਅਸੀਂ ਨਹੀਂ ਚਾਹੁੰਦੇ ਕਿ ਕਿਸੇ ਪਾਸੇ ਵੀ ਗੋਲੀ ਚੱਲੇ ਜਾਂ ਕਿਸੇ ਪਾਸੇ ਵੀ ਡਾਂਗ ਸੋਟਾ ਚੱਲੇ ਤੇ ਕਿਸੇ ਦਾ ਵੀ ਖੂਨ ਡੁੱਲੇ। ਨਾ ਅਸੀਂ ਚਾਹੁੰਦੇ ਆ ਕਿ ਕਿਸੇ ਵਰਦੀ ਵਾਲੇ ਦਾ ਖੂਨ ਡੁੱਲੇ, ਤੇ ਨਾ ਅਸੀਂ ਚਾਹੁੰਦੇ ਆ ਕਿ ਜਿਹੜੇ ਅਸੀਂ ਸੰਘਰਸ਼ ਕਰਦੇ ਸਾਡੇ ਚੋਂ ਕਿਸੇ ਦਾ ਖੂਨ ਡੁੱਲੇ। ਪਰ ਇਹਦਾ ਮਤਲਬ ਇਹ ਨਹੀਂਗਾ ਵੀ ਅਸੀਂ ਡਰ ਦੇ ਮਾਹੌਲ 'ਚ ਇਹ ਗੱਲ ਕਹਿ ਰਹੇ ਹਾਂ। ਅਸੀਂ ਹਰ ਇੱਕ ਜਾਨ ਦੀ ਕਦਰ ਕਰਦੇ ਹਾਂ, ਔਰ ਉਹਦੇ ਲਈ ਅਸੀਂ ਇੰਡੀਆ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਦੁਨੀਆ ਦਾ ਜਿਹੜਾ ਇੱਕ ਅਸੂਲ ਆ ਕਿ ਹਰ ਇੱਕ ਬੰਦੇ ਨੂੰ ਸਵੈ ਨਿਰਣੇ ਦਾ ਅਧਿਕਾਰ UN ਦਿੰਦਾ ਆ। ਉਹੀ UN ਜਿਹਦੇ ਵਿੱਚ ਇੰਡੀਆ ਵੀ ਜਾ ਕੇ ਆਪਣੀ ਕੁਰਸੀ ਢਾ ਕੇ ਬੈਠਾ। ਜੇ ਤੂੰ ਉਸੇ UN ਦੇ ਵਿੱਚ ਜਾ ਕੇ ਕੁਰਸੀ ਢਾ ਕੇ ਬੈਠਣਾ ਆ, ਤੇ ਉਹਦਾ ਇੱਕ ਕਾਨੂੰਨ ਜਿਹੜਾ ਹਰ ਇੱਕ ਇਨਸਾਨ ਨੂੰ ਇਹ ਹੱਕ ਦਿੰਦਾ ਆ ਕਿ ਤੂੰ ਆਪਣਾ ਭਵਿੱਖ ਤੈਅ ਕਰ ਸਕਦਾ ਆ ਕਿ ਤੂੰ ਕਿਸੇ ਮੁਲਕ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ, ਉਹ ਹੱਕ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ। ਸਵੈ ਨਿਰਣੇ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ। ਰੈਫਰੈਂਡਮ ਪੰਜਾਬ ਦੇ ਵਿੱਚ ਕਰਵਾਇਆ ਜਾਵੇ। ਰੈਫਰੈਂਡਮ ਦਾ ਇਹਨਾਂ ਹੋਵਾ ਕਾਹਦੇ ਲਈ ਆ? 5 ਸਾਲਾਂ ਬਾਅਦ ਤੁਸੀਂ ਵੋਟਾਂ ਵੀ ਤਾਂ ਕਰਾਉਂਦੇ ਹੀ ਹੋ। 5 ਸਾਲ ਤੇ ਬਹੁਤ ਔਖੇ ਲੰਘਦੇ, ਤੇ ਦੂਜੇ ਸਾਲ ਕੋਈ ਨਾ ਕੋਈ ਵੋਟ ਤੁਰੀ ਹੁੰਦੀ ਹੈ। ਜੇ ਤੁਸੀਂ ਪੂਰੇ ਮੁਲਕ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਇਲੈਕਸ਼ਨ ਕਰਾ ਸਕਦੇ ਹੋ, ਤੇ 5, 7, 10 ਸਾਲਾਂ ਬਾਅਦ ਇੱਕ ਰੈਫਰੈਂਡਮ ਕਰਾਉਂਦੇ ਆ, ਤੁਹਾਨੂੰ ਕੀ ਹੁੰਦਾ? ਸੋ ਰੈਫਰੈਂਡਮ ਕਰਾਓ। ਜੇ ਤੁਸੀਂ ਕਹੋ ਜੀ ਨਹੀਂ ਅਸੀਂ ਨਹੀਂ ਕਰਾ ਸਕਦੇ, ਤੇ ਤੁਹਾਨੂੰ ਇਹ ਕੌਣ ਪੁੱਛਣ ਜਾਂਦਾ ਵੀ ਸਾਡੇ ਉੱਤੇ ਬੰਦਾ ਕਿਹੜਾ ਲਾਗੂ ਕਰਨਾ, ਉਹਦੀ ਇਲੈਕਸ਼ਨ ਕਰਾਓ? ਉਹ ਵੀ ਤਾਂ ਸਾਡੇ ਤੇ ਥੋਪਦੇ ਹੀ ਹੋ। ਸੋ ਇਹ ਰੈਫਰੈਂਡਮ ਪੰਜਾਬ ਦੇ ਲੋਕ ਮੰਗਦੇ ਨੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਰੈਫਰੈਂਡਮ ਹੋਵੇ, ਪਰ ਇਹ ਰੈਫਰੈਂਡਮ UN ਦੇ ਅਧੀਨ ਹੋਵੇ, ਸੰਯੁਕਤ ਰਾਸ਼ਟਰ ਦੇ ਅਧੀਨ ਹੋਵੇ। ਤੇ ਜਦੋਂ ਤੱਕ ਸਾਡੀ ਗੱਲ ਇੰਡੀਆ ਨਹੀਂ ਸੁਣਦਾ, ਉਦੋਂ ਤੱਕ ਸਾਨੂੰ ਦੁਨੀਆ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਸੜਕਾਂ ਤੇ ਉਤਰਦੇ ਰਹਿਣਾ ਚਾਹੀਦਾ। ਇਸੇ ਚੀਜ਼ ਲਈ ਅੱਜ ਤੁਸੀਂ ਝੰਡੇ ਤੇ ਫਲੈਗ ਲੈ ਕੇ ਸੜਕਾਂ ਦੇ ਉੱਤੇ ਉਤਰੇ ਆ। ਸੋ ਸਾਡਾ ਇਹ ਮੈਸੇਜ ਦੁਨੀਆ ਦੇ ਵਿੱਚ ਜਾਵੇ। ਅਸੀਂ ਦੁਨੀਆ ਨੂੰ ਵੀ ਅਪੀਲ ਕਰਦੇ ਹਾਂ ਕਿ ਜੇ ਇੰਡੀਆ ਸਿੱਧੇ ਤਰੀਕੇ ਨਾਲ ਨਹੀਂ ਮੰਨਦਾ, ਤੇ ਇਹਦੇ ਉੱਤੇ ਇਕਨੋਮਿਕਲ ਸੈਂਕਸ਼ਨਸ ਲਾਈਆਂ ਜਾਣ, ਜਾਂ ਕੋਈ ਵੀ ਇਹਦੇ ਉੱਤੇ ਹੱਥਕੰਡਾ ਵਰਤਿਆ ਜਾਵੇ, ਤੇ ਇਹਨੂੰ ਇਸ ਗੱਲ ਦੇ ਲਈ ਯਕੀਨੀ ਬਣਾਇਆ ਜਾਵੇ ਕਿ ਜਿਹੜੀਆਂ ਕੌਮਾਂ ਇਹਦੇ ਖਿਲਾਫ ਸੰਘਰਸ਼ ਕਰ ਰਹੀਆਂ ਨੇ ਆਜ਼ਾਦੀ ਲੈਣ ਦੇ ਲਈ, ਉਹਨਾਂ ਨੂੰ ਆਜ਼ਾਦੀ ਦੇ ਲਈ ਸਵੈ ਨਿਰਣੇ ਦਾ ਅਧਿਕਾਰ ਦਿੱਤਾ ਜਾਵੇ। ਸੋ ਉਸ ਗੱਲ ਨੂੰ ਲੈ ਕੇ ਅੱਗੇ ਜਾਣ ਦੇ ਲਈ ਦਲ ਖਾਲਸਾ ਇਸ ਗੱਲ ਦਾ ਐਲਾਨ ਕਰਦਾ ਆ ਕਿ ਹਰ ਪਿੰਡ ਅਸੀਂ ਜਾਵਾਂਗੇ, ਰੈਫਰੈਂਡਮ ਦੀ ਗੱਲ ਕਰਾਂਗੇ, ਜਿਹੜਾ ਕਿ UN ਦੇ ਅਧੀਨ ਹੋਵੇਗਾ। ਉਹਦੀਆਂ ਬਰੀਕੀਆਂ ਲੋਕਾਂ ਨੂੰ ਸਮਝਾਵਾਂਗੇ, ਔਰ ਆਪਣੀ ਗੱਲ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਵਚਨਬੱਧ ਹਾਂ। ਔਰ ਅਖੀਰ ਦੇ ਉੱਤੇ ਮੈਂ ਇੱਕ ਬੇਨਤੀ ਹੋਰ ਕਰ ਦੇਣੀ ਚਾਹੁੰਦਾ। ਸਰਦਾਰ ਗਜਿੰਦਰ ਸਿੰਘ ਜਿਹੜੇ ਕਿ ਦਲ ਖਾਲਸਾ ਦੇ ਬਾਨੀ, ਉਹ ਪਿਛਲੀ ਦਿਨੀ ਸਾਨੂੰ ਜਿਹੜਾ ਵਿਛੋੜਾ ਦੇ ਕੇ ਚਲੇ ਗਏ ਨੇ। ਬਹੁਤ ਕੁਝ ਉਹਨਾਂ ਨੇ ਲਿਖਿਆ ਔਰ ਨੌਜਵਾਨਾਂ ਨੇ ਪੜ੍ਹਿਆ ਸੁਣਿਆ। ਇਹ ਸਾਡੀ ਹੁਣ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਕੁਝ ਉਹਨਾਂ ਨੇ ਲਿਖਿਆ, ਚਾਹੇ ਕਵਿਤਾਵਾਂ ਨੇ ਚਾਹੇ ਲੇਖ ਨੇ, ਉਹਨਾਂ ਨੂੰ ਇੱਕ ਕਿਤਾਬਚੇ ਦਾ ਰੂਪ ਦਿੱਤਾ ਜਾਵੇ। ਔਰ ਦਲ ਖਾਲਸਾ ਇਸ ਗੱਲ ਦਾ ਵਾਅਦਾ ਕਰਦਾ ਹੈ ਕੌਮ ਦੇ ਅੱਗੇ ਕਿ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ, ਚਾਹੇ ਉਹਦੀਆਂ 2 ਜਿਲਦਾਂ ਛਪਣ ਜਾਂ 3 ਛਪਣ, ਉਹ ਇਕੱਠੇ ਕਰਾਂਗੇ, ਛਾਪਾਂਗੇ। ਔਰ ਮੈਂ ਹਰ ਇੱਕ ਬੰਦਾ ਜਿਹੜਾ ਸੁਣਦਾ ਨੂੰ ਅਪੀਲ ਕਰਦਾ ਹੈ, ਜਿਹੜਾ ਕਿ ਬੇਸ਼ੱਕ ਇੱਥੇ ਨਹੀਂ ਹੈ ਤੇ ਬਾਅਦ 'ਚ ਉਹਦੇ ਤੱਕ ਸੁਣਿਆ ਜਾਣਾ, ਕਿ ਕੋਈ ਕਾਹਲੀ ਦੇ ਵਿੱਚ ਭਾਜੀ ਦੀਆਂ ਲਿਖਤਾਂ ਨੂੰ ਇਕੱਠਿਆਂ ਕਰਕੇ ਅਧੂਰੀਆਂ ਨਾ ਛਾਪਣ ਦੀ ਕੋਸ਼ਿਸ਼ ਕਰੇ। ਸੋ ਜੇ ਕੋਈ ਛਾਪਣਾ ਚਾਹਵੇ ਵੀ, ਜੇ ਕੋਈ ਇਕੱਤਰ ਕਰਨ ਦਾ ਚਾਹ ਵਾਰਿਆ ਕਰੇ, ਪਰ ਸਾਡਾ ਉਹਨਾਂ ਦੇ ਨਾਲ ਇਹੀ ਬੇਨਤੀ ਹੈ ਕਿ ਅਸੀਂ ਉਹਨਾਂ ਦੀਆਂ ਸਾਰੀਆਂ ਲਿਖਤਾਂ ਨੂੰ ਛਾਪਾਂਗੇ ਔਰ ਦੁਨੀਆ ਦੇ ਵਿੱਚ ਵੰਡਾਂਗੇ।
ਸੋ ਉਹਨਾਂ ਨੂੰ ਇਹੀ ਸ਼ਰਧਾਂਜਲੀ ਹੋਵੇਗੀ। ਸੋ ਅਖੀਰ ਦੇ ਉੱਤੇ ਮੈਂ ਆਪਣੀ ਇਸੇ ਗੱਲ ਨੂੰ ਦੁਬਾਰਾ ਫਿਰ ਦੁਹਰਾਉਂਦਾ ਆ ਕਿ ਪਿਛਲੇ 46 ਸਾਲਾਂ ਦਾ ਸਫ਼ਰ ਦਲ ਖਾਲਸਾ ਦਾ ਅੱਜ ਵੀ ਨਿਰੰਤਰ ਜਾਰੀ ਆ ਔਰ ਇਹ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ। ਅਸੀਂ ਅਮਨ ਕਾਨੂੰਨ ਦੀ ਮਤਲਬ ਭੰਗ ਨਹੀਂ ਕਰਨਾ ਚਾਹੁੰਦੇ, ਬਲਕਿ ਉਸੇ ਹੀ ਕਾਨੂੰਨ ਦੇ ਤਹਿਤ ਸਾਨੂੰ ਮਿਲਿਆ ਹੈ ਜਿਹੜਾ ਅਧਿਕਾਰ ਹੈ, ਸਵੈ ਨਿਰਣੇ ਦਾ ਅਧਿਕਾਰ, ਉਹ ਲੈਣਾ ਚਾਹੁੰਦੇ ਆ, ਉਹ ਮੰਨਣਾ ਚਾਹੁੰਦੇ ਆ ਔਰ ਆਪਣਾ ਫੈਸਲਾ ਕਰਨਾ ਚਾਹੁੰਦੇ ਆ। ਜੇ ਸਾਡੇ ਪੰਜਾਬ ਦੇ ਲੋਕ ਉਸ ਹੱਕ ਦੇ ਵਿੱਚ ਇਹ ਵੋਟ ਪਾ ਦੇਣਗੇ ਵੀ ਅਸੀਂ ਖਾਲਿਸਤਾਨ ਦਾ ਹਿੱਸਾ ਨਹੀਂ ਬਣਨਾ ਤੇ ਸਾਨੂੰ ਉਹ ਵੀ ਮਨਜ਼ੂਰ। ਪਰ ਜੇ ਉਹ ਕਹਿਣ ਕਿ ਅਸੀਂ ਖਾਲਿਸਤਾਨ ਲੈਣਾ ਆ ਤੇ ਬਹੁਤਾਤ ਗਿਣਤੀ ਖਾਲਿਸਤਾਨ ਦੇ ਹੱਕ 'ਚ ਵੋਟ ਪਾਵੇ ਤੇ ਫਿਰ ਇੰਡੀਆ ਵੀ ਮੈਚਿਓਰਟੀ ਵਿਖਾਲੇ, ਖਾਲਿਸਤਾਨ ਨੂੰ ਇੱਕ ਮਾਨਤਾ ਦੇਵੇ ਔਰ ਦੁਨੀਆ ਦੇ ਵਿੱਚ ਖਾਲਿਸਤਾਨ ਇੱਕ ਮੁਲਕ ਬਣ ਕੇ ਇਸ ਮੁਲਕ ਦੇ ਨਾਲ ਰਹੇ। ਸੋ ਅਖੀਰ ਤੇ ਫਿਰ ਮੈਂ ਸਾਰੇ ਦੇ ਸਾਰੇ ਆਪਣੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ, ਭਰਾਵੋ ਪੰਜਾਬ ਪੰਜਾਬੀਆਂ ਦਾ ਆ, ਸਾਡਾ ਤੁਹਾਡਾ ਸਾਰਿਆਂ ਦਾ ਸਾਂਝਾ ਆ। ਚਾਹੇ ਇੱਥੇ ਦਾ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਈਸਾਈ ਆ ਤੇ ਚਾਹੇ ਕੋਈ ਮੇਰਾ ਭਰਾ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ, ਉਹਦਾ ਵੀ ਹੈ। ਪਰ ਇਹ ਪੰਜਾਬ ਪੰਜਾਬੀਆਂ ਦਾ ਆ, ਇਹਨੂੰ ਅਸੀਂ ਦਿੱਲੀ ਦੇ ਹੱਥੋਂ ਬਰਬਾਦ ਹੁੰਦਾ ਨਹੀਂ ਵੇਖ ਸਕਦੇ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਖੁਸ਼ਹਾਲ ਰਵੇ ਤੇ ਫਿਰ ਉੱਠੋ, ਆਵਾਜ਼ ਬੁਲੰਦ ਕਰੋ। ਤੁਹਾਡੀ ਇੱਕ ਇੱਕ ਆਵਾਜ਼ ਮਾਇਨੇ ਰਖਾਉਂਦੀ, ਜਿਵੇਂ ਸਰਕਾਰਾਂ ਤੁਹਾਨੂੰ ਕਹਿੰਦੀਆਂ ਨਾ ਕਿ ਤੁਹਾਡੀ ਇੱਕ ਇੱਕ ਵੋਟ ਮਾਇਨੇ ਰਖਾਉਂਦੀ ਆ, ਐਵੇਂ ਤੁਹਾਡੇ ਵੱਲੋਂ ਚੁੱਕੀ ਗਈ ਇੱਕ ਇੱਕ ਆਵਾਜ਼ ਮਾਇਨੇ ਰਖਾਉਂਦੀ ਆ। ਆਪਣੇ ਹੱਕਾਂ ਨੂੰ ਪਹਿਚਾਣੋ ਔਰ ਉਹਦੇ ਲਈ ਆਵਾਜ਼ ਬੁਲੰਦ ਕਰਨੀ ਸਿੱਖੋ ਔਰ ਦਲ ਖਾਲਸਾ ਉਸ ਆਵਾਜ਼ ਦਾ ਝੰਡਾ ਬਰਦਾਰ ਆ ਔਰ ਅਸੀਂ ਬਣੇ ਰਵਾਂਗੇ ਜਦੋਂ ਤੱਕ ਖਾਲਿਸਤਾਨ ਇਸ ਧਰਤੀ ਦੇ ਉੱਤੇ ਰੂਪਮਾਨ ਹੋ ਨਹੀਂ ਜਾਂਦਾ। ਅਖੀਰ ਤੇ ਫਿਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਜਿੰਨੇ ਇੱਥੇ ਵੀਰ ਪਹੁੰਚੇ ਨੇ, ਬਿਨਾਂ ਕਿਸੇ ਦਾ ਨਾਮ ਲਏ ਸਾਰੇ ਸਤਿਕਾਰਤ ਤੋਂ, ਚਾਹੇ ਕੋਈ ਇੱਕ ਕਦਮ ਤੁਰਿਆ ਤੇ ਚਾਹੇ ਕੋਈ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਤੁਰਿਆ, ਉਹਨਾਂ ਸਾਰਿਆਂ ਦਾ ਧੰਨਵਾਦ। ਪ੍ਰਸ਼ਾਸਨ ਦਾ ਵੀ ਧੰਨਵਾਦ ਔਰ ਸਾਰੀ ਦੁਨੀਆ ਦਾ ਜਿੰਨੇ ਇੱਥੇ ਪੰਜਾਬੀ ਸੁਣਦੇ ਪਏ ਨੇ ਸਾਰਿਆਂ ਦਾ ਧੰਨਵਾਦ। ਔਰ ਅਖੀਰ ਦੇ ਉੱਤੇ ਫਿਰ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਆਪਣੀ ਗੱਲ ਨਿਬੇੜਦਾ ਆ ਕਿ ਮਹਾਰਾਜ ਸਾਡੇ ਜਿਹੜਾ ਦੋਹਰਾ ਆ ਰਾਜ ਕਰੇਗਾ ਖਾਲਸਾ, ਉਹ ਇਸ ਧਰਤੀ ਤੇ ਜਲਦੀ ਰੂਪਮਾਨ ਹੋਵੇ, ਖਾਲਸਾ ਤੇ ਪੰਜਾਬੀ ਸਵੈਮਾਨ ਦੇ ਨਾਲ ਜੀਵੇ ਔਰ ਖਾਲਿਸਤਾਨ ਇਸ ਮੁਲਕ ਦੇ ਵਿੱਚ ਇਸ ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਖੁਸ਼ਹਾਲ ਮੁਲਕ ਬਣ ਕੇ ਸਾਹਮਣੇ ਆਵੇ। ਔਰ ਮੇਰਾ ਤੁਹਾਡੇ ਨਾਲ ਵਾਅਦਾ ਆ ਕਿ ਬਹੁਤ ਸਾਰੇ ਮੁਲਕਾਂ ਨਾਲੋਂ ਵਧੀਆ ਹੋਏਗਾ, ਹੋਰ ਕਿਸੇ ਨਾਲੋਂ ਹੋਵੇ ਨਾ ਹੋਵੇ, ਇੰਡੀਆ ਨਾਲੋਂ ਤੇ ਘੱਟੋ ਘੱਟ 100 ਦਰਜੇ ਵਧੀਆ ਹੋਏਗਾ। ਇਹ ਮੇਰਾ ਵਾਅਦਾ ਤੁਹਾਡੇ ਨਾਲ, ਇੰਨੀਆਂ ਗੱਲਾਂ ਦੇ ਨਾਲ ਖਿਮਾ ਮੰਗਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਇਕੱਠ ਜੋ ਕਿ ਦੋ ਸ਼ਖਸੀਅਤਾਂ ਨੂੰ ਮੁੱਖ ਰੱਖਦੇ ਹੋਏ ਰੱਖਿਆ ਗਿਆ, ਦਲ ਖਾਲਸਾ ਜੋ ਕਿ ਇੱਕ ਇਤਿਹਾਸਕ ਜਥੇਬੰਦੀ ਹੈ, 29 ਮਾਰਚ 1748 ਨੂੰ ਸਰਦਾਰ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਸਰਬੱਤ ਖਾਲਸਾ ਦੇ ਵਿੱਚ ਗੁਰਮਤਿ ਤੇ ਰਾਹੀਂ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ ਦਲ ਖਾਲਸਾ ਹੋਂਦ ਵਿੱਚ ਆਇਆ, ਜਿਸ ਦੀ ਅਗਵਾਈ ਬਾਅਦ ਵਿੱਚ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ। ਦਲ ਖਾਲਸਾ ਨੇ ਸਿੱਖ ਰਿਆਸਤਾਂ ਦੇ ਰੂਪ ਵਿੱਚ ਸਿੱਖ ਰਾਜ ਦੀਆਂ ਨੀਹਾਂ ਦਾ ਜਿਹੜਾ ਮੁੱਢ ਬੰਨਿਆ, ਸਿੱਖ ਰਾਜ ਦੀ ਜੜ ਲਾਈ। ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਕਿ ਸਾਡੀ ਕੌਮ ਨੇ 50 ਸਾਲ ਰਾਜ ਕੀਤਾ, ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ 40 ਸਾਲ, 10 ਸਾਲ ਉਸ ਤੋਂ ਬਾਅਦ। ਪਰ ਫਿਰ ਇੱਥੇ ਅੰਗਰੇਜ਼ ਹਕੂਮਤ ਦਾ ਰਾਜ ਆਇਆ। ਉਸ ਤੋਂ ਬਾਅਦ ਦਲ ਖਾਲਸਾ ਦੀ ਪੁਨਰ ਸੁਰਜੀਤੀ ਲਈ ਅਜੋਕੇ ਸਮੇਂ ਵਿੱਚ ਸਰਦਾਰ ਗਜਿੰਦਰ ਸਿੰਘ ਹੁਣਾਂ ਦੀ ਅਗਵਾਈ ਦੇ ਵਿੱਚ 6 ਅਗਸਤ 1978 ਨੂੰ ਦਲ ਖਾਲਸਾ ਦਾ ਖਲੜਾ ਤਿਆਰ ਕੀਤਾ ਗਿਆ। 13 ਅਗਸਤ 1978 ਨੂੰ ਦਲ ਖਾਲਸਾ ਫਿਰ ਤੋਂ ਦੁਬਾਰਾ ਪੁਨਰ ਸੁਰਜੀਤ ਕੀਤਾ ਗਿਆ, ਹੋਂਦ ਵਿੱਚ ਆਇਆ, ਜਿਸ ਦਾ ਸਫ਼ਰ ਆਜ਼ਾਦੀ ਦੀ ਲੜਾਈ ਲਈ ਨਿਰੰਤਰ ਜਾਰੀ ਹੈ। ਤੇ ਪਿਛਲੇ ਸਮੇਂ ਸਰਦਾਰ ਗਜਿੰਦਰ ਸਿੰਘ ਹੁਣੀ 3 ਜੁਲਾਈ 2024 ਨੂੰ ਅਕਾਲ ਚਲਾਣਾ ਕਰ ਗਏ ਹਨ ਤੇ ਉਸ ਦੇ ਨਾਲ ਹੀ
ਭਾਈ ਹਰਦੀਪ ਸਿੰਘ ਨਿੱਜਰ ਜੀ ਦੀ ਯਾਦ ਨੂੰ ਸਮਰਪਿਤ, ਜਿਨ੍ਹਾਂ ਨੂੰ ਹਿੰਦ ਹਕੂਮਤ ਦੇ ਕਹਿਣ ਦੇ ਉੱਤੇ ਕੈਨੇਡਾ ਦੇ ਵਿੱਚ 18 ਜੂਨ ਨੂੰ 2023 ਨੂੰ ਸ਼ਹੀਦ ਕੀਤਾ ਗਿਆ। ਇਹਨਾਂ ਦੋਨਾਂ ਸ਼ਖਸੀਅਤਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਆ ਕੌਮ ਦੇ ਲੇਖੇ ਲਾਈ। ਸੋ ਅੱਜ ਜਿਹੜਾ ਇਹ ਇਕੱਠ ਹੋਇਆ, ਉਹਦੇ ਸੰਬੰਧ ਦੇ ਵਿੱਚ ਅਗਲੀ ਰਣਨੀਤੀ ਜਿਹੜੀ ਆ ਉਹ ਤੈਅ ਕਰਨ ਦੇ ਲਈ ਅੱਗੇ ਆਪਾਂ ਨੂੰ ਕੀ ਕਰਨਾ ਚਾਹੀਦਾ, ਸਾਡੇ ਬੁਲਾਰੇ ਜਿਹੜੇ ਇੱਥੇ ਤੁਹਾਨੂੰ ਸਾਰੀ ਗੱਲ ਜਿਹੜੀ ਆ ਆਪਣੇ ਅੱਗੇ ਤੁਹਾਡੇ ਰੱਖਣਗੇ ਗੱਲ ਆਪਣੀ। ਸੋ ਸਾਰਿਆਂ ਨੇ ਆਪਾਂ ਇਕਾਗਰ ਚਿੱਤ ਹੋ ਕੇ ਗੱਲ ਸੁਣਨੀ ਆ, ਉਸ ਤੋਂ ਬਾਅਦ ਜਿਹੜਾ ਆ ਮਾਰਚ ਕੱਢਿਆ ਜਾਏਗਾ। ਸੋ ਮੈਂ ਭਾਈ ਕਮਲਪਾਲ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਜਿਹੜੇ ਆ ਸੰਗਤ ਦੇ ਅੱਗੇ ਰੱਖਣ। ਭਾਈ ਕਮਲਪਾਲ ਸਿੰਘ ਜੀ, ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸਥਾਨ ਤੇ ਬੈਠਣ। ਭਾਈ ਕਮਲਪਾਲ ਸਿੰਘ ਜੀ। ਅੱਜ ਵਿਚਾਰ ਹੋਏਗੀ ਕਿ ਰੈਫਰੈਂਡਮ ਕੀ ਆ, ਉਸ ਦੀ ਰੂਪਰੇਖਾ ਕੀ ਹੋਏਗੀ, ਰੈਫਰੈਂਡਮ ਕਿਸੇ ਖਿੱਤੇ ਦਾ ਹੁੰਦਾ ਜਾਂ ਕੌਮਾਂ ਦਾ ਹੁੰਦਾ, ਉਸ ਵਿਸ਼ੇ ਤੇ ਸਾਰੇ ਤੇ ਵਿਚਾਰ ਹੋਏਗੀ। ਤੇ ਅਸੀਂ ਇਸ ਤੋਂ ਅੱਗੇ ਜਿਹੜਾ ਆ ਸਫ਼ਰ ਆਜ਼ਾਦੀ ਲਈ ਤੈਅ ਕਰਨਾ ਹੈ, ਉਹ ਵਿਚਾਰਾਂ ਵੀ ਹੋਣਗੀਆਂ। ਭਾਈ ਕਮਲਪਾਲ ਸਿੰਘ ਪਹਿਲਾਂ ਆਪਣੇ ਵਿਚਾਰ ਰੱਖਣਗੇ ਤੇ ਭਾਈ ਗਜਿੰਦਰ ਸਿੰਘ ਹੁਣਾਂ ਦੀ ਘਾਲ ਕਮਾਈ ਬਾਰੇ ਵੀ ਦੱਸਣਗੇ। ਸੋ ਭਾਈ ਕਮਲਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸਮਾਗਮ ਦਲ ਖਾਲਸਾ ਦੀ 46ਵੀਂ ਸਥਾਪਨਾ ਦਿਵਸ ਮੌਕੇ ਸੱਦਿਆ ਗਿਆ ਔਰ ਇਹ ਸਮਾਗਮ ਇਸ ਵਰੇ ਦਾ ਦੋ ਸ਼ਖਸੀਅਤਾਂ ਨੂੰ, ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਗਜਿੰਦਰ ਸਿੰਘ ਨੂੰ ਸਮਰਪਿਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਸਾਡੇ ਇਸ ਸਮਾਗਮ ਦੇ ਵਿੱਚ ਉਹ ਚੀਫ ਗੈਸਟ ਦੇ ਰੂਪ ਦੇ ਵਿੱਚ ਆਉਣ। ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪਣੀ ਜਿਹੜਾ ਸੀ ਸੋਵੀਨਰ ਛਾਪਿਆ ਸੀ, ਮੈਂ ਉਸ ਨੂੰ ਰਸਤੇ ਦੇ ਵਿੱਚ ਦੇਖ ਰਿਹਾ ਸੀ, ਮਾਨ ਸਾਹਿਬ ਨੂੰ ਵੀ ਚੇਤੇ ਕਰਵਾਉਣਾ। 26 ਵਰੇ ਪਹਿਲੇ ਮੇਰੇ ਖਿਆਲ 1998 ਦੇ ਵਿੱਚ ਜਦੋਂ ਪਾਬੰਦੀ ਹਟੀ ਦਲ ਖਾਲਸਾ ਤੇ ਉਦੋਂ ਵੀ ਇਸੇ ਤਰ੍ਹਾਂ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਇਜਲਾਸ ਬੁਲਾਇਆ ਸੀ ਆਪਣੀ ਵਰੇਗੰਢ ਤੇ। ਉਸ ਦਿਨ ਵੀ ਸਾਡੇ ਵਰੇਗੰਢ ਦੇ ਸਮਾਗਮ ਤੇ ਜਿਹੜੇ ਮੁੱਖ ਮਹਿਮਾਨ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੀ। ਮੈਂ ਦੇਖਦਾ ਸਫ਼ਰ ਕਿੰਨੀ ਤੇਜ਼ ਦੌੜਦਾ, ਟਾਈਮ ਕਿੰਨੀ ਤੇਜ਼ ਦੌੜਦਾ। 26-27 ਸਾਲ ਬੀਤ ਗਏ ਉਸ ਸਫ਼ਰ ਨੂੰ ਸ਼ੁਰੂ ਕੀਤਿਆਂ ਨੂੰ, ਪਰ ਮੈਂ ਆਪਣੀ ਜਿਹੜੀ ਗੱਲਬਾਤ ਹੈ ਉਹ ਭਾਈ ਗਜਿੰਦਰ ਸਿੰਘ ਦੀ ਜਿਹੜੀ ਇੱਕ ਦੋ 17 ਸੀਗੀਆਂ ਉਹਨਾਂ ਦੇ ਨਾਲ ਸ਼ੁਰੂ ਕਰਦਾ। ਭਾਈ ਗਜਿੰਦਰ ਸਿੰਘ ਲਿਖਦੇ ਨੇ ਕਿ ਦਲ ਖਾਲਸਾ ਜਿਸ ਸੋਚ ਵਿੱਚੋਂ ਜਨਮਿਆ, ਉਹ ਸੋਚ ਉਸ ਨਸਲ ਦੀ ਸੀ ਜਿਨ੍ਹਾਂ ਅੱਖਾਂ ਆਜ਼ਾਦ ਭਾਰਤ ਦੀ ਗੁਲਾਮੀ ਵਿੱਚ ਖੋਲੀਆਂ ਸੀ। 6 ਅਗਸਤ ਚੰਡੀਗੜ੍ਹ ਦੇ ਵਿੱਚ ਇਕੱਤਰਤਾ, ਔਰ ਇਕੱਤਰਤਾ ਦਾ ਜਿਹੜਾ ਬੇਸ ਸੀ, ਜਿਹੜੇ ਰੂਟ ਸੀਗੀਆਂ, ਉਹ ਸੀ 13 ਅਪ੍ਰੈਲ 1978 ਦਾ ਨਿਰੰਕਾਰੀ ਸਾਕਾ। ਨਿਰੰਕਾਰੀ ਸਾਕੇ ਦੇ ਵਿੱਚ 13 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਰੋਹ ਭਰੇ ਜਜ਼ਬਾਤ ਕੌਮ ਦੇ ਵਿੱਚ ਜਾਗੇ,
ਉਹਨਾਂ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋਏ ਬਹੁਤ ਸਾਰੇ ਪੰਜਾਬ ਤੋਂ ਨੌਜਵਾਨ ਜਥੇਬੰਦੀਆਂ ਚੰਡੀਗੜ੍ਹ ਦੇ ਵਿੱਚ 6 ਅਗਸਤ ਨੂੰ ਇਕੱਤਰ ਹੋਈਆਂ ਗੁਰਦੁਆਰਾ ਅਕਾਲਗੜ੍ਹ ਸਾਹਿਬ। ਔਰ ਉਸ ਗੁਰਦੁਆਰੇ ਦੇ ਵਿੱਚ ਇੱਕ ਮਤਾ ਪਾਇਆ ਗਿਆ ਕਿ ਅਸੀਂ ਇਤਿਹਾਸ ਦੇ ਪੰਨਿਆਂ ਤੋਂ ਇੱਕ ਇਤਿਹਾਸਿਕ ਨਾਮ, ਮਹੱਤਵਪੂਰਨ ਨਾਮ ਜਿਹੜਾ ਉਹ ਦੁਬਾਰਾ ਉਸ ਨੂੰ ਉੱਥੋਂ ਚੁੱਕ ਕੇ ਇਤਿਹਾਸ ਦੇ ਪੰਨਿਆਂ ਤੋਂ ਦੁਬਾਰਾ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਉਸ ਨੂੰ ਪੁਨਰ ਸੁਰਜੀਤ ਕੀਤਾ ਗਿਆ। ਦਲ ਖਾਲਸਾ ਦੇ ਰੂਪ ਦੇ ਵਿੱਚ ਉਹ ਜਥੇਬੰਦੀ ਹੋਂਦ ਵਿੱਚ ਲਿਆਂਦੀ ਗਈ। ਉਸ ਤੋਂ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀ ਭਾਈ ਗਜਿੰਦਰ ਸਿੰਘ ਹੋਣਾ ਦੀਆਂ, ਭਾਈ ਹਰਸਿਮਰਨ ਸਿੰਘ ਦੀਆਂ ਹੋ ਚੁੱਕੀਆਂ ਸੀ ਔਰ ਉਹ ਸਰਗਰਮ ਸੀ ਪੰਥਕ ਸਫਾ ਦੇ ਵਿੱਚ, ਪੰਥਕ ਪਿੜ ਦੇ ਵਿੱਚ। ਡਾਕਟਰ ਜਗਜੀਤ ਸਿੰਘ ਚੌਹਾਨ, ਸਰਦਾਰ ਕਪੂਰ ਸਿੰਘ, ਸਰਦਾਰ ਗੁਰਤੇਜ ਸਿੰਘ, ਮਾਨ ਸਾਹਿਬ ਦੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਮਾਨ, ਇਹਨਾਂ ਦੇ ਨਾਲ ਉਹਨਾਂ ਦੀ ਨੇੜਤਾ, ਉਹਨਾਂ ਦੇ ਨਾਲ ਇਹਨਾਂ ਦੀਆਂ ਗੱਲਬਾਤ, ਉਹ ਸਭ ਚੱਲ ਰਿਹਾ ਸੀ। ਬਟ ਨਿਰੰਕਾਰੀ ਕਾਂਡ ਨੇ ਉਹ ਦਿਨ, ਉਹ ਸਮਾਂ, ਉਹ ਟਾਈਮ ਲੈ ਆਂਦਾ ਜਦੋਂ ਸਾਰੇ ਨੌਜਵਾਨਾਂ ਨੇ ਇਕੱਤਰ ਹੋ ਕੇ ਦਲ ਖਾਲਸਾ ਨੂੰ ਪੁਨਰ ਸੁਰਜੀਤ ਕਰਨ ਦਾ ਮਤਾ ਪਾਇਆ ਤੇ 13 ਅਗਸਤ 1978 ਨੂੰ ਐਲਾਨ ਕਰਕੇ ਦਲ ਖਾਲਸਾ ਦੀ ਆਰੰਭਤਾ ਕੀਤੀ ਗਈ। ਸਫ਼ਰ ਮੈਂ ਨਾਲ ਦੇ ਨਾਲ ਤੇਜ਼ੀ ਦੇ ਨਾਲ ਦੱਸਦਾ ਜਾਂਦਾ ਕਿ ਜਦੋਂ ਇਹ ਸਫ਼ਰ ਸ਼ੁਰੂ ਹੋਇਆ, ਅਖੰਡ ਕੀਰਤਨੀ ਜਥੇ ਦੇ ਸਿੰਘ ਜਿਹੜੇ ਬਾਅਦ ਵਿੱਚ ਬੱਬਰ ਖਾਲਸਾ ਦੇ ਰੂਪ ਦੇ ਵਿੱਚ ਸਾਹਮਣੇ ਆਏ, ਜਥੇਦਾਰ ਤਲਵਿੰਦਰ ਸਿੰਘ, ਜਥੇਦਾਰ ਨਾਗੋਕੇ ਔਰ ਅਮੋਲਕ ਸਿੰਘ ਹੋਣੀ ਜਥੇਦਾਰ, ਇਹ ਸਾਰੇ ਸਿੰਘ ਉਸ ਵੇਲੇ ਐਕਟਿਵ ਸੀ। ਸਰਦਾਰ ਸੁਖਦੇਵ ਸਿੰਘ, ਬੱਬਰ, ਅਨੋਖ ਸਿੰਘ, ਇਹ ਸਾਰੇ ਉਸ ਵੇਲੇ ਅਖੰਡ ਕੀਰਤਨੀ ਜਥੇ ਦੇ ਰੂਪ ਦੇ ਵਿੱਚ ਬਹੁਤ ਐਕਟਿਵ ਸੀ ਔਰ ਇਹਨਾਂ ਦੇ ਨਾਲ ਸਾਂਝ ਪਈ। ਉਸ ਤੋਂ ਬਾਅਦ ਸੰ ਜਰਨੈਲ ਸਿੰਘ ਸੀਨ ਤੇ ਉਹਨਾਂ ਦਾ ਉਭਾਰ ਹੁੰਦਾ, ਉਹਨਾਂ ਦੀ ਗ੍ਰਿਫਤਾਰੀ ਦਾ ਇੱਕ ਸਬੱਬ ਬਣਦਾ। ਇਸ ਸਮੇਂ ਦੇ ਵਿੱਚ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਖਾਲਿਸਤਾਨ ਦੇ ਨਾਮ ਤੇ ਮਾਰਚ, ਸੈਮੀਨਾਰ, ਜੋ ਵੀ ਉਹ ਆਯੋਜਿਤ ਉਸ ਵੇਲੇ ਕਰ ਸਕਦੇ ਸੀ ਉਹਨਾਂ ਨੇ ਕੀਤੇ, ਕਿਉਂਕਿ ਦਲ ਖਾਲਸਾ ਨੇ ਆਪਣੇ ਪਹਿਲੇ ਇਜਲਾਸ ਦੇ ਵਿੱਚ ਗੁਰਦਾਸਪੁਰ 1980 ਦੇ ਵਿੱਚ ਜਿਹੜਾ ਪਾਰਟੀ ਦਾ ਏਜੰਡਾ ਸੀ ਉਹ ਸੋਵਰਨ 6 ਸਟੇਟ ਦੀ ਕਾਇਮੀ ਨਿਸ਼ਚਿਤ ਕਰ ਲਿਆ ਸੀ। 1980 ਦੀ ਜਿਹੜੀ ਪਹਿਲਾ ਇਜਲਾਸ ਹੋਇਆ ਬਣਨ ਤੋਂ ਬਾਅਦ, ਉਸ ਵਿੱਚ ਜਿਹੜਾ ਏਜੰਡਾ, ਜਿਹੜੇ ਮੁੱਖ ਨਿਸ਼ਾਨੇ ਮਿਥੇ ਗਏ, ਉਹਦੇ ਵਿੱਚ ਸੋਵਰਨ 6 ਸਟੇਟ ਦੀ ਕਾਇਮੀ ਸੀ। ਸੋ ਉਸ ਨਾਮ ਤੇ ਜਦੋਂ ਇਹਨਾਂ ਨੇ ਆਪਣੀਆਂ ਐਕਟੀਵਿਟੀਜ਼ ਸ਼ੁਰੂ ਕੀਤੀਆਂ ਤਾਂ ਜਦੋਂ ਸੰ ਜਰਨੈਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਬਾਅਦ ਇਹਨਾਂ ਨੂੰ ਜਹਾਜ਼ ਲੈ ਕੇ ਜਾਣਾ ਪੈਂਦਾ। ਜਹਾਜ਼ ਤੋਂ ਬਾਅਦ ਜਿਹੜੀ ਲੀਡਰਸ਼ਿਪ ਹੈ ਉੱਧਰ ਕੈਦ ਹੋ ਜਾਂਦੀ ਹੈ। ਹਰਸਿਮਰਨ ਸਿੰਘ ਦਰਬਾਰ ਸਾਹਿਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਜਹਾਜ਼ ਅਗਵਾ ਦੀ ਜ਼ਿੰਮੇਵਾਰੀ ਕਬੂਲਦੇ ਨੇ। ਉਹਨਾਂ ਦੀ ਫਿਰ ਬਾਅਦ ਵਿੱਚ ਗ੍ਰਿਫਤਾਰੀ ਹੁੰਦੀ ਹੈ ਉਸੇ ਕੇਸ ਦੇ ਵਿੱਚ। ਬਾਕੀ ਦੇ ਸਿੰਘ ਜਿਹੜੇ ਸੀਗੇ ਜਥੇਬੰਦੀ ਦੇ ਉੱਤੇ 1 ਮਈ 1982 ਨੂੰ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਬੈਨ ਕਰ ਦਿੱਤਾ ਜਾਂਦਾ ਹੈ। 2 ਜਥੇਬੰਦੀਆਂ ਇਕੱਠੇ ਇੱਕੋ ਦਿਨ ਇੱਕ ਨੋਟੀਫਿਕੇਸ਼ਨ ਦੇ ਨਾਲ ਬੈਨ ਕੀਤੀਆਂ ਗਈਆਂ, ਕੌਂਸਲ ਆਫ ਖਾਲਿਸਤਾਨ ਤੇ ਦਲ ਖਾਲਸਾ, 1 ਮਈ 1982। ਇਸ ਪਾਬੰਦੀ ਤੋਂ ਬਾਅਦ ਜਿਹੜੇ ਸਿੰਘ ਰੂਪੋਸ਼ ਹੋ ਗਏ ਉਹ ਵਿਦੇਸ਼ਾਂ ਨੂੰ ਨਿਕਲ ਗਏ, ਜਿਹੜੇ ਇੱਥੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਮਾਂ ਤੇਜ਼ੀ ਨਾਲ ਨਿਕਲਦਾ ਗਿਆ। ਭਾਈ ਗਜਿੰਦਰ ਸਿੰਘ ਹੋਣਾ ਨੂੰ, ਸਾਥੀਆਂ ਨੂੰ ਉੱਧਰ ਪਾਕਿਸਤਾਨ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋ ਗਈ। ਜਥੇਬੰਦੀ ਇੱਕ ਤਰ੍ਹਾਂ ਨਾਲ ਪਿੜ ਵਿੱਚੋਂ ਗੈਰ ਹਾਜ਼ਰ ਹੋ ਗਈ। ਲੰਮਾ ਸਮਾਂ ਲੱਗ ਗਿਆ, 15-16 ਸਾਲ ਤਕਰੀਬਨ ਦਲ ਖਾਲਸਾ ਪੰਜਾਬ ਦੇ ਪਿੜ ਤੋਂ ਗੈਰ ਹਾਜ਼ਰ ਰਿਹਾ। 1998 ਦੇ ਵਿੱਚ ਜਦੋਂ ਦੁਬਾਰਾ ਮੌਕਾ ਮਿਲਿਆ ਤੇ ਅਸੀਂ ਜਿਹੜੀ ਪਾਬੰਦੀ ਲੱਗੀ ਸੀ ਉਸ ਨੂੰ ਚੈਲੰਜ ਕਰਨ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਕਿਉਂਕਿ ਉਹ ਹਰ ਸਾਲ ਜਿਹੜੀ ਪਾਬੰਦੀ ਹੁੰਦੀ ਹੈ ਅੰਡਰ UAPA ਹੁੰਦੀ ਹੈ, ਯੂਆਪਾ ਦੇ ਅਧੀਨ ਲੱਗਦੀ ਹੈ। ਤੇ ਪਹਿਲਾਂ ਇਹ 2-2 ਸਾਲ ਲਈ ਲੱਗਦੀ ਸੀ। ਹੁਣ ਜਿੰਨੀਆਂ ਵੀ ਇਹ ਪਾਬੰਦੀਆਂ ਹੁਣ ਜਿਹੜੀਆਂ ਜਥੇਬੰਦੀਆਂ ਤੇ ਲੱਗ ਰਹੀਆਂ 5-5 ਸਾਲ ਦੇ
ਟਾਈਮ ਪੀਰੀਅਡ ਲਈ ਲੱਗ ਰਹੀਆਂ ਨੇ, ਉਦੋਂ 2-2 ਸਾਲ ਲਈ ਲੱਗਦੀਆਂ ਸੀ। 17-18 ਦੇ ਵਿੱਚ ਸਾਨੂੰ ਉਸ ਵੇਲੇ ਬਹੁਤ ਵੱਡਾ ਹੁਲਾਰਾ ਮਿਲਿਆ ਜਦੋਂ ਭਾਜੀ ਦਲਜੀਤ ਸਿੰਘ ਦੀ ਅਗਵਾਈ ਵਾਲੀ, ਭਾਈ ਜਥੇਦਾਰ ਕੁਲਬੀਰ ਸਿੰਘ ਬੜਾ ਪਿੰਡ ਦੀ ਅਗਵਾਈ ਵਾਲੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਦਲ ਖਾਲਸਾ ਨਾਲ ਏਕਤਾ ਕਰਕੇ ਦੋਨਾਂ ਨੇ ਇੱਕ ਜਥੇਬੰਦੀ ਦੇ ਰੂਪ ਦੇ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ। ਭਾਜੀ ਦਲਜੀਤ ਸਿੰਘ ਏਕਤਾ ਤੱਕ ਨਾਲ ਸੀ, ਪਰ ਏਕਤਾ ਤੋਂ ਬਾਅਦ ਉਹ ਅੰਦਰ ਨਹੀਂ ਆਏ। ਉਹਨਾਂ ਨੇ ਆਪਣਾ ਰਸਤਾ, ਆਪਣੀ ਵਰਕਿੰਗ ਅੱਡ ਵੱਖਰੀ ਕਰ ਲਈ ਔਰ ਉਹ ਆਪਣਾ ਇੰਡੀਪੈਂਡੈਂਟ ਇਸ ਵੇਲੇ ਚੱਲ ਰਹੇ ਨੇ। ਬਟ ਉਹਨਾਂ ਦੇ ਜਿਹੜੇ ਸਾਥੀ ਨੇ ਜਥੇਦਾਰ ਕੁਲਬੀਰ ਸਿੰਘ ਬੜਾ ਪਿੰਡ ਦੀ ਅਗਵਾਈ ਹੇਠ ਜੋ ਆਏ ਸੀ, ਉਹ ਅੱਜ ਪਾਰਟੀ ਦੇ ਅੰਦਰ, ਪਾਰਟੀ ਦੇ ਲਈ ਉਹ ਦਲ ਖਾਲਸਾ ਦਾ ਹੀ ਹੁਣ ਰੂਪ ਨੇ। ਬੜਾ ਪਿੰਡ ਨੂੰ ਕਿਸੇ ਕਾਰਨਾਂ ਕਰਕੇ ਉਹਨਾਂ ਦੀ ਲਾਈਫ ਕਨਵਿਕਸ਼ਨ ਹੋ ਗਈ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਉਸ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਪਾਰਟੀ ਦੀ ਵਾਗਡੋਰ ਉਸ ਦਿਨ ਤੋਂ ਸੰਭਾਲ ਰਹੇ ਨੇ ਔਰ ਅਸੀਂ ਵੇਟ ਕਰਦੇ ਹਾਂ ਕਿ ਭਾਜੀ ਬੜਾ ਪਿੰਡ ਵੀ ਜਲਦੀ ਵਾਪਸ ਆਉਣ। ਜਿਹੜੀ ਸੇਵਾ ਉਹਨਾਂ ਦੇ ਹਿੱਸੇ ਆਈ ਸੀ, ਜਿਹੜੀ ਉਹ ਨਹੀਂ ਕਰ ਸਕੇ, ਉਹ ਆ ਕੇ ਕਰਨ। ਇੱਕ 46 ਵਰ੍ਹੇ ਦਾ ਜਿਹੜਾ ਸਮਾਂ ਹੁੰਦਾ ਹੈ ਬਹੁਤ ਲੰਬਾ ਹੁੰਦਾ ਹੈ। ਬਹੁਤ ਲੋਕ ਤੁਹਾਡੇ ਨੇੜੇ ਆਉਂਦੇ ਨੇ, ਬਹੁਤ ਲੋਕ ਨਾਰਾਜ਼ ਹੋ ਕੇ ਚਲੇ ਵੀ ਜਾਂਦੇ ਨੇ। ਸਾਡੇ ਨਾਲ ਵੀ ਕੁਝ ਜਿਹੜਾ ਸਾਡਾ ਪਰਿਵਾਰ ਸੀ ਉਹਦੇ ਚੋਂ ਕੁਝ ਲੋਕ ਨਾਰਾਜ਼ ਹੋ ਕੇ ਚਲੇ ਗਏ। ਜੇ ਉਹਨਾਂ ਦੇ ਜੈਨੂਇਨ ਗ੍ਰੀਵੈਂਸਿਸ ਹੋਣ ਉਹ ਜ਼ਰੂਰ ਐਡਰੈਸ ਕੀਤੇ ਜਾਣਗੇ। ਅਗਰ ਉਹ ਆਪਣੇ ਵੱਡੇ ਪਰਿਵਾਰ ਦੇ ਵਿੱਚ ਵਾਪਸ ਆ ਕੇ ਕੰਮ ਕਰਨਾ ਚਾਹੁੰਦੇ ਨੇ ਤੇ ਉਹ ਹਮੇਸ਼ਾ ਵੈਲਕਮ ਨੇ। ਬਟ ਜੇ ਉਹਨਾਂ ਨੂੰ ਲੱਗਦਾ ਕਿ ਉਹ ਆਪਣੇ ਤੌਰ ਤੇ ਜ਼ਿਆਦਾ ਕੌਮ ਦੀ ਸੇਵਾ ਕਰ ਸਕਦੇ ਨੇ ਤੇ ਉਹਨਾਂ ਨੂੰ ਮੁਬਾਰਕ, ਉਹਨਾਂ ਦਾ ਰਸਤਾ। ਸਾਡੇ ਵਿੱਚ ਇੱਕ ਬਹੁਤ ਵੱਡੀ ਅਸੀਂ ਤਬਦੀਲੀ ਪਿਛਲੇ 3-4 ਸਾਲ ਤੋਂ ਲਿਆ ਰਹੇ ਹਾਂ, ਪ੍ਰੋਸੈਸ 'ਚ ਹਾਂ ਕਿ ਅਸੀਂ ਆਪਣੀ ਜਿਹੜੀ ਲੀਡਰਸ਼ਿਪ ਹੈ, ਜਿਹੜੇ ਆਪਣੇ ਆਫਿਸ ਬੈਰੀਅਰ ਨੇ, ਉਹ ਨੌਜਵਾਨਾਂ ਨੂੰ ਅਪਾਇੰਟ ਕਰਕੇ ਵਾਗਡੋਰ ਉਹਨਾਂ ਨੂੰ ਦਿੱਤੀ ਜਾਵੇ। ਤੇ ਅੱਜ 46 ਵਰ੍ਹੇ ਅਸੀਂ ਪੂਰੇ ਕਰ ਲਏ ਨੇ, ਜਿਹਦੇ ਚੋਂ 15-16 ਵਰ੍ਹੇ ਅਸੀਂ ਜਲਾਵਤ ਨਹੀਂ ਕੱਟੀ ਹੈ, ਬਾਕੀ ਦਾ ਸਮਾਂ ਸਾਡਾ ਇੱਥੇ ਦਾ। ਸਾਡੀ ਇਹ ਰੀਝ ਹੈ ਔਰ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਜਦੋਂ ਪਾਰਟੀ ਆਪਣਾ 50th ਫਾਊਂਡੇਸ਼ਨ ਡੇ ਮਨਾਵੇ, 50 ਸਾਲ ਪੂਰੇ ਕਰੇ, ਉਦੋਂ ਤੱਕ ਨੌਜਵਾਨ ਇਸ ਜਥੇਬੰਦੀ ਦੀ ਪੂਰਨ ਰੂਪ ਦੇ ਵਿੱਚ ਅਗਵਾਈ ਲੈ ਚੁੱਕੇ ਹੋ। ਇਹ ਕੋਈ ਸਾਡਾ ਦਾਵਾ ਨਹੀਂ ਹੈ ਕਿ ਜਿਹੜੇ ਨੌਜਵਾਨ ਸਾਡੇ ਨਾਲ ਪਿਛਲੇ ਇੰਨੇ ਵਰ੍ਹਿਆਂ ਤੋਂ ਕੰਮ ਕਰ ਰਹੇ ਨੇ ਸਿਰਫ ਉਹੀ ਕੌਮ ਦੀ ਵਾਗਡੋਰ ਦੇ ਹੱਕਦਾਰ ਨੇ। ਨਹੀਂ, ਸਾਡੀਆਂ ਇਹਨਾਂ ਜਥੇਬੰਦੀਆਂ ਤੋਂ ਬਾਹਰੋਂ ਵੀ ਅਗਰ ਆ ਕੇ ਕੋਈ ਆਪਣੀ ਕ੍ਰੈਡੀਬਿਲਿਟੀ, ਆਪਣਾ ਹੁਨਰ, ਆਪਣੀ ਦ੍ਰਿੜਤਾ, ਆਪਣੀ ਕਮਿਟਮੈਂਟ ਪ੍ਰੂਫ ਕਰਦਾ ਹੈ ਔਰ ਅੱਗੇ ਨਿਕਲਦਾ ਹੈ ਤੇ ਅਸੀਂ ਉਹਨੂੰ ਵੀ ਵੈਲਕਮ ਕਰਾਂਗੇ। ਮੂਵਮੈਂਟ ਉੱਠਣੀ ਚਾਹੀਦੀ ਹੈ, ਸੰਘਰਸ਼ ਉੱਠਣਾ ਚਾਹੀਦਾ ਹੈ, ਲਹਿਰ ਤੁਰਨੀ ਚਾਹੀਦੀ ਹੈ ਜਿਹੜੀ ਇੱਕ ਖੜੋਤ ਦੀ ਅਵਸਥਾ 'ਚ ਹੈ। ਉਹ ਕੋਈ ਵੀ ਨੌਜਵਾਨ ਅੱਗੇ ਤੋਰੇ, ਅਸੀਂ ਹਮੇਸ਼ਾ ਉਹਨੂੰ ਵੈਲਕਮ ਕਰਾਂਗੇ। ਆਪਣੇ ਪੱਧਰ 'ਤੇ ਜੋ ਸਾਡੇ ਕੋਲ ਹੋ ਸਕਦਾ ਹੈ ਅਸੀਂ ਨੌਜਵਾਨਾਂ ਨੂੰ ਇੱਕ ਮੌਕਾ ਜ਼ਰੂਰ ਦੇ ਰਹੇ ਹਾਂ। ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਾਂਗਾ, ਖਾਸ ਤੌਰ 'ਤੇ ਮਾਨ ਸਾਹਿਬ ਨੂੰ ਵੀ, ਕਿ ਜਿਹੜੇ ਨੌਜਵਾਨ ਸਾਡੀ ਜਥੇਬੰਦੀ ਵੱਲੋਂ ਅੱਗੇ ਆ ਰਹੇ ਨੇ, ਤੁਸੀਂ ਵੀ ਉਹਨਾਂ ਨੂੰ ਉਸੇ ਤਰ੍ਹਾਂ ਥਾਪੜਾ ਦਿਓ ਜਿਵੇਂ ਕਿਸੇ ਵੇਲੇ ਤੁਹਾਡੇ ਪਿਤਾ ਜੀ ਨੇ ਸਰਦਾਰ ਗਜਿੰਦਰ ਸਿੰਘ ਨੂੰ ਦਿੱਤਾ ਸੀ ਤੇ 1998 'ਚ ਤੁਸੀਂ ਸਾਨੂੰ ਦਿੱਤਾ ਸੀ। ਸਫ਼ਰ ਬਹੁਤ ਲੰਬਾ ਹੈ ਔਰ ਕਹਿਣ ਨੂੰ ਵੀ ਬਹੁਤ ਕੁਛ ਹੈ, ਬਟ ਮਕਸਦ ਸਾਡਾ ਇੱਕ ਹੀ ਹੈ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਆਪਣੀ ਇਸ ਉਮਰ ਦੇ ਵਿੱਚ ਆਪਣੇ ਹੁੰਦਿਆਂ ਦੁਬਾਰਾ ਮੂਵਮੈਂਟ ਨੂੰ ਉਸ ਸਿਖਰਾਂ ਤੇ ਦੇਖ ਸਕੀਏ। ਮੂਵਮੈਂਟ ਦੇ ਆਪਣੇ ਪੱਖ ਨੇ, ਜੁਝਾਰੂ ਮੂਵਮੈਂਟ ਵੀ ਹੈ, ਡੈਮੋਕ੍ਰੈਟਿਕ ਮੂਵਮੈਂਟ ਵੀ ਹੈ, ਪੋਲੀਟੀਕਲ ਮੂਵਮੈਂਟ ਵੀ ਹੈ ਔਰ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਇੱਕ ਡਿਪਲੋਮੈਸੀ ਦੀ ਦੌੜ ਹੈ ਉਹ ਵੀ, ਉਹਦੇ 'ਚ ਵੀ ਸਿੱਖਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਬਾਰ-ਬਾਰ ਗੱਲ ਵੀ ਹੁੰਦੀ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ, ਰੈਫਰੈਂਡਮ ਦੀ। ਮੈਂ ਨਾ ਉਹਦਾ ਜਿਹੜਾ UN ਦਾ ਚਾਰਟਰ ਪੜ੍ਹ ਰਿਹਾ ਸੀ ਤੇ ਕਾਫੀ ਜਗ੍ਹਾ ਤੇ ਜਿਹੜਾ ਇਹਦਾ ਜ਼ਿਕਰ ਹੈ UN ਦੇ ਵਿੱਚ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜ਼ਿਕਰ ਹੈਗਾ, ਸਵੈ ਨਿਰਣੇ ਦੇ ਹੱਕ ਦਾ ਜ਼ਿਕਰ ਹੈਗਾ। ਜਦੋਂ ਸਵੈ ਨਿਰਣੇ ਦਾ ਹੱਕ ਮਿਲਦਾ ਤੇ ਫਿਰ ਅੱਗੋਂ ਪਲੇਬੀਸਾਈਟ ਨਾ ਦੇ ਦਿਓ, ਰੈਫਰੈਂਡਮ ਨਾ ਦੇ ਦਿਓ,
ਜੋ ਮਰਜ਼ੀ ਤੁਸੀਂ ਉਹਦਾ ਨਾਂ ਦੇ ਦਿਓ, ਪਰ ਪਹਿਲਾਂ ਇੱਕ ਹੱਕ ਤੁਹਾਨੂੰ ਦਿੱਤਾ ਜਾਂਦਾ ਹੈ ਅੰਡਰ UN ਚਾਰਟਰ। ਤੇ ਜਿਹੜੇ ਮੁਲਕਾਂ ਨੂੰ ਮਿਲਿਆ, ਚਾਹੇ ਕੁਇਬਿਕ ਨੂੰ ਮਿਲਿਆ, ਚਾਹੇ ਸਕਾਟਲੈਂਡ ਨੂੰ ਮਿਲਿਆ, ਉਹਨਾਂ ਦੋਹਾਂ ਮੁਲਕਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ ਦਿੱਤਾ, ਇਸ ਕਰਕੇ ਉੱਥੇ ਪੀਸਫੁਲ ਰੈਫਰੈਂਡਮ ਹੋਇਆ। ਕੈਟੇਲੋਨੀਆ ਦੇ ਵਿੱਚ ਸਪੇਨ ਤੋਂ ਬਗਾਵਤ ਕਰਕੇ ਉਸ ਸੂਬੇ ਨੇ ਰੈਫਰੈਂਡਮ ਕਰਵਾਇਆ। ਰੈਫਰੈਂਡਮ 'ਚੋਂ ਜਿੱਤ ਵੀ ਗਏ ਨੇ, ਪਰ ਜਿਹੜੀ ਮੇਨ ਸਰਕਾਰ ਸੀ ਸਪੇਨ ਦੀ, ਉਹਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਤੇ ਜਿਹੜੇ ਉਹ ਰੈਫਰੈਂਡਮ ਕਰਵਾਉਣ ਵਾਲੇ ਪ੍ਰਬੰਧਕ ਸੀ ਸਾਰਿਆਂ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ। ਹੋਰ ਜਿੱਥੇ ਜਿੱਥੇ UN ਦੇ ਇੰਟਰਵੈਂਸ਼ਨ ਨਾਲ ਹੋਇਆ, ਉੱਥੇ ਉੱਥੇ ਸੌਖਾ ਨਹੀਂ ਹੋਇਆ, ਬਹੁਤ ਬਲੱਡ ਸ਼ੈਡ ਹੋਇਆ। ਮੈਂ ਸਿਰਫ ਇਹੀ ਕਹਾਂਗਾ ਕਿ ਇਹ ਨਾਮੁਮਕਿਨ ਨਹੀਂ ਹੈ, ਪਰ ਇੰਨਾ ਸੌਖਾ ਵੀ ਨਹੀਂ। ਇਹਦੇ ਲਈ ਸਾਨੂੰ ਮਾਹੌਲ ਵੀ ਬਣਾਉਣਾ ਪਏਗਾ, ਸੰਘਰਸ਼ ਵੀ ਖੜਾ ਕਰਨਾ ਪਏਗਾ, ਲੋਕਾਂ ਨੂੰ ਵੀ ਦੇ ਅੰਦਰ ਜਾਗਰਤੀ ਵੀ ਲਿਆਉਣੀ ਪਏਗੀ, ਲੋਕ ਸੜਕਾਂ ਤੇ ਵੀ ਆਉਣਗੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਇੱਕ ਮੁਲਕ, ਇੱਕ ਨਹੀਂ ਇੱਕ ਬਲੌਕ ਮੁਲਕ, ਸਾਨੂੰ ਆਪਣੇ ਹੱਕ ਵਿੱਚ ਖੜੇ ਕਰਨੇ ਪੈਣਗੇ, ਜਿਹੜੇ UN ਦੇ ਵਿੱਚ ਸਾਡੀ ਗੱਲ ਨੂੰ ਲੈ ਕੇ ਜਾਣ। ਅਸੀਂ ਨਹੀਂ ਲੈ ਕੇ ਜਾ ਸਕਦੇ, ਅਸੀਂ ਮੈਮੋਰੈਂਡਮ ਦੇ ਸਕਦੇ ਹਾਂ। ਜਿਹੜਾ ਬਾਹਰ ਇਹ ਰੈਫਰੈਂਡਮ ਹੋ ਰਹੇ ਨੇ, ਇਹ ਸਾਰਾ ਕੁਝ ਇਕੱਠਾ ਕਰਕੇ ਜਾਣਾ UN ਨੂੰ ਹੀ ਹੈ। ਇਹਨਾਂ ਨੇ ਵੀ ਬਾਹਰ ਵਾਲਿਆਂ ਨੇ ਵੀ UN ਨੂੰ ਦੇਣਾ ਹੈ, ਬਟ UN ਨੂੰ ਤੁਸੀਂ ਇੱਥੇ ਦਿੱਲੀ ਦੇ ਦਿਓ, UN ਨੂੰ ਤੁਸੀਂ ਨਿਊਯਾਰਕ ਦੇ ਦਿਓ, ਜਾਂ ਬਾਕੀ ਮੁਲਕਾਂ ਦੇ ਜਿਹੜੇ ਜਿੱਥੇ ਉਹਨਾਂ ਦੇ ਹੈੱਡ ਆਫਿਸ ਨੇ, ਚਾਹੇ ਉੱਥੇ ਦੇ ਦਿਓ, ਜਿੱਥੇ ਮਰਜ਼ੀ ਦੇ ਦਿਓ, ਬਟ UN ਦੇ ਅੰਦਰ ਤਾਂ ਹੀ ਗੱਲ ਹੋਏਗੀ ਜੇ ਸਾਡੇ ਜਿਹੜੇ ਫਰੈਂਡਸ ਆਫ ਸਿੱਖ ਨੇ ਜਾਂ ਫਰੈਂਡਸ ਆਫ ਪੰਜਾਬ ਨੇ ਜਿਹੜੇ ਮੁਲਕ, ਉਹ ਸਾਡੀ ਗੱਲ ਅੰਦਰ ਰੱਖਣਗੇ। ਮਾਨ ਸਾਹਿਬ ਫਾਰਮਰ MP ਵੀ ਨੇ, 3 ਵਾਰ MP ਰਹੇ ਨੇ। ਡਿਪਲੋਮੈਸੀ ਦੀ ਜਿਹੜੀ ਹੈਗੀ ਹੈ ਉਹਨੂੰ, ਕਲਾ ਨੂੰ ਇਹ ਸਮਝਦੇ ਨੇ, ਔਰ ਸਾਡੀ ਰਿਕਵੈਸਟ ਵੀ ਇਹਨਾਂ ਨੂੰ ਕਿ ਇਹ ਆਪਣੇ ਲੈਵਲ ਤੇ ਵੀ ਅਸੀਂ ਕੋਸ਼ਿਸ਼ ਕਰੀਏ ਕਿ ਅਮਰੀਕਾ ਅਗਰ UK ਇਸ ਵੇਲੇ ਇੱਕ ਆਪਣੀ ਜਿਹੜੀ ਪੋਜੀਸ਼ਨ ਹੈ ਸ਼ਿਫਟ ਕਰਕੇ ਪ੍ਰੋ ਇੰਡੀਆ ਕਰਕੇ ਬੈਠਾ ਹੋਇਆ ਹੈ, ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੇ ਬਾਕੀ ਯੂਰਪੀਅਨ ਮੁਲਕ ਨੇ ਉਹਨਾਂ ਨੂੰ ਆਪਣੇ ਹੱਕ ਵਿੱਚ ਖੜਾ ਕਰੀਏ, ਉਹਨਾਂ ਨੂੰ ਆਪਣੇ ਦੋਸਤ ਬਣਾਈਏ, ਤਾਂ ਕਿ ਸਾਡੀ ਗੱਲ ਵੀ ਜਿਹੜੀ UN ਦੇ ਵਿੱਚ ਜਾਵੇ। ਕਿਉਂਕਿ ਜਿੰਨੀ ਦੇਰ ਤੱਕ UN ਦੇ ਅੰਦਰ ਕੋਈ ਮੁਲਕ ਸਾਡੀ ਗੱਲ ਨਹੀਂ ਕਰੇਗਾ, ਉਨੀ ਦੇਰ ਤੱਕ ਬਾਹਰੋਂ ਬੈਠ ਕੇ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ, ਰੌਲਾ ਪਾ ਸਕਦੇ ਹਾਂ, ਦੁਹਾਈ ਪਾ ਸਕਦੇ ਹਾਂ, ਬਟ ਅੰਦਰ ਜਾਣ ਲਈ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਦੀ ਸਾਨੂੰ ਲੋੜ ਹੈ, ਇੱਕ ਬਲੌਕ ਦੀ ਲੋੜ ਹੈ, ਕਈ ਮੁਲਕਾਂ ਦੀ ਲੋੜ ਹੈ। ਸੋ ਉਹਦੇ ਲਈ ਵੀ ਅਸੀਂ ਕੰਮ ਕਰੀਏ, ਬਹੁਤ ਸਾਰਾ ਕੰਮ ਕਰਨ ਵਾਲਾ। ਬਟ ਮੈਂ ਇਹੀ ਬੇਨਤੀ ਕਰਾਂਗਾ ਕਿ ਆਓ ਦੋਨੇ ਪਾਰਟੀਆਂ ਆਪਣੀ ਵਰਕਿੰਗ ਨੂੰ ਹੋਰ ਕਲੋਜ਼ ਕਰਕੇ, ਹੋਰ ਵਧੇਰੇ ਬਿਹਤਰ ਕਰਕੇ ਅੱਗੇ ਤੁਰੀਏ, ਤੇ ਇਕੱਠੇ ਹੀ ਹਮਲਾ ਮਾਰ ਕੇ ਜਿਹੜੀ ਪੰਜਾਬ ਦੀ ਆਜ਼ਾਦੀ ਦੀ ਜਿਹੜੀ ਪਿਛਲੇ 5 ਦਹਾਕਿਆਂ ਤੋਂ ਸਾਡਾ ਸੰਘਰਸ਼ ਚੱਲ ਰਿਹਾ, ਉਸ ਨੂੰ ਕਿਸੇ ਅੰਜਾਮ ਤੇ ਲੈ ਕੇ ਜਾਈਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ ਦੀ ਪਾਰਟੀ, ਹੋਰ ਵੀ ਬਹੁਤ ਸਾਰੇ ਜਿਹੜੇ ਪਬਲਿਕ ਫਿਗਰਸ ਨੇ, ਜਦੋਂ ਅਸੀਂ ਇਕੱਠੇ ਕੰਮ ਕੀਤਾ ਸੀ, ਸਰਦਾਰ ਗੁਰਦੀਪ ਸਿੰਘ ਬਠਿੰਡਾ ਵੀ ਸਾਡੇ ਨਾਲ ਸੀ, ਕਰਨੈਲ ਸਿੰਘ ਪੰਜੋਲੀ ਵੀ ਸਾਡੇ ਨਾਲ ਸੀ, ਪ੍ਰੋਫੈਸਰ ਜਗਮੋਹਨ ਸਿੰਘ ਸੀਗੇ, ਭਾਜੀ ਦਲਜੀਤ ਸੀਗੇ, ਸਾਰਿਆਂ ਦੇ ਨਾਲ ਅਸੀਂ ਮਿਲ ਕੇ ਕੰਮ ਕੀਤਾ, ਔਰ ਸਾਰਿਆਂ ਦੇ ਨਾਲ ਸਾਨੂੰ ਮਿਲ ਕੇ ਕੰਮ ਕਰਨ ਦੇ ਵਿੱਚ ਇੱਕ ਸੰਤੁਸ਼ਟੀ ਹੈ। ਤੋ ਤੁਹਾਡੇ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਆਏ ਹੋ ਦੂਰੋਂ ਨੇੜਿਓਂ, ਨੌਜਵਾਨ ਵੀ ਆਏ ਨੇ ਹੁਸ਼ਿਆਰਪੁਰ ਤੋਂ, ਮੇਰੇ ਖਿਆਲ ਹੁਸ਼ਿਆਰਪੁਰ ਯੂਨਿਟ ਦੇ ਨੌਜਵਾਨ ਨੇ, ਇਹਨਾਂ ਦਾ ਸਾਰਿਆਂ ਦਾ ਧੰਨਵਾਦ। ਔਰ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਇੰਨੇ 26 ਵਰ੍ਹਿਆਂ ਤੋਂ ਸਾਡੀ ਸਾਂਝ ਚੱਲ ਰਹੀ ਹੈ, ਆਓ ਇਸ ਸਾਂਝ ਨੂੰ ਹੋਰ ਗੂੜਿਆਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨੋਂ ਬੈਠ ਜਾਓ ਆਪਣੇ ਆਪਣੇ ਸਥਾਨ ਤੇ ਪਲੀਜ਼। ਨਾ ਆਵਾਜ਼ ਥੋੜੀ ਜਿਹੀ ਤੁਹਾਡੀ ਜ਼ਿਆਦਾ ਆ ਰਹੀ ਹੈ, ਬੇਨਤੀ ਹੈ ਕੰਟਰੋਲ ਕਰਿਓ। ਸੋ ਤੁਹਾਨੂੰ ਭਾਈ ਕਮਲਪਾਲ ਸਿੰਘ ਹੁਣਾਂ ਨੇ, ਜੋ ਕਿ ਪੋਲੀਟੀਕਲ ਅਫੇਅਰਸ ਸੈਕਟਰੀ ਨੇ ਦਲ ਖਾਲਸਾ ਦੇ, ਉਹਨਾਂ ਨੇ ਪੂਰੀ ਗੱਲ ਸਮਝਾਈ ਹੈ ਕਿ ਕਿਸ ਤਰ੍ਹਾਂ UN ਚਾਰਟਰ ਦੇ ਅਧੀਨ ਸਵੈ ਨਿਰਣੇ ਦੇ ਹੱਕ ਜਿਹੜੇ ਆ ਪ੍ਰਾਪਤ ਕੀਤੇ ਜਾ ਸਕਦੇ। ਉਹਦੇ ਲਈ ਨੌਜਵਾਨੋਂ ਸਾਨੂੰ ਕੀ ਕਰਨ ਦੀ ਲੋੜ ਹੈ, ਉਹ ਆਪਾਂ ਕਿਵੇਂ ਕਰਨਾ ਹੈ। ਸਾਨੂੰ ਉਹਦੇ ਲਈ ਜਾਗਰਤੀ ਲਿਆਉਣ ਦੇ ਲਈ ਸਿਰ ਨਾਲ ਸਿਰ ਜੋੜ ਕੇ ਬੈਠ ਕੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਇਲਾਕਿਆਂ ਦੇ ਵਿੱਚ
ਨੌਜਵਾਨਾਂ ਨੂੰ ਜਾਗਰੂਕ ਕਰਨਾ ਕਿ ਅਸੀਂ ਹੱਕ ਲੈਣ ਦੇ ਲਈ ਜੂਝੀਏ ਤੇ ਇਹ ਜਿਹੜੇ ਹੱਕ ਲੈਣ ਦੇ ਲਈ ਅਸੀਂ ਤਤਪਰ ਹਾਂ ਤੇ ਸਾਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਆ ਰੋਕ ਵੀ ਨਹੀਂ ਸਕਦੀ। ਠੀਕ ਆ, ਭਾਈ ਸਾਹਿਬ ਨੇ ਦੱਸਿਆ ਵੀ ਇੰਨਾ ਸੌਖਾ ਤਾਂ ਨਹੀਂ ਹੈ, ਪਰ ਹਿੰਮਤ ਜਿਸ ਕੰਮ ਨੂੰ ਲੱਕ ਬੰਨ ਖਲੋਵੇ, ਸੁੱਕਾ ਕੰਡਾ ਫੁੱਲ ਕੇ ਗੁਲਦਸਤਾ ਹੋਵੇ, ਤੇ ਜੇ ਨੌਜਵਾਨੀ ਡਟ ਜਾਏ ਤਾਂ ਕੁਝ ਔਖਾ ਵੀ ਨਹੀਂ ਹੈ। ਸੋ ਧੰਨਵਾਦ ਭਾਈ ਸਾਹਿਬ ਦਾ। ਹੁਣ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਕਿ ਉਹ ਆਪਣੇ ਵਿਚਾਰ ਰੱਖਣਗੇ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਦੇ ਸੰਘਰਸ਼ ਦੇ ਲੇਖੇ ਲਾਤੀ ਤੇ ਅਜੇ ਵੀ ਡਟੇ ਹੋਏ ਆ। ਨੌਜਵਾਨੋ, ਸਾਨੂੰ ਇਹਨਾਂ ਤੋਂ ਸੇਧ ਲੈਣ ਦੀ ਵੀ ਲੋੜ ਆ। ਇਹਨਾਂ ਵੱਲ ਦੇਖ ਕੇ ਸਾਡੇ ਜਜ਼ਬਾ ਇੰਨਾ ਬਣਨਾ ਚਾਹੀਦਾ ਕਿ ਬਜ਼ੁਰਗ ਕਿੰਨੇ ਆਪਣੀ ਉਮਰ ਦੇ ਵਿੱਚ ਵੀ ਲੱਗੇ ਹੋਏ ਆ ਤੇ ਅਸੀਂ ਵੀ ਇਹਨਾਂ ਵਾਂਗ ਹੀ ਆਪਣੀ ਰਹਿੰਦੀ ਜ਼ਿੰਦਗੀ ਜਿਹੜੀ ਆ ਕੌਮ ਦੇ ਲੇਖੇ ਲਾਉਣੀ ਆ, ਕੌਮ ਦੇ ਲਈ ਅਸੀਂ ਵਰਕ ਕਰਨਾ। ਸੋ ਸਰਦਾਰ ਸਿਮਰਜੀਤ ਸਿੰਘ ਜੀ ਮਾਨ, ਪ੍ਰਧਾਨ ਦਲ ਖਾਲਸਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸਤਿਕਾਰਯੋਗ ਸਾਧ ਸੰਗਤ ਜੀ, ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਕੌਮ ਦੇ ਲਈ ਫਖਰ ਦਾ ਦਿਨ ਹੈ ਕਿ ਦਲ ਖਾਲਸਾ ਜਿਹੜਾ ਸ਼ੁਰੂ ਤੋਂ ਹੀ ਸਿੱਖ ਕੌਮ ਦੀ ਆਜ਼ਾਦੀ ਦਾ ਜੰਗ ਲੜ ਰਿਹਾ ਹੈ, ਉਸ ਦਾ ਸਥਾਪਨਾ ਦਿਵਸ ਅੱਜ ਮਨਾਇਆ ਜਾ ਰਿਹਾ ਹੈ। ਭਾਈ ਕਬਰਪਾਲ ਸਿੰਘ ਨੇ ਸਾਨੂੰ ਸਾਰਾ ਇਤਿਹਾਸ ਦਲ ਖਾਲਸਾ ਦਾ ਦਿੱਤਾ ਹੈ, ਸ਼ੁਰੂ ਤੋਂ ਦਿੱਤਾ ਹੈ। ਜਦੋਂ ਨਵਾਬ ਕਪੂਰ ਸਿੰਘ ਨੇ ਇਹ ਜਥੇਬੰਦੀ ਖੜੀ ਕੀਤੀ ਸੀਗੀ, ਸੋ ਸਾਡੀ ਪਾਰਟੀ ਨੂੰ, ਪੰਥ ਨੂੰ ਵੀ ਫਖਰ ਹੈ ਕਿ ਦਲ ਖਾਲਸਾ ਉਹੀ ਲੀਹਾਂ ਦੇ ਉੱਤੇ ਚੱਲ ਰਿਹਾ ਹੈ ਜਿਸ ਲੀਹ ਦੇ ਉੱਤੇ ਨਵਾਬ ਕਪੂਰ ਸਿੰਘ ਨੇ ਜਥੇਬੰਦੀ ਖੜੀ ਕੀਤੀ ਸੀ ਤੇ ਭਾਈ ਗਜਿੰਦਰ ਸਿੰਘ ਜੀ ਨੇ ਆਪਣੀ ਸਾਰੀ ਉਮਰ ਲਾਤੀ ਇਸ ਜਥੇਬੰਦੀ ਨੂੰ ਆਜ਼ਾਦੀ ਦੇ ਰਾਹ ਦੇ ਉੱਤੇ ਤੋਰਨ ਦੀ। ਭਾਈ ਗਜਿੰਦਰਪਾਲ ਸਿੰਘ ਨੇ ਆਪਣਾ ਕਦੇ ਨਹੀਂ ਸੋਚਿਆ, ਆਪਣੇ ਪਰਿਵਾਰ ਦਾ ਨਹੀਂ ਸੋਚਿਆ, ਪਰ ਸਿਰਫ ਉਹਨਾਂ ਨੇ ਆਪਣੀ ਕੌਮ ਦਾ ਸੋਚਿਆ, ਜਿਹੜਾ ਕਿ ਹਰੇਕ ਸਿੱਖ ਨੂੰ ਅੱਜ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਅੱਗੇ ਵਧਣਾ ਹੈ। ਮੈਨੂੰ ਬੜਾ ਫਖਰ ਹੈ ਕਿ ਇਸ ਦਲ ਖਾਲਸਾ ਦੀ ਸਥਾਪਨਾ ਮੇਰੇ ਘਰ ਕਿਲ੍ਹਾ ਸਰਾ ਹਰਨਾਮ ਸਿੰਘ ਹੋਈ ਸੀ। ਮੇਰੇ ਬਜ਼ੁਰਗ ਸਰਦਾਰ ਜੋਗਿੰਦਰ ਸਿੰਘ ਮਾਨ ਦੇ ਦਫ਼ਤਰ ਦੇ ਵਿੱਚ, ਉੱਥੇ ਭਾਈ ਗਜਿੰਦਰ ਸਿੰਘ ਵੀ ਸੀਗੇ ਤੇ ਡਾਕਟਰ ਜਗਜੀਤ ਸਿੰਘ ਚੌਹਾਨ ਵੀ ਸੀਗੇ। ਪਰ ਮੇਰੇ ਬਜ਼ੁਰਗਾਂ ਨੇ ਮੈਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਦਿੱਤਾ, ਕਿਉਂ ਕਰਕੇ ਮੈਂ ਉਸ ਵੇਲੇ ਇੰਡੀਅਨ ਪੁਲਿਸ ਸਰਵਿਸ ਦੇ ਵਿੱਚ ਸੀਗਾ ਤੇ ਪੁਲਿਸ ਦੇ ਵਿੱਚ ਜਿਹੜੇ ਚੰਗੇ ਗਹਿਰੇ ਸਿਆਸਤਦਾਨ ਹੁੰਦੇ ਆ, ਉਹ ਪੁਲਿਸ ਦੇ ਵਿੱਚ ਆਪਣਾ ਵਿਸ਼ਵਾਸ ਨਹੀਂ, ਭੇਤ ਨਹੀਂ ਦਿੰਦੇ। ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ
ਜਦੋਂ ਮੈਂ ਇੰਗਲੈਂਡ ਦਾ ਦੌਰਾ ਲਾਇਆ ਤੇ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਮੈਨੂੰ ਸਾਰਾ ਕੁਝ ਦੱਸਿਆ। ਸੋ ਇਹ ਬੜੀਆਂ ਇਤਿਹਾਸਕ ਚੀਜ਼ਾਂ ਹੈਗੀਆਂ ਜਿਹਦੇ ਲਈ ਤੁਸੀਂ ਤੇ ਮੈਂ ਅਸੀਂ ਸਾਰੇ ਆਏ ਹਾਂ। ਸਾਡੀ ਪਾਰਟੀ ਨੇ ਹਮੇਸ਼ਾ ਦਲ ਖਾਲਸਾ ਦੀ ਸਪੋਰਟ ਕੀਤੀ ਹੈ ਤੇ ਭਾਈ ਹਰਪਾਲ ਸਿੰਘ ਚੀਮਾ ਤੇ ਬੜੇ ਪਿੰਡ ਜੀ ਜਦੋਂ ਇਹ ਅਮਰੀਕਾ ਦੇ ਵਿੱਚ ਸੀਗੇ, ਮੈਂ ਇਹਨਾਂ ਦੋਨਾਂ ਨੂੰ ਅਮਰੀਕਾ ਦੇ ਅਦਾਲਤ ਦੇ ਵਿੱਚ ਵੀ ਤੇ ਜੇਲ੍ਹ ਦੇ ਵਿੱਚ ਵੀ ਮਿਲਿਆ ਸੀ। ਸੋ ਸਾਡੇ ਤਲਕਾਤ ਬੜੇ ਗਹਿਰੇ ਹੈ ਔਰ ਡੂੰਘੇ ਹੈ। ਅਸੀਂ ਚਾਹੁੰਦੇ ਹਾਂ ਕਿ ਸਿੱਖ ਕੌਮ ਇੱਕ ਆਜ਼ਾਦ ਹੋਵੇ ਤੇ ਕਮਿਊਨਿਸਟ ਚੀਨ, ਇਸਲਾਮਿਕ ਪਾਕਿਸਤਾਨ ਤੇ ਹਿੰਦੂ ਇੰਡੀਆ ਦੇ ਵਿਚਕਾਰ ਇੱਕ ਬਫਰ ਸਟੇਟ ਹੋਵੇ ਸਿੱਖਾਂ ਦੀ, ਜਿਹਦੇ ਨਾਲ ਇਹ ਤਿੰਨੇ ਤਾਕਤਾਂ ਜਿਹੜੀਆਂ ਪਰਮਾਣੂ ਹਥਿਆਰ ਦੇ ਨਾਲ ਲਾਂਸ ਨੇ, ਇਹ ਇੱਕ ਦੂਜੇ ਦੇ ਨਾਲ ਕਿਸੇ ਤਰ੍ਹਾਂ ਟੱਕਰ ਨਾ ਖਾਣ। ਕਿਉਂ ਕਰਕੇ ਜੇ ਕਦੇ ਵੀ ਪਰਮਾਣੂ ਯੁੱਧ ਇਹਨਾਂ ਤਿੰਨਾਂ ਤਾਕਤਾਂ ਦਾ ਹੁੰਦਾ ਤਾਂ ਸਾਡਾ ਪੰਜਾਬੀਆਂ ਦਾ, ਬੇਸ਼ੱਕ ਅਸੀਂ ਇੱਧਰਲੇ ਪਾਸੇ ਚੜ੍ਹਦੇ ਵਾਲੇ ਪਾਸੇ ਪੰਜਾਬੀ ਹੈਗੇ ਹੈ, ਬੇਸ਼ੱਕ ਲਹਿੰਦੇ ਵੱਲ ਪਾਕਿਸਤਾਨ ਦੇ ਪੰਜਾਬੀ ਹੈ, ਸਾਡਾ ਬਿਲਕੁਲ ਸਤਿਆਨਾਸ਼, ਸਾਡੀ ਜਿਹੜੀ ਜੜ੍ਹ ਹੈ ਉਹ ਵੱਢੀ ਜਾਊਗੀ। ਸੋ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਆਪਣੀ ਲੜਾਈ ਤੁਹਾਡੇ ਦਲ ਖਾਲਸਾ ਦੇ ਨਾਲ ਚੱਲ ਕੇ ਲੜ ਰਹੇ ਹਾਂ ਔਰ ਆਸ ਕਰਦੇ ਕਿ ਜਿੰਨਾ ਚਿਰ ਅਸੀਂ ਆਪਣੇ ਨਿਸ਼ਾਨੇ 'ਤੇ ਨਹੀਂ ਪਹੁੰਚਦੇ ਉਨਾ ਚਿਰ ਅਸੀਂ ਆਪਣੀ ਜਦੋਜਹਿਦ ਪੂਰੀ ਤਰ੍ਹਾਂ ਕਰਦੇ ਰਹਾਂਗੇ। ਜਿਹੜੀਆਂ ਨਵੀਆਂ ਚੀਜ਼ਾਂ ਹੁਣ ਹੋਈਆਂ, ਜਿਵੇਂ ਭਾਈ ਕਬਰਪਾਲ ਸਿੰਘ ਜੀ ਨੇ ਨਿੱਜਰ ਸਾਹਿਬ ਦਾ ਨਾਂ ਲਿਆ, ਉਹਨਾਂ ਦੇ ਨਾਲ ਭਾਈ ਸੁਖਦੂਲ ਸਿੰਘ ਤੇ ਮਲਕ ਸਾਹਿਬ ਵੀ, ਰਿਪੁਦਮਨ ਸਿੰਘ ਮਲਕ ਵੀ, ਇਹ ਸਰਕਾਰ, ਮੋਦੀ ਸਰਕਾਰ ਨੇ, ਇੰਡੀਆ ਦੀ ਸਰਕਾਰ ਨੇ ਦੂਜੇ ਮੁਲਕ ਦੇ ਵਿੱਚ ਉਹਨਾਂ ਦੀ ਬਾਦਸ਼ਾਹੀ ਸੋਵਰੇਨਿਟੀ ਦੇ ਵਿੱਚ ਦਖਲ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ। ਔਰ ਇਸ ਦੇ ਬਾਰੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇੰਡੀਆ ਦੇ ਉੱਤੇ ਇਲਜ਼ਾਮ ਲਾਇਆ ਕਿ ਇਹ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਨੇ ਇਹ ਵਾਰ ਕੀਤੇ ਔਰ ਹੁਣ 4 ਦੋਸ਼ੀ ਫੜੇ ਗਏ ਹੈ ਜਿਨ੍ਹਾਂ ਨੇ ਇਹ ਸਿੱਖਾਂ ਨੂੰ ਸ਼ਹੀਦ ਕੀਤਾ। ਬਰਤਾਨੀਆ ਬਲੈਸ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ, ਉਸ ਨੂੰ ਜ਼ਹਿਰ ਦਿੱਤਾ, ਜਿਹੜਾ ਰੂਸ ਦੀ ਇੰਟੈਲੀਜੈਂਸ ਏਜੰਸੀ ਜਿਹਨੂੰ ਮਾਰਨਾ ਹੁੰਦਾ ਉਸ ਨੂੰ ਉਹ ਜ਼ਹਿਰ ਦੇ ਕੇ ਖਤਮ ਕੀਤਾ ਗਿਆ। ਪਰ ਅਜੇ ਤੱਕ ਬਰਤਾਨੀਆ ਨੇ ਕੋਈ ਕਦਮ ਨਹੀਂ ਚੁੱਕਿਆ ਇਸ ਦੀ ਤਫਤੀਸ਼ ਜਾਂ ਪੈਰਵੀ ਕਰਨ ਦੇ ਲਈ। ਸਾਨੂੰ ਆਸ ਹੈ ਕਿ ਜਿਹੜੀ ਨਵੀਂ ਸਰਕਾਰ ਲੇਬਰ ਦੀ ਆਈ ਹੈ ਉਹ ਖੰਡਾ ਸਾਹਿਬ ਦੀ ਮੌਤ ਦੀ ਸ਼ਹੀਦੀ ਦੀ
ਪੂਰੀ ਤਰ੍ਹਾਂ ਤਫਤੀਸ਼ ਕਰਨਗੇ। ਪਾਕਿਸਤਾਨ ਦੇ ਵਿੱਚ ਜਿਹੜਾ ਨਾਲ ਲੱਗਦਾ ਮੁਲਕ ਹੈ, ਉੱਥੇ ਵੀ ਪਰਮਜੀਤ ਸਿੰਘ ਪੰਜਪੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਸ਼ਹੀਦ ਕੀਤਾ, ਜਿਹਦਾ ਮਤਲਬ ਹੈ ਕਿ ਮੋਦੀ ਤੇ ਹਿੰਦੁਤਵਾ ਸਰਕਾਰ ਨੇ ਕਿਹਾ ਕਿ ਜਿਹੜੇ ਲੋਕ ਖਾਲਿਸਤਾਨ ਤੇ ਆਜ਼ਾਦੀ ਦੀ ਗੱਲ ਕਰਨਗੇ, ਇਹ ਮੋਦੀ ਦੇ ਲਫ਼ਜ਼ ਨੇ ਕਿ ਪਹਿਲਾਂ ਤਾਂ ਸਾਡੀਆਂ ਸਰਕਾਰਾਂ ਬਾਹਰ ਦੇ ਮੁਲਕਾਂ ਦੇ ਵਿੱਚ ਉਹਨਾਂ ਦਾ ਕੇਸ ਬਣਾ ਕੇ ਭੇਜਦੀ ਸੀ ਕਿ ਇਹ ਸੱਜਣਾਂ ਨੇ ਜਾਂ ਇਹਨਾਂ ਸਿੱਖਾਂ ਨੇ ਇੱਥੇ ਹਿੰਦੁਸਤਾਨ ਦੇ ਵਿੱਚ ਕੀ ਕੀਤਾ। ਪਰ ਹੁਣ ਮੋਦੀ ਨੇ ਕਿਹਾ ਕਿ ਹੁਣ ਅਸੀਂ ਸਿੱਧਾ ਐਕਸ਼ਨ ਲੈਂਦੇ ਹਾਂ ਤੇ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਸ਼ਹੀਦ ਕੀਤਾ ਤੇ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਸ਼ਹੀਦ ਕੀਤਾ। ਜਦ ਦਾ ਪੰਨੂ ਦੇ ਉੱਤੇ ਵਾਰ ਹੋਣਾ ਸੀਗਾ, ਉਹ ਅਮਰੀਕਾ ਦੀ ਖੁਫੀਆ ਏਜੰਸੀ ਨੇ ਪਹਿਲਾਂ ਹੀ ਫੜ ਲਿਆ ਔਰ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਕਿ ਸਿੱਧਾ ਤੁਹਾਡਾ ਹੱਥ ਹੈ ਕਿ ਅਮਰੀਕਨ ਸਿਟੀਜ਼ਨ ਪੰਨੂ ਨੂੰ ਤੁਸੀਂ ਕਤਲ ਕਰਾਉਣਾ ਸੀ ਤੇ ਜਿਹੜਾ ਗੁਪਤਾ ਜਿਹੜਾ ਅਸੀਂ ਫੜ ਲਿਆ, ਉਹਨੇ ਵੀ ਦੱਸਿਆ ਕਿ ਅਸੀਂ ਫਲਾਣੀ ਜਥੇਬੰਦੀਆਂ ਤੋਂ ਤੇ ਅਮਰੀਕਾ ਦੀ ਸਰਕਾਰ ਦੀ ਖੁਫੀਆ ਏਜੰਸੀਆਂ ਤੋਂ ਗੁਪਤੇ ਤੇ ਇੰਡੀਆ ਨੂੰ ਨਹੀਂ ਸੀ ਪਤਾ ਕਿ ਗੁਪਤਾ ਤੇ ਇੰਡੀਆ ਅਮਰੀਕਾ ਦੀ ਖੁਫੀਆ ਏਜੰਸੀਆਂ ਨਾਲ ਗੱਲ ਕਰ ਰਿਹਾ ਹੈ ਕਿ ਅਸੀਂ ਪੰਨੂ ਨੂੰ ਮਾਰਨਾ। ਸੋ ਇਹਦੀ ਗਹਿਰੀ ਤੌਰ ਤੇ ਅਮਰੀਕਾ ਨੇ ਤਫਤੀਸ਼ ਕੀਤੀ ਹੈ ਤੇ ਗੁਪਤਾ ਹੁਣ ਨਿਊਯਾਰਕ ਦੀ ਅਦਾਲਤ ਦੇ ਵਿੱਚ ਇਹ ਚੀਜ਼ਾਂ ਭੁਗਤ ਰਿਹਾ ਹੈ। ਕੱਲ੍ਹ ਹੀ ਮੈਂ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਇੰਡੀਆ ਨਵਾਂ ਹਵਾਈ ਜਹਾਜ਼ ਮਾਰਕ 3 ਜਾਂ 2 ਬਣਾ ਰਿਹਾ ਹੈ, ਉਹਦੇ ਵਿੱਚ ਜਿਹੜੀ ਅਮਰੀਕਾ ਨੇ ਟੈਕਨੋਲੋਜੀ ਦੇਣੀ ਹੈ ਉਹ ਅਜੇ ਨਾ ਦੇਵੇ, ਜਿੰਨਾ ਚਿਰ ਪੰਨੂ ਸਾਹਿਬ ਦਾ ਕੇਸ ਦੀ ਪੂਰੀ ਸਮਝ, ਤਫਤੀਸ਼ ਤੇ ਜਿਹੜੀ ਜੁੰਡਲੀ ਹੈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਜੁੰਡਲੀ ਕਿਹੜੀ ਹੈ? ਪ੍ਰਾਈਮ ਮਿਨਿਸਟਰ ਮੋਦੀ ਹੈ, ਉਹਨਾਂ ਦਾ ਗ੍ਰਹਿ ਵਜ਼ੀਰ ਅਮਿਤ ਸ਼ਾਹ ਹੈ, ਵਿਦੇਸ਼ੀ ਵਜ਼ੀਰ ਜੈ ਸ਼ੰਕਰ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਇਲ ਹੈ ਤੇ ਰੌ ਦਾ ਮੁਖੀ ਸਿਨਹਾ ਤੇ ਰਾਣਾ ਗੋਇਲ ਹੈ, ਸੁਮਿਤ ਗੋਇਲ, ਜਿਹੜਾ ਸਾਡਾ ਗੁਰਦਾਸਪੁਰ ਦਾ SSP ਵੀ ਰਿਹਾ ਹੈ ਤੇ ਉਸ ਨੇ ਆਪਣੇ SSP ਹੋਣ ਦੇ ਮੌਕੇ ਦੇ ਵਿੱਚ ਕਾਫੀ ਸਿੱਖਾਂ ਨੂੰ ਸ਼ਹੀਦ ਕੀਤਾ। ਸੋ ਇਹ ਜਿਹੜੀ ਪਾਲਿਸੀ ਹੈ ਇੰਡੀਆ ਦੀ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਨੂੰ ਅਸੈਸੀਨੇਟ ਗੋਲੀ ਮਾਰ ਕੇ ਜਾਂ ਜ਼ਹਿਰ ਦੇ ਕੇ ਮਾਰਿਆ ਜਾਵੇ, ਇਹ ਜਿਹੜੀ ਸਾਜ਼ਿਸ਼ ਹੈ ਇਹ ਮੈਂ ਸਮਝਦਾ ਨਾ ਤਾਂ ਬ੍ਰਿਟਾਨੀਆ ਨੂੰ, ਨਾ ਕੈਨੇਡਾ ਨੂੰ, ਨਾ ਅਮਰੀਕਾ ਨੂੰ, ਨਾ ਜਾਪਾਨ ਨੂੰ, ਨਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਇਸ ਨੂੰ ਠੀਕ ਸਮਝਿਆ ਗਿਆ, ਬਲਕਿ ਆਸਟ੍ਰੇਲੀਆ ਦੀ ਸਰਕਾਰ ਬਹੁਤ ਫਿਕਰਮੰਦ ਹੈ ਕਿ ਇੰਡੀਆ ਦੀਆਂ ਏਜੰਸੀਆਂ
ਜਿਹੜੇ ਵੀ ਸਾਡੇ ਸਿੱਖ ਹੈਗੇ ਆ ਆਸਟ੍ਰੇਲੀਆ ਦੇ ਵਿੱਚ, ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਹੈਗੇ ਆ, ਉੱਥੇ ਉਹਨਾਂ ਦਾ ਪਿੱਛਾ ਕਰਦੀ ਹੈ। ਅਤੇ ਜਿਹੜੇ ਸਿੱਖ ਇਹਨਾਂ ਏਜੰਸੀਆਂ ਦੇ ਨਾਲ ਚੱਲਣ ਨੂੰ ਹਾਂ ਕਰ ਦਿੰਦੇ ਹੈ, ਉਹਨਾਂ ਨੂੰ ਇੰਡੀਆ ਜਦੋਂ ਆਉਂਦੇ ਹੈ ਹਰੇਕ ਸਹੂਲਤ ਦਿੱਤੀ ਜਾਂਦੀ ਹੈ। ਪਰ ਜਿਹੜੇ ਸਿੱਖ ਇਸ ਰੋਹ 'ਤੇ ਇਹ ਫੋਰਨ ਆਫਿਸ ਦੇ ਨਾਲ ਨਹੀਂ ਚੱਲਦੇ, ਉਹਨਾਂ ਨੂੰ ਇੰਡੀਆ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ ਜਾਂ ਹੋਰ ਕੋਈ ਸਹੂਲਤ ਜਿਹੜੀ ਦੂਜਿਆਂ ਨੂੰ ਦਿੱਤੀ ਜਾਂਦੀ ਹੈ। ਸੋ ਇਹ ਦੁਨੀਆ ਦੇ ਵਿੱਚ ਬਹੁਤ ਵੱਡਾ ਇੱਕ ਸਵਾਲ ਹੈ। ਹੁਣ ਸਵਾਲ ਇਹ ਹੈ ਕਿ ਹਿੰਦੂਤਵਾ ਵੀ ਆਪਣੇ ਟਰੈਵਲ ਏਜੰਟਾਂ ਤੋਂ ਅਤੇ ਹੋਰਾਂ ਤੋਂ ਜਿਹੜੇ ਸਾਡੇ ਨੌਜਵਾਨ ਬਾਹਰ ਜਾਣਾ ਚਾਹੁੰਦੇ ਹੈ, ਉਹਨਾਂ ਤੋਂ ਇਹ ਕਹਾਉਂਦੇ ਹੈ ਕਿ ਜੇ ਤੁਸੀਂ ਬਾਹਰ ਜਾਣਾ ਤਾਂ ਸਿਰ ਮੂੰਹ ਮੁੰਨ ਦਿਓ, ਜਿਸ ਕਰਕੇ ਕਾਫੀ ਸਾਡੇ ਨੌਜਵਾਨ ਉਹਨਾਂ ਨੇ ਸਿਰ ਮੁੰਨੇ ਹੋਏ ਹੈ, ਦਾੜ੍ਹੀਆਂ ਵੱਢੀਆਂ ਹੋਈਆਂ, ਔਰ ਇਸ ਟਰੈਪ ਦੇ ਵਿੱਚ ਆ ਚੁੱਕੇ ਹੈ। ਹੁਣ ਨਵੀਂ ਗੱਲ ਹੈ ਕਿ ਓਲੰਪਿਕ ਖੇਡਾਂ ਹੋਈਆਂ ਸੀ, ਹਾਕੀ ਦੀ ਟੀਮ ਦੇ ਵਿੱਚ 10 ਸਿੱਖ ਸੀਗੇ, ਸਿਰਫ ਇੱਕੋ ਸਿੱਖ ਖਿਡਾਰੀ ਦਾ ਦਾੜਾ ਪ੍ਰਕਾਸ਼ ਸੀ ਅਤੇ ਕੇਸ ਸੀ, ਬਾਕੀ ਸਾਰੇ ਮੁੰਨੇ ਰੋਡੇ ਸੀਗੇ। ਹੁਣ ਜਦੋਂ ਉਹ ਵਾਪਸ ਆਏ ਹੈ ਇੱਕ ਬ੍ਰੌਂਜ਼ ਦਾ ਤਕਮਾ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਗਏ, ਤੁਸੀਂ ਦੇਖਦੇ ਹੋ ਕਿ ਹੱਥ ਜੋੜ ਕੇ ਉਹਨਾਂ ਨੇ ਫੋਟੋਆਂ ਖਿਚਾਈਆਂ। ਬੜੀ ਸੋਹਣੀ ਗੱਲ ਹੈ ਕਿ ਇਹ ਜਿੱਤ ਕੇ ਆਏ, ਪਰ ਸਿੱਖ ਜਿਹੜੇ ਸਾਰੀ ਦੁਨੀਆ ਦੇ ਵਿੱਚ ਐਡੇ ਪ੍ਰੈਸ਼ਰ ਦੇ ਵਿੱਚ ਹੈ ਕਿ ਇਹਨਾਂ ਦੀ ਨਸਲਕੁਸ਼ੀ ਹੋਈ ਹੈ, ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲੇ ਹੋਏ ਹੈ, ਅਤੇ ਅੱਜ ਵੀ ਫੜੋ ਫੜਾਈ ਹੋ ਰਹੀ ਹੈ ਕਿ ਜੇ ਇਹ 9 ਖਿਡਾਰੀ ਕੇਸਾਂ ਸਣੇ ਦਾੜੀ ਸਣੇ ਖੇਡਦੇ ਹੁੰਦੇ ਤਾਂ ਬਾਹਰ ਦੇ ਲੋਕਾਂ ਨੂੰ ਵੀ ਪਤਾ ਹੋਣਾ ਸੀ ਕਿ ਇਹ ਸਾਰੇ ਸਿੱਖ ਨੇ, ਕਿਉਂ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਿੱਖਾਂ ਦੇ ਉੱਤੇ ਕੀ ਹਿੰਦੂਤਵਾ ਜ਼ੁਲਮ ਕਰ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੈ। ਭਾਈ ਕਮਲਪਾਲ ਸਿੰਘ ਜੀ ਨੇ ਭਾਈ ਤਲਵਿੰਦਰ ਸਿੰਘ ਦੀ ਗੱਲ ਕੀਤੀ, ਬੜੇ ਤਕੜੇ ਯੋਧੇ ਸੀਗੇ। ਇਹਨਾਂ ਦੇ ਉੱਤੇ ਕੈਨੇਡਾ ਦੀ ਪੁਲਿਸ ਨੇ ਇਲਜ਼ਾਮ ਲਾਇਆ ਸੀ ਕਿ ਜਿਹੜਾ ਕਨਿਸ਼ਕਾ ਹਵਾਈ ਜਹਾਜ਼ ਗਿਰਿਆ ਏਅਰ ਇੰਡੀਆ ਦਾ, ਉਹਦੇ ਵਿੱਚ ਇਹਨਾਂ ਦਾ ਹੱਥ ਸੀਗਾ। ਪਰ ਭਾਈ ਤਲਵਿੰਦਰ ਸਿੰਘ ਨੂੰ ਤਾਂ ਪੰਜਾਬ ਦੇ ਵਿੱਚ ਫੜਿਆ ਗਿਆ ਸੀ ਅਤੇ KPS ਗਿੱਲ ਨੇ ਉਹਨਾਂ ਨੂੰ ਸ਼ਹੀਦ ਕਰਤਾ ਸੀ। ਅਤੇ ਮੈਂ ਪੁੱਛਦਾ ਕਿ ਜੇ ਹਿੰਦੂਤਵਾ ਇੰਡੀਆ ਇੰਨੀ ਦਿਲਚਸਪੀ ਲੈਂਦਾ ਕਨਿਸ਼ਕਾ ਦੇ ਵਿੱਚ, ਫਿਰ ਤਲਵਿੰਦਰ ਸਿੰਘ ਨੂੰ ਇਹਨਾਂ ਨੇ ਕੈਨੇਡਾ ਦੀ ਪੁਲਿਸ ਨੂੰ ਕਿਉਂ ਨਹੀਂ ਦਿੱਤਾ ਕਿ ਇਹਦੀ ਪੁੱਛਗਿੱਛ ਹੁੰਦੀ। ਇੱਥੇ ਹੀ KPS ਗਿੱਲ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਾਂ ਦੇ ਖਿਲਾਫ ਹੋ ਰਹੀਆਂ, ਤੁਸੀਂ ਅਤੇ ਮੈਂ ਇਹਨਾਂ ਨੂੰ ਦਰਜ ਕਰ ਰਹੇ ਹਾਂ, ਔਰ ਅਮਨ ਪਸੰਦ ਤਰੀਕੇ ਦੇ ਨਾਲ ਅਸੀਂ ਆਪਣੀ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਵੀ ਕਰਦੇ ਹਾਂ, ਜਿਹੜੀ ਕਿ ਹੁਣ ਸਾਰੀ ਦੁਨੀਆ ਦੇ ਵਿੱਚ ਉੱਭਰ ਕੇ ਅੱਗੇ ਆ ਰਹੀ ਹੈ। ਸੋ ਮੈਂ ਆਸ ਕਰਦਾ ਕਿ ਜਿਹੜੀਆਂ ਵੀ ਜਥੇਬੰਦੀਆਂ ਆਜ਼ਾਦੀ, ਰੈਫਰੈਂਡਮ, ਪਲੇਬਸਾਈਟ ਦੀ ਗੱਲ ਕਰਦੀਆਂ, ਉਹ ਉੱਭਰ ਕੇ ਆਪਣਾ ਕੰਮ ਕਰਦੀਆਂ ਰਹਿਣਗੀਆਂ,
ਔਰ ਦਲ ਖਾਲਸਾ ਵਰਗਣ ਇਹ ਕਦੇ ਪਿੱਛੇ ਨਹੀਂ ਹਟਣਗੀਆਂ ਔਰ ਆਜ਼ਾਦੀ ਲੈਣ ਤੱਕ ਅਸੀਂ ਆਪਣੀ ਜਦੋਜਹਿਦ ਦੇ ਵਿੱਚ ਲੜਦੇ ਘੁਲਦੇ ਅਮਨ ਪਸੰਦ ਤਰੀਕੇ ਦੇ ਨਾਲ ਆਪਾਂ ਆਪਣਾ ਮੁਲਕ ਸੁਰਜੀਤ ਕਰਾਂਗੇ। ਜਿਹੜੀ ਬਾਦਸ਼ਾਹੀ 1899 ਦੇ ਵਿੱਚ ਸਾਡੀ ਅੰਗਰੇਜ਼ਾਂ ਨੇ ਮੁਅੱਤਲ ਕਰਤੀ ਸੀ। ਹੁਣ ਤੁਸੀਂ ਦੇਖੋ, ਜਦੋਂ ਕਿਸੇ ਨੂੰ ਮੁਅੱਤਲ ਕਰੀਦਾ ਹੈ ਉਹ ਬਾਅਦ ਦੇ ਵਿੱਚ ਸੁਰਜੀਤ ਵੀ ਹੋ ਜਾਂਦਾ, ਪਰ ਜਿਹੜੀ ਚੀਜ਼ ਨੂੰ ਭੰਗ ਕਰ ਦਈਏ ਉਹ ਚੀਜ਼ ਸੁਰਜੀਤ ਨਹੀਂ ਹੋਇਆ ਕਰਦੀ। ਸਾਡਾ ਰਾਜ ਭਾਗ, ਸਾਡੀ ਬਾਦਸ਼ਾਹੀ ਸੋਵਰੇਨਿਟੀ ਭੰਗ ਨਹੀਂ ਕੀਤੀ ਗਈ, ਇਸ ਨੂੰ ਮੁਅੱਤਲ ਕੀਤਾ। ਅਤੇ ਅੰਗਰੇਜ਼ ਜਦੋਂ 1947 ਦੇ ਵਿੱਚ ਹਿੰਦ ਦੇ 2 ਟੁਕੜੇ ਕਰਕੇ ਗਏ ਹੈ, ਮੁਸਲਮਾਨਾਂ ਦੇ ਲਈ ਪਾਕਿਸਤਾਨ, ਹਿੰਦੂਆਂ ਦੇ ਲਈ ਇੰਡੀਆ, ਉਹਨਾਂ ਦਾ ਕਾਨੂੰਨੀ ਤੌਰ 'ਤੇ, ਅਖਲਾਕੀ ਤੌਰ 'ਤੇ ਉੱਤੇ ਫਰਜ਼ ਬਣਦਾ ਸੀ ਕਿ ਜਿਹੜੀ ਬਾਦਸ਼ਾਹੀ ਸਿੱਖਾਂ ਦੀ ਅਸੀਂ ਮੁਅੱਤਲ ਕੀਤੀ ਹੈ ਉਸ ਨੂੰ ਸੁਰਜੀਤ ਕਰੀਏ। ਪਰ ਇਹ ਬਹੁਤ ਭਾਰੀ ਅਣਗਹਿਲੀ ਕੀਤੀ ਹੈ ਅਤੇ ਸਾਡੇ ਜਿਹੜੇ ਉਸ ਵੇਲੇ ਦੇ ਲੀਡਰ ਸੀਗੇ ਜਿਨ੍ਹਾਂ ਨੇ ਆਜ਼ਾਦੀ ਲੈਣੀ ਸੀ, ਉਹ ਥੋੜ੍ਹੇ ਜਿਹੇ ਪੜ੍ਹਨ ਦੇ ਵਿੱਚ, ਪੜ੍ਹਾਈ ਦੇ ਵਿੱਚ ਪਛੜੇ ਹੋਏ ਸੀ। ਅਤੇ ਮੁਸਲਮਾਨਾਂ ਦਾ ਲੀਡਰ, ਜਿਨ੍ਹਾਂ ਹਿੰਦੂਆਂ ਦੇ ਲੀਡਰ ਨਹਿਰੂ ਅਤੇ ਗਾਂਧੀ, ਇਹ ਵਲੈਤ ਤੋਂ ਆਪਣੀ ਵਕਾਲਤ ਕਰਕੇ ਆਏ ਸੀਗੇ। ਇਸ ਕਰਕੇ ਆਪਾਂ ਮਾਰ ਖਾਧੀ ਹੈ। ਤੋ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਜਿੱਥੇ ਜੋਸ਼ ਵੀ ਪੂਰਾ ਹੋਣਾ ਚਾਹੀਦਾ, ਸਾਰਾ ਕੁਝ ਹੋਣਾ ਚਾਹੀਦਾ, ਪਰ ਪੜ੍ਹਾਈ ਦੇ ਵਿੱਚ ਆ ਕੇ ਇਲਮ ਵੀ ਪੂਰਾ ਹੋਣਾ ਚਾਹੀਦਾ ਕਿ ਅਸੀਂ ਆਪਣੀ ਆਜ਼ਾਦੀ ਨੂੰ ਕਿਵੇਂ ਲੈਣਾ। ਸੋ ਮੈਂ ਬਹੁਤ ਵਧਾਈ ਦਿੰਦਾ ਤੁਹਾਨੂੰ ਸਾਰਿਆਂ ਨੂੰ, ਦਲ ਖਾਲਸਾ ਨੂੰ, ਕਿ ਤੁਸੀਂ ਇਹ ਦਿਨ ਰੱਖਿਆ ਹੈਗਾ ਅਤੇ ਬੜਾ ਮਹੱਤਵਪੂਰਨ ਹੈ ਕਿ ਦਲ ਖਾਲਸਾ ਨੇ ਅੱਜ ਆਜ਼ਾਦੀ ਦੀ ਮਾਰਚ ਵੀ ਕੱਢਣੀ ਹੈ ਔਰ ਸਾਰੀ ਸਿੱਖ ਕੌਮ ਨੂੰ ਦਲ ਖਾਲਸਾ ਨੂੰ ਵਧਾਈ ਦੇਣੀ ਚਾਹੀਦੀ ਹੈ ਔਰ ਇਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਅਤੇ ਆਸ ਕਰਦਾ ਹੋਇਆ ਕਿ ਸਾਡਾ ਜਿਹੜਾ ਨਿਸ਼ਾਨਾ ਹੈ ਉਹਦੇ 'ਤੇ ਅਸੀਂ ਪਹੁੰਚਾਂਗੇ ਔਰ ਫਤਿਹ ਹੋਊਗੀ। ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ, ਜਿਨ੍ਹਾਂ ਨੇ ਇੰਨਾ ਤਸ਼ੱਦਦ ਚੱਲਦੇ ਹੋਏ ਵੀ ਹਕੂਮਤ ਦਾ ਅਤੇ ਆਪਣਾ ਰੁਤਬਾ ਕਾਇਮ ਰੱਖਿਆ ਅਤੇ ਨਿਰੰਤਰ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਣਾ ਕਾਫਲਾ ਲੈ ਕੇ ਜਿਹੜਾ ਅੱਗੇ ਵੱਧ ਰਹੇ ਨੇ। ਸੋ ਨੌਜਵਾਨੋ, ਬੇਨਤੀ ਹੈ ਕਿ ਸਾਡੇ ਪੁਰਖਿਆਂ ਨੇ ਜੋ ਕਾਰਜ ਆਰੰਭਿਆ ਉਸ ਦੀ ਪ੍ਰਾਪਤੀ ਲਈ ਉਹਨਾਂ ਨੇ ਜੋ ਕਰਨਾ ਸੀ ਕਰ ਗਏ ਨੇ। ਅੱਜ ਭਾਈ ਗਜਿੰਦਰ ਸਿੰਘ ਨੂੰ ਸਾਰੇ ਅਸੀਂ ਯਾਦ ਕਰ ਰਹੇ ਹਾਂ, ਪਰ ਉਹਨਾਂ ਨੇ ਜੋ ਕਾਰਜ ਆਪਣਾ ਆਰੰਭਿਆ ਸੀ ਉਹ ਪੂਰਾ ਕਰ ਗਏ ਨੇ। ਜਾਣ ਵਾਲੇ ਕਦੇ ਮੁੜ ਨਹੀਂ ਆਉਂਦੇ, ਸਾਨੂੰ ਆਪਣਾ ਆਪਣਾ ਬਣਦਾ ਫਰਜ਼ ਜਿਹੜਾ ਨਿਭਾਉਣਾ ਪੈਣਾ। ਸਾਡਾ ਰਾਜ ਕਿਵੇਂ ਬ੍ਰਿਟਿਸ਼ ਹਕੂਮਤ ਨੇ ਸਾਡੇ ਕੋਲੋਂ ਧੋਖੇ ਨਾਲ ਖੋਇਆ, ਹੁਣੇ ਸਰਦਾਰ ਸਾਹਿਬ ਗੱਲ ਕਰਕੇ ਗਏ ਨੇ। ਉਹ ਰਾਜ, ਜਿਸ ਰਾਜ ਦੇ ਵਿੱਚ ਕੋਈ ਜੇਲ੍ਹ ਵੀ ਨਹੀਂ ਸੀ ਅਤੇ ਉਸ ਰਾਜ ਦੇ ਵਿੱਚ ਘੱਟ ਗਿਣਤੀਆਂ ਇੰਨੀਆਂ ਖੁਸ਼ ਸਨ ਕਿ ਕੋਈ ਇੱਕ ਵੀ ਉਦਾਹਰਨ ਨਹੀਂ ਹੈਗੀ ਵੀ ਕੋਈ ਮੰਦਰ ਢਾਇਆ ਗਿਆ ਹੋਵੇ, ਕੋਈ ਮਸਜਿਦ ਢਾਈ ਗਈ ਹੋਵੇ ਜਾਂ ਕੋਈ ਗਿਰਜਾ ਢਾਇਆ ਗਿਆ ਹੋਵੇ।
ਉਹ ਰਾਜ ਦੁਬਾਰਾ ਹਾਸਲ ਕਰਨ ਦੇ ਲਈ ਨੌਜਵਾਨੋ ਅਸੀਂ ਇਕੱਠੇ ਹੋਈਏ ਤੇ ਆਪਣਾ ਕਾਫਲਾ ਬਣਾ ਕੇ ਅੱਗੇ ਚੱਲੀਏ। ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਮੰਡ ਜੋ ਕਿ ਮਾਰਚ ਦੀ ਅਗਵਾਈ ਕਰਨਗੇ ਤੇ ਉੱਥੇ ਜਿੱਥੇ ਸਮਾਪਤੀ ਹੋਏਗੀ ਉੱਥੇ ਆਪਣੇ ਵਿਚਾਰ ਵੀ ਰੱਖਣਗੇ। ਆਪਾਂ ਸਾਰਿਆਂ ਨੇ ਉਹਨਾਂ ਦੇ ਵਿਚਾਰ ਉੱਥੇ ਸੁਣਨੇ ਹਨ ਤੇ ਸਾਰਿਆਂ ਨੇ ਅਸੀਂ ਮਾਰਚ ਦੇ ਵਿੱਚ ਡਿਸਪਲਿਨ ਦੇ ਨਾਲ ਚੱਲਣਾ। ਅਸੀਂ ਸਾਰੇ ਭਾਈ ਗਜਿੰਦਰ ਸਿੰਘ ਨੂੰ ਪਿਆਰ ਕਰਦੇ ਹਾਂ ਨਾ, ਕਰਦੇ ਪਿਆਰ ਸਾਰੇ, ਜੈਕਾਰਾ ਲਾਈਏ ਉਹਨਾਂ ਨਾਂ ਦਾ, ਬੋਲੇ ਸੋ ਨਿਹਾਲ। ਅਸੀਂ ਸਾਰੇ ਭਾਈ ਗਜਿੰਦਰ ਸਿੰਘ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਸਾਰਿਆਂ ਨੇ ਗੁਰੂ ਦੀ ਹਜ਼ੂਰੀ ਵਿੱਚ ਇਹ ਸ਼ਾਦੀ ਭਰੀ ਆ। ਤੇ ਹੁਣ ਮੇਰੀ ਇੱਕ ਬੇਨਤੀ ਆ ਸਾਰੇ ਨੌਜਵਾਨਾਂ ਨੂੰ, ਚਾਹੇ ਕੋਈ ਬਜ਼ੁਰਗ ਹੈ ਚਾਹੇ ਨੌਜਵਾਨ, ਅਸੀਂ ਇੱਕ ਦਰਦ ਲੈ ਕੇ ਚੱਲੇ ਹੋਏ ਆ ਤੇ ਸਾਰਿਆਂ ਨੇ ਅਸੀਂ ਡਿਸਪਲਿਨ ਨਾਲ ਜਾਣਾ ਤੇ ਇੱਕ ਦਰਦ ਜਿਹੜਾ ਆ ਸਾਡੇ ਇਸ ਮਾਰਚ ਦੇ ਵਿੱਚ ਜ਼ਰੂਰ ਝਲਕੇ ਤੇ ਜੋਸ਼ ਵੀ, ਦਰਦ ਵੀ ਤੇ ਜੋਸ਼ ਵੀ ਦੋਨੋਂ ਝਲਕਣੇ ਚਾਹੀਦੇ ਆ। ਤੇ ਦਰਦ ਇੰਨਾ ਹੋਣਾ ਚਾਹੀਦਾ ਕਿ ਅਸੀਂ ਕਿਸੇ ਵੀ ਨੌਜਵਾਨ ਨੇ ਲਾਈਨ ਤੱਕ ਨਹੀਂ ਤੋੜਨੀ। ਸਾਡੇ ਵਲੰਟੀਅਰ ਜਿਨ੍ਹਾਂ ਦੀ ਡਿਊਟੀ ਲੱਗੀ ਆ ਉਹ ਲਾਈਨਾਂ ਬਣਾਉਣਗੇ ਤੇ 2 ਲਾਈਨਾਂ ਵਿੱਚ ਮਾਰਚ ਜਾਏਗਾ। ਕੋਈ ਵੀ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਨਾ ਕਰੇ। ਸਰਦਾਰ ਸਿਮਰਜੀਤ ਸਿੰਘ ਮਾਨ ਤੇ ਸਾਡੇ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਜੀ, ਨੌਜਵਾਨੋਂ ਬੇਨਤੀ ਹੈ ਬੈਠੋ, ਅਜੇ ਵਿਚਾਰ ਰਹਿੰਦੇ ਨੇ, ਪ੍ਰਧਾਨ ਸਾਹਿਬ ਨੇ ਬੋਲਣਾ ਅਜੇ। ਤੇ ਸਾਡੇ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਜੀ, ਇਹ ਦੋਨੋਂ ਸ਼ਖਸੀਅਤਾਂ ਜਿਹੜੀਆਂ ਇਹਨਾਂ ਲਈ ਸਪੈਸ਼ਲ ਅਸੀਂ ਜੀਪ ਤਿਆਰ ਕੀਤੀ ਹੈ। ਇਹ ਜੀਪ ਵਿੱਚ ਬੈਠਣਗੇ, ਅਸੀਂ ਸਾਰਿਆਂ ਨੇ ਇਹਨਾਂ ਦੇ ਨਾਲ ਪੈਦਲ ਚੱਲਣਾ ਹੈ ਤੇ ਕਿਸੇ ਨੇ ਵੀ ਲਾਈਨ ਨਹੀਂ ਤੋੜਨੀ। ਸੋ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਜੀ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਉਹ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨ। ਬਾਕੀ ਸਾਰਿਆਂ ਨੇ ਉੱਥੇ ਜਾ ਕੇ ਅਸੀਂ ਸਮਾਪਤੀ, ਮਤਲਬ ਜਦ ਤੱਕ ਮਾਰਚ ਦੀ ਸਮਾਪਤੀ ਨਹੀਂ ਹੁੰਦੀ, ਡਿਸਪਲਿਨ ਨਾਲ ਜਾਣਾ। ਕੋਈ ਵੀ ਵੀਰ ਅੱਗੇ ਪਿੱਛੇ ਨਿਕਲਣ ਦੀ ਕਾਹਲ ਨਾ ਕਰੇ। ਸੋ ਵਲੰਟੀਅਰਾਂ ਨੂੰ ਬੇਨਤੀ ਹੈ ਕਿ ਉਹ ਜਿਹੜਾ ਆ ਆਪਣਾ ਬਣਦਾ ਫਰਜ਼ ਨਿਭਾਉਣ। ਸੋ ਸਰਦਾਰ ਹਰਪਾਲ ਸਿੰਘ ਚੀਮਾ ਜੀ ਪ੍ਰਧਾਨ ਦਲ ਖਾਲਸਾ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਪਾਇਮਾਨ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਲ ਖਾਲਸਾ ਦਾ ਸਥਾਪਨਾ ਦਿਵਸ ਹੈ ਜਿਹੜਾ ਉਹ ਮਨਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ। ਤੇ ਨਾਲ ਆਜ਼ਾਦੀ ਮਾਰਚ ਜੋ ਦਲ ਖਾਲਸਾ ਦਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਡਾ ਨਿਸ਼ਾਨਾ ਹੈ ਕਿ ਕੌਮ ਹੈ ਜਿਹੜੀ ਉਹ ਇੱਕ ਰਾਜ ਕੌਮ ਨੂੰ ਲੈ ਕੇ ਦਿੱਤਾ ਜਾਵੇ, ਖਾਲਸਾ ਰਾਜ, ਉਹਦੀ ਦੇ ਲਈ ਅਸੀਂ ਆਜ਼ਾਦੀ ਮਾਰਚ ਵੀ ਜਿਹੜਾ ਅੱਜ ਕੱਢ ਰਹੇ ਹਾਂ। ਦਲ ਖਾਲਸਾ 1978 ਦੇ ਵਿੱਚ ਇਹਦੀ ਸਥਾਪਨਾ ਹੋਈ। ਉਸ ਤੋਂ ਬਾਅਦ ਬਹੁਤ ਕੁਰਬਾਨੀਆਂ ਜਿਹੜੀਆਂ ਉਹ ਨੌਜਵਾਨਾਂ ਨੇ ਇਸ ਜੋ ਸਾਡਾ ਨਿਸ਼ਾਨਾ ਹੈ ਖਾਲਿਸਤਾਨ ਦਾ ਉਹਦੇ ਲਈ ਦਿੱਤੀਆਂ। 1984 ਦੇ ਜੋ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਉਸ ਤੋਂ ਬਾਅਦ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਨਿਸ਼ਾਨਾ ਹੈ ਜਿਹੜਾ ਮਿੱਥਿਆ। ਹਾਲਾਂਕਿ ਦਲ ਖਾਲਸਾ ਨੇ 1978 ਦੇ ਵਿੱਚ ਹੀ ਇਹ ਗੱਲ ਹੈ ਜਿਹੜੀ ਕਹਿਤੀ ਸੀ ਕਿ ਜਿਹੜਾ ਸਾਡਾ ਕੌਮ ਹੈ ਉਹਨੂੰ ਸਿੱਖ ਆਜ਼ਾਦੀ ਦਾ ਜਿਹੜਾ ਉਹ ਆਜ਼ਾਦ ਸਿੱਖ ਰਾਜ ਹੈ ਜਿਹੜਾ ਲੈ ਕੇ ਦਿੱਤਾ ਜਾਵੇਗਾ। ਸੋ ਪਰ ਉਸ ਨਿਸ਼ਾਨੇ ਤੋਂ ਬਾਅਦ ਪੰਥਕ ਕਮੇਟੀ ਤੋਂ ਬਾਅਦ ਜਿਹੜੀ ਇੱਕ ਸਾਡੀ ਆਰਮਡ ਫੋਰਸਿਸ ਵੀ ਬਣੀਆਂ, ਉਹਦੇ ਵਿੱਚ ਜੋ ਮਤਾ ਪਾਸ ਹੋਇਆ ਕਿ ਜਿਹੜਾ ਸਾਡਾ ਕੌਮ ਦਾ ਹੁਣ ਨਿਸ਼ਾਨਾ ਆ ਉਹ ਖਾਲਿਸਤਾਨ ਹੈ ਅਤੇ ਉਸ ਖਾਲਿਸਤਾਨ ਦੇ ਲਈ ਆਰਮਡ ਤੌਰ ਦੇ ਉੱਤੇ ਵੀ ਲੜਾਈ ਹੈ ਜਿਹੜੀ ਉਹ ਲੜੀ ਜਾਏਗੀ। ਔਰ ਉਹਦੇ ਵਿੱਚ ਖਾਲਿਸਤਾਨ 'ਚ ਉਸ ਲੜਾਈ 'ਚ 10 ਸਾਲ ਦੀ ਦੇ ਵਿੱਚ ਹਜ਼ਾਰਾਂ ਨੌਜਵਾਨ ਬਜ਼ੁਰਗ ਹੈ ਜਿਹੜੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਾਡੇ ਉਹ ਹੀਰੋ ਨੇ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ ਚੱਲੀਆਂ, ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ
ਉਹਨਾਂ ਦਾ ਸਨਮਾਨ ਕਰਦੇ ਹਾਂ ਅਤੇ ਕਰਦੇ ਰਹਾਂਗੇ।